ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ ਮੈਂ ਤੁਹਾਡੀ ਹੋਸਟ ਅਨਿਲ ਮਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਮਿਹਰਬਾਨੀ। ਸੋ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਵੀ ਦੱਸ ਦਈਏ ਔਰ ਪਹਿਲਾਂ ਆਪਣੀ ਡੇਟ ਆਪਾਂ ਸ਼ੇਅਰ ਕਰ ਲਈ ਆਪਣੇ ਵਿਊਅਰਸ ਨਾਲ ਕਿ ਅੱਜ 27 ਦਸੰਬਰ 2024 14 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਜਿਹੜਾ ਡੋਨੇਟ ਵੀ ਕਰੋ ਔਰ ਜਿਹੜੇ ਸਾਰੇ ਟੀਵੀ ਦੇ ਪ੍ਰੋਗਰਾਮ ਨੇ ਟੀਵੀ 84 ਨੂੰ ਵੱਧ ਤੋਂ ਵੱਧ YouTube ਦੇ ਉੱਪਰ ਫੇਸਬੁੱਕ ਉੱਪਰ ਦੇ ਉੱਪਰ ਜਿਹੜਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਸੋ ਅੱਜ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166611984। ਸੋ ਤੁਸੀਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਤੁਸੀਂ ਸਾਨੂੰ WhatsApp ਤੇ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਭੇਜ ਸਕਦੇ ਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੀ ਟੌਪਿਕ ਦੇ ਨਾਲ ਕਿ ਜਿਸ ਤਰ੍ਹਾਂ ਕਿ ਸਫਰੇ ਸ਼ਹਾਦਤ ਦੇ ਜਿਹੜੇ ਦਿਨ ਨੇ 15ਵਾੜਾ ਜਿਹੜੇ ਚੱਲ ਰਹੇ ਨੇ। ਸੋ ਅੱਜ ਨਗਰ ਕੀਰਤਨ ਦੇ ਨਾਲ ਜਿਹੜਾ ਹੈ ਫਤਿਹਗੜ੍ਹ ਸਾਹਿਬ ਵਿਖੇ 3 ਰੋਜ਼ਾ ਸ਼ਹੀਦੀ ਜੋੜ ਮੇਲਾ ਸੰਪੂਰਨ ਹੋਇਆ ਔਰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਜਿਹੜਾ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਔਰ ਬੇਸ਼ੱਕ ਵਜੀਦ ਖਾਂ ਸੂਬਾ ਸਰਹੰਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਹਨ ਪਰ ਸਿੱਖ ਹਿਰਦਿਆਂ ਵਿੱਚ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਵੀ ਵਸਦਾ ਹੈ ਜਿਸ ਨੇ ਸਾਹਿਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਿਆ ਸੀ। ਹਰ ਵਰੇ ਮਲੇਰਕੋਟਲੇ ਦੇ ਮੁਸਲਮਾਨਾਂ ਵੱਲੋਂ ਸ਼ਹੀਦੀ ਜੋੜ ਮੇਲੇ ਮੌਕੇ ਮਿੱਠੇ ਚੌਲਾਂ ਦਾ ਯਾਨੀ ਕਿ ਜਰਦੇ ਦਾ ਜਿਹੜਾ ਲੰਗਰ ਹੈ ਉਹ ਲਾਇਆ ਜਾਂਦਾ। ਸੋ ਇਹ ਸਿੱਖ ਮੁਸਲਿਮ ਸਦਭਾਵਨਾ ਦੀ ਅਨੋਖੀ ਮਿਸਾਲ ਹੈ ਜਿਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਸਾਡੇ ਬੜੇ ਪਿਆਰੇ ਵਿਊਅਰ ਔਰ ਸ਼ਾਇਰ ਵੀ ਨੇ ਭਾਈ ਸੰਤੋਖ ਸਿੰਘ ਜੀ ਭਾਊ ਜੀ ਹੋਰਾਂ ਦੀ ਜਿਹੜੀ ਤਾਜ਼ਾ ਨਜ਼ਮ ਆਈ ਹੈ ਸਾਡੇ ਦੇ ਕੋਲ ਦੀਵਾਰੇ ਸਰਹੰਦ ਜਿਹੜੀ ਆ ਉਹ ਵੀ ਆਪਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਖੈਰ ਖੁਆਹ ਨੇ, ਪਿਆਰੇ ਨੇ, ਪੁਰਾਣੀਆਂ ਸਾਂਝਾਂ ਨੇ ਔਰ ਵਕਤਨ ਬਾ ਵਕਤਨ ਕਾਲ ਕਰਕੇ ਹੌਸਲਾ ਵੀ ਦਿੰਦੇ ਨੇ। ਖਾਸ ਤੌਰ 'ਤੇ ਜਦੋਂ ਕੋਈ ਪ੍ਰੋਗਰਾਮ ਮਿਸ ਹੋਏ ਭਾਵੇਂ ਉਹ ਟਰੈਵਲ 'ਚ ਹੋਈਏ ਜਾਂ ਅਦਰਵਾਈਜ਼ ਹੋਏ ਔਰ ਉਹ ਪੱਕੇ ਤੌਰ ਦੇ ਉੱਤੇ ਇਹ ਹੀ ਨਹੀਂ ਕਿ ਉਹ ਖੁਦ ਕੰਟਰੀਬਿਊਟ ਕਰਦੇ ਨੇ ਉਹ ਬਾਕੀਆਂ ਨੂੰ ਵੀ ਪ੍ਰੇਰਦੇ ਨੇ। ਹੁਣ ਵੀ ਉਹਨਾਂ ਦਾ ਇਹ ਯਤਨ ਹੈ ਕਿ ਡਾਲਸ 'ਚੋਂ ਵੱਧ ਤੋਂ ਵੱਧ ਮਦਦ ਟੀਵੀ 84 ਲਈ ਪਹੁੰਚੇ। ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਫਤਿਹਗੜ੍ਹ ਸਾਹਿਬ ਔਰ ਇਤਿਹਾਸਕ ਪੱਖ ਇੱਕ ਪਾਸੇ ਜ਼ੁਲਮ ਕਰਨ ਵਾਲਿਆਂ ਦੀ ਕਹਾਣੀ ਹੈ ਉਹ ਵਜੀਦ ਖਾਂ ਹੋਏ, ਸੁੱਚਾਨੰਦ ਹੋਏ, ਜਲਾਦਾਂ ਦੀ ਕਹਾਣੀ ਹੋਏ, ਕਾਜ਼ੀਆਂ ਦਾ ਫਤਵਾ ਹੋਏ, ਪਰ ਦੂਸਰੇ ਪਾਸੇ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਹੋਏ ਜਾਂ ਦੀਵਾਨ ਟੋਡਰਮਲ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਮਾਤਾ ਜੀ ਦਾ ਸੰਸਕਾਰ ਕੀਤਾ ਜਾਂ ਜਿਵੇਂ ਅਸੀਂ ਮੋਤੀ ਰਾਮ ਮਹਿਰੇ ਦਾ ਜ਼ਿਕਰ ਕੀਤਾ ਸੀ, ਕੁੰਮੇ ਮਾਸ਼ਕੀ ਦਾ ਕੀਤਾ ਸੀ। ਇਹ ਬਹੁਤ ਕਿਰਤੀ ਆਮ ਇਨਸਾਨ ਜਿਹੜੇ ਕਿ ਹਮਦਰਦੀ ਪਿਆਰ ਔਰ ਸੱਚਾਈ ਦੇ ਨਾਲ ਜੁੜੇ ਹੋਏ ਉਹਨਾਂ ਦੀਆਂ ਸੇਵਾਵਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਔਰ ਇਹ ਸਭ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿਉਂਕਿ ਅਚਾਨਕ ਐਸ ਜੈ ਸ਼ੰਕਰ ਭਾਰਤ ਦਾ ਵਿਦੇਸ਼ ਮੰਤਰੀ ਔਰ ਉਹਨਾਂ ਦਾ ਫੋਰਨ ਸੈਕਟਰੀ ਮਿਸਟਰ ਮਿਸਤਰੀ ਜਿਹੜੇ ਨੇ ਉਹ ਵਾਸ਼ਿੰਗਟਨ ਆ ਧਮਕੇ ਹਾਲਾਂ ਇਹ ਹੌਲੀਡੇ ਸੀਜ਼ਨ ਚੱਲ ਰਿਹਾ ਹੈ
ਇਸ ਮੌਕੇ ਦੇ ਉੱਤੇ ਅਮਰੀਕਨਾਂ ਨੂੰ ਵੀ ਪਸੰਦ ਨਹੀਂ ਹੁੰਦਾ ਵੀ ਉਹ ਇੱਥੇ ਕੋਈ ਆਏ ਜਾਂ ਕਿਸੇ ਨੂੰ ਉਹ ਮਿਲਣ, ਕਿਉਂਕਿ ਇੱਕ ਪਾਸੇ ਹੌਲੀਡੇ ਸੀਜ਼ਨ ਹੈ, ਦੂਸਰੇ ਪਾਸੇ ਟ੍ਰਾਂਜੀਸ਼ਨ ਪੀਰੀਅਡ ਹੈ, ਕਿਉਂਕਿ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕਣੀ ਹੈ ਔਰ ਉਸ ਤੋਂ ਪਹਿਲਾਂ ਆਲਮੋਸਟ ਸਾਰੇ ਹੀ ਆਪਣੇ ਵੱਡੇ ਉੱਚ ਅਧਿਕਾਰੀਆਂ ਨੂੰ ਉਹ ਨੋਮੀਨੇਟ ਕਰ ਚੁੱਕੇ ਨੇ, ਜਿਨ੍ਹਾਂ 'ਚ ਬਹੁਤ ਸਾਰਿਆਂ ਦੀ ਕਨਫਰਮੇਸ਼ਨ ਹੋਣੀ ਹੈ। ਸੋ ਉਹ ਅਸੀਂ ਡਿਸਕਸ ਕਰਾਂਗੇ ਕਿ ਇਹਨਾਂ ਦਾ ਹਿਡਨ ਏਜੰਡਾ ਕੀ ਹੋ ਸਕਦਾ ਹੈ। ਪਰ ਜ਼ਾਹਿਰ ਤੌਰ ਦੇ ਉੱਤੇ ਜਿਹੜਾ ਇਸ ਕਿਸਮ ਦੀ ਵਿਜ਼ਿਟ ਇੱਕ ਸਰਪ੍ਰਾਈਜ਼ ਵਿਜ਼ਿਟ ਹੈ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ। ਈਵਨ ਇੰਡੀਅਨ ਮੀਡੀਆ ਵੀ ਜਿਹੜੇ ਉਹਨਾਂ 'ਚ ਥੋੜ੍ਹੇ ਬਹੁਤ ਨਿਊਟਰਲ ਨੇ, ਉਹਨਾਂ ਦਾ ਕੰਸਰਨ ਹੈ ਵੀ ਕੀ ਹੈ, ਕਿਉਂਕਿ ਜੇਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ ਵੀ ਐਸ ਜੈ ਸ਼ੰਕਰ ਮਿਲਿਆ ਹੈ ਔਰ ਇਸੇ ਤਰ੍ਹਾਂ ਬਾਕੀ ਮਿਸਤਰੀ ਵੀ ਆਪਣੇ ਤੌਰ 'ਤੇ ਮਿਲ ਰਿਹਾ ਹੈ। ਉਹਨੇ ਐਸ ਜੈ ਸ਼ੰਕਰ ਨੇ ਡੀਸੀ ਐਮਬੈਸੀ ਦੇ ਵਿੱਚ ਜਿਹੜੇ ਇਹਨਾਂ ਦੇ 5-6 ਕੌਂਸੂਲੇਟ ਨੇ ਉਹਨਾਂ ਦੀ ਮੀਟਿੰਗ ਨੂੰ ਵੀ ਪ੍ਰੀਜ਼ਾਈਡ ਕੀਤਾ ਔਰ 6 ਫਾਰ ਜਸਟਿਸ ਜਿਹੜਾ ਇਸ ਪੀਰੀਅਡ ਦੇ ਵਿੱਚ ਪਿਛਲੇ ਦਿਨਾਂ 'ਚ ਅਸੀਂ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ ਦੇ ਨਾਲ ਕਿਵੇਂ ਰਸ਼ੀਅਨ ਇੰਟੈਲੀਜੈਂਸ ਏਜੰਸੀ KGB ਦੀ ਸਾਂਢਗਾਂਢ ਔਰ ਕਿਵੇਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਲਈ ਜਿਹੜਾ ਰਸ਼ੀਅਨਸ ਨੂੰ ਜ਼ਿੰਮੇਵਾਰ ਦੱਸਦੇ ਆ ਕਿ ਕਿਵੇਂ ਉਹਨਾਂ ਨੇ ਸਿਗਨਲ ਇੰਟੈਲੀਜੈਂਸ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਕੈਨੇਡੀਅਨ ਜਿਹੜਾ ਇੰਡੀਅਨ ਹਾਈ ਕਮਿਸ਼ਨ ਨੂੰ। ਔਰ ਇਸੇ ਤਰ੍ਹਾਂ ਕਿਉਂਕਿ ਵਾਸ਼ਿੰਗਟਨ ਵੀ ਇੱਕ ਵੱਡਾ ਅੱਡਾ ਹੈ ਇਹਨਾਂ ਦਾ ਇੰਡੀਅਨ ਔਰ ਰਸ਼ੀਅਨ ਕੋਲੈਬੋਰੇਸ਼ਨ ਦਾ, ਔਰ ਇਹਨਾਂ ਦੀ ਆਮਦ ਦੇ ਮੌਕੇ ਦੇ ਉੱਤੇ ਐਸ ਜੈ ਸ਼ੰਕਰ ਮਿਸਤਰੀ ਔਰ ਦੂਜਿਆਂ ਦਾ ਅੱਜ ਜ਼ੋਰਦਾਰ ਜਿਹੜਾ ਪ੍ਰੋਟੈਸਟ ਵੀ ਸੀ ਸਟੇਟ ਡਿਪਾਰਟਮੈਂਟ 'ਚ ਵੀ, ਰਸ਼ੀਅਨ ਐਮਬੈਸੀ ਦੇ ਬਾਹਰ ਵੀ, ਔਰ ਜਿਹੜੇ ਨਾਅਰੇ ਬੁਲੰਦ ਕੀਤੇ ਗਏ ਕਿਲ ਪੁਤਿਨ ਮੋਦੀ ਪੋਲਿਟਿਕਸ। ਔਰ ਇਹ ਕਿਉਂਕਿ ਜ਼ਾਹਰ ਹੈ ਜਿਹੜੇ ਜਿੱਥੇ ਸਾਡੇ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਔਰ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ। ਇਸੇ ਤਰ੍ਹਾਂ ਆਟਵਾ ਦੇ ਵਿੱਚ ਵੀ ਔਰ ਰਸ਼ੀਅਨ ਐਮਬੈਸੀ ਨੂੰ ਜਿਹੜਾ ਹੈ ਉਹ ਵੀ ਨਿਸ਼ਾਨੇ ਤੇ ਲਿਆ ਗਿਆ, ਕਿਉਂਕਿ ਇਹ ਮੈਸੇਜ ਜਾਣਾ ਵੀ ਬੜਾ ਜ਼ਰੂਰੀ ਹੈ ਕਿ ਆਉਣ ਵਾਲੇ ਪੀਰੀਅਡ 'ਚ ਵੀ, ਕਿਉਂਕਿ ਠੀਕ ਹੈ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਯੂਕਰੇਨ ਵਾਰ ਨੂੰ ਖਤਮ ਕਰਵਾ ਸਕਦੇ ਨੇ, ਆਲਰੇਡੀ ਜ਼ੈਲੈਂਸਕੀ ਨੂੰ ਜਦੋਂ ਕਿ ਹੁਣ ਫਰਾਂਸ ਦੇ ਵਿੱਚ ਕ੍ਰਿਸਚਨ ਮੁਲਕਾਂ ਦੇ ਔਰ ਦੂਸਰੇ ਲੀਡਰ ਇਕੱਠੇ ਹੋਏ ਉਸ ਕੈਥੀਡਰਲ ਦੇ ਵਿੱਚ ਜਿਹਦੇ 'ਚ ਜ਼ੈਲੈਂਸਕੀ ਵੀ ਆਇਆ ਸੀ ਤੇ ਇਹ ਅਸ਼ੋਰ ਕੀਤਾ ਗਿਆ ਕਿ ਵੀ ਐਂਡ ਹੋਏਗੀ ਵਾਰ। ਹਾਲਾਂ ਰਸ਼ੀਆ ਦਾ ਅਟੈਕ ਹੋਰ ਸਿਨਿਸਟਰ ਹੁੰਦੇ ਜਾਂਦੇ ਨੇ ਔਰ ਇਸ ਸਭ ਦੇ ਬਾਵਜੂਦ ਇਹ ਜਿਹੜਾ ਬੜਾ ਜ਼ਰੂਰੀ ਹੈ ਕਿ ਰਸ਼ੀਆ ਨੂੰ ਵੀ ਐਕਸਪੋਜ਼ ਕੀਤਾ ਜਾਏ। ਸੋ ਡੈਮੋਨਸਟ੍ਰੇਸ਼ਨਸ ਬਹੁਤ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਗਿਣਤੀ ਬਹੁਤ ਵੱਡੀ ਹੋਏ ਤਾਂ ਹੀ ਉਹਨੂੰ ਤੁਸੀਂ ਪ੍ਰੋਟੈਸਟ ਕਹਿੰਦੇ ਹੋ, ਕਈ ਵਾਰ ਟਾਈਮਿੰਗ ਇੰਪੋਰਟੈਂਟ ਹੁੰਦੀ ਹੈ ਜਾਂ ਪ੍ਰੋਟੈਸਟ ਦੇ ਵਿੱਚ ਭਾਵੇਂ ਇੱਕ ਬੰਦਾ ਵੀ ਸਾਈਨ ਲੈ ਕੇ ਜੇ ਖਲੋ ਜਾਂਦਾ ਤੇ ਉਹ ਵੀ ਪ੍ਰੋਟੈਸਟ ਹੁੰਦਾ। ਸੋ ਇਹ ਜਿਹੜਾ ਅੱਜ ਪ੍ਰੋਟੈਸਟ ਇੰਨੇ ਠੰਡੇ ਮੌਸਮ ਦੇ ਬਾਵਜੂਦ ਵੀ ਆਲਮੋਸਟ ਘੰਟਾ ਇੱਕ ਥਾਂ ਘੰਟਾ ਦੂਸਰੀ ਥਾਂ ਸੋ ਮਾਰਚ ਕਰਦੇ ਆ ਪ੍ਰੋਟੈਸਟਰਸ ਨੇ ਵਾਸ਼ਿੰਗਟਨ DC ਦੇ ਵਿੱਚ ਆਪਣਾ ਰੋਸ ਦਰਜ ਕਰਵਾਇਆ। ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਜਿੱਥੇ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਲੀਡਰ ਜਿਨ੍ਹਾਂ ਨੇ ਮਰਨਵਰਤ ਸ਼ੁਰੂ ਕੀਤਾ ਹੋਇਆ 1 ਮਹੀਨਾ ਹੋ ਗਿਆ, ਹੁਣ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹੈ। ਪਾਣੀ ਵੀ ਜਿਹੜਾ ਹੈ ਉਹ ਅੰਦਰ ਨਹੀਂ ਜਾ ਰਿਹਾ, ਬੇਸ਼ੱਕ ਪ੍ਰਾਈਵੇਟ ਡਾਕਟਰਾਂ ਦੀ ਟੀਮ ਉਹਨਾਂ ਨੂੰ ਐਗਜ਼ਾਮਿਨ ਕਰਦੀ ਹੈ ਪਰ ਨਾ ਭਾਰਤੀ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਰਿੰਗੀ। ਸੁਪਰੀਮ ਕੋਰਟ ਜਿਹੜਾ ਹੈ ਉਹ ਆਰਡਰ ਤੇ ਆਰਡਰ ਚਾੜ ਰਿਹਾ ਪੰਜਾਬ ਸਰਕਾਰ ਨੂੰ। ਭਗਵੰਤ ਮਾਨ ਤਾਂ ਜਿਹੜਾ ਹੈ ਉਹ ਆਪਣਾ ਟੱਬਰ ਲੈ ਕੇ ਆਸਟ੍ਰੇਲੀਆ ਕ੍ਰਿਕਟ ਮੈਚ ਦੇਖਣ ਆਇਆ ਹੋਇਆ ਸੀ, ਹਾਲਾਂ ਉੱਥੇ ਵੀ 6 ਫਾਰ ਜਸਟਿਸ ਦੇ ਕਾਰਕੁਨਾਂ ਨੇ ਜ਼ੋਰਦਾਰ ਪ੍ਰੋਟੈਸਟ ਕਰਕੇ ਭਗਵੰਤ ਮਾਨ ਨੂੰ ਵੀ ਸੁਨੇਹਾ ਦਿੱਤਾ ਹੈ। ਲੇਕਿਨ ਇਹ ਇਸ ਵੇਲੇ ਨਾ ਕਿਸੇ ਨੂੰ ਸਿੱਖਾਂ ਦਾ ਫਿਕਰ ਹੈ, ਕਿਸਾਨਾਂ ਦਾ ਤਾਂ ਜੋ ਹਾਲ ਚੱਲ ਹੀ ਰਿਹਾ ਹੈ। ਇੱਕ ਪਾਸੇ ਆਲਮੋਸਟ 1 ਸਾਲ ਦੇ ਲਗਭਗ ਹੋ ਗਿਆ ਸ਼ੰਭੂ ਔਰ ਖਨੌਰੀ ਤੇ ਮੋਰਚਾ ਲਾਇਆ, 3 ਵਾਰ ਉਹਨਾਂ ਨੇ ਟਰਾਈ ਕੀਤੀ ਕਿ ਵੀ 100 ਬੰਦਾ ਹੀ ਸਹੀ ਜਿਹੜਾ ਪੈਦਲ ਦਿੱਲੀ ਜਾ ਸਕੇ। ਉਹਨਾਂ ਦੇ ਉੱਤੇ ਵੀ ਅਥਰੂ ਗੈਸ ਔਰ ਰਬੜ ਬੁਲਟਸ ਵਰਸਾਈਆਂ ਗਈਆਂ ਔਰ ਇਹ ਨਤੀਜੇ ਦੇ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਇਸ ਨਤੀਜੇ ਤੇ ਹੀ ਪਹੁੰਚੇ ਕਿ ਹੁਣ ਸ਼ਹਾਦਤ ਤੋਂ ਬਿਨਾਂ ਗੱਲ ਨਹੀਂ ਬਣਨੀ ਹੈ। ਸੋ ਇਸ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਰਡਰ ਚਾੜ ਰਿਹਾ ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਗੱਲ ਦੀ ਪੋਸੀਬਿਲਿਟੀ ਵੀ ਹੋ ਸਕਦੀ ਹੈ ਕਿ ਪੁਲਿਸ ਜ਼ਬਰਦਸਤੀ ਧਾਵਾ ਬੋਲ ਕੇ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੋਂ ਚੁੱਕ ਲੈ, ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਕਹਿ ਰਹੀ ਹੈ ਜੀ ਕਿ ਤੁਸੀਂ
ਵਿਦਨ 24 ਆਵਰਸ ਦੱਸੋ ਤੁਸੀਂ ਕੀ ਕਾਰਵਾਈ ਕੀਤੀ, ਮੈਡੀਕਲ ਚੈੱਕਅਪ ਇਹ ਉਹ। ਸੋ ਮੰਗਾ ਮੰਨਣ ਜਾਂ ਜਿਹੜੀ ਭਾਰਤੀ ਸਰਕਾਰ ਜਾਂ ਈਵਨ ਪੰਜਾਬ ਸਰਕਾਰ ਸੀਰੀਅਸ ਲੈਵਲ ਤੇ ਕੁਝ ਨਹੀਂ ਹੈ। ਔਰ ਇਸੇ ਲਈ ਅਲਟੀਮੇਟਲੀ ਜਦੋਂ ਅਸੀਂ ਸਾਰੇ ਪਾਸਿਓਂ ਘੁੰਮ ਘੁਮਾ ਕੇ ਕਹਿੰਦੇ ਹਾਂ ਕਿ ਭਾਈ ਅਲਟੀਮੇਟ ਸੋਲੂਸ਼ਨ ਖਾਲਿਸਤਾਨ ਹੈ, ਉਸ ਤੋਂ ਬਿਨਾਂ ਗੱਲ ਨਹੀਂ ਬਣਨੀ। ਸੋ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਬਾਕੀ ਪੰਥਕ ਜਥੇਬੰਦੀਆਂ ਨੇ ਆਪਸ 'ਚ ਵਿਚਾਰ ਕਰਕੇ ਟੈਲੀ ਕਾਨਫਰੰਸ ਜਿਹਦੇ 'ਚ 150 ਤੋਂ ਜ਼ਿਆਦਾ ਪਾਰਟਿਸਪੈਂਟ ਹੁੰਦੇ ਨੇ, ਉਹਨਾਂ ਨੇ ਇਹ ਫੈਸਲਾ ਲਿਆ ਕਿ ਕੱਲ ਯਾਨੀ ਕਿ ਸੈਚਰਡੇ ਇੱਕ ਵੱਡੀ ਪ੍ਰੋਟੈਸਟ ਰੈਲੀ ਕੀਤੀ ਜਾਏਗੀ। ਔਰ ਇਸ ਦਾ ਦਰਸ਼ਕ ਪੋਸਟਰ ਵੀ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਉਹਦੇ ਤੇ ਆ ਕਿਸਾਨ ਹਾਂ ਮੈਂ, ਔਰ ਉਸ ਦੇ ਉੱਤੇ ਰੋਸ ਮੁਜ਼ਾਹਰਾ ਰੈਲੀ। ਇਹ ਇੰਡੀਅਨ ਮਿਸ਼ਨ, ਇੰਡੀਅਨ ਕੌਂਸੂਲੇਟ ਨਹੀਂ, ਇਹ ਇੰਡੀਅਨ ਮਿਸ਼ਨ ਜਿਹੜਾ UN ਦੇ ਵਿੱਚ ਹੈ ਉਹਨਾਂ ਦਾ ਇੰਡੀਅਨ ਮਿਸ਼ਨ ਜਿਹੜਾ ਕਿ 235E ਦੇ ਉੱਤੇ ਹੈ, 43rd ਸਟਰੀਟ ਦੇ ਉੱਤੇ, ਈਸਟ 235 ਈਸਟ 43rd ਸਟਰੀਟ, ਉੱਥੇ 11 ਵਜੇ ਜਿਹੜਾ ਇਕੱਠ ਹੋਏਗਾ। ਔਰ ਉੱਥੇ ਕੁਛ ਦੇਰ ਨਾਅਰੇਬਾਜ਼ੀ ਤੋਂ ਬਾਅਦ ਫਿਰ ਇਹ ਰੈਲੀ ਮਾਰਚ ਦੇ ਰੂਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਬਾਹਰ ਆਏਗੀ 47th ਸਟਰੀਟ ਤੇ 1st ਐਵਨਿਊ ਤੇ। ਔਰ ਇਸ ਪੋਸਟਰ 'ਚ ਵੀ ਇਹੀ ਹੈ, ਬੇਸਿਕ ਧਮਾਕ ਇਹੀ ਹੈ ਕਿ ਕਿਸਾਨ ਹੱਲ ਖਾਲਿਸਤਾਨ, ਖਾਲਿਸਤਾਨ ਤੋਂ ਬਿਨਾਂ ਕੋਈ ਸੋਲੂਸ਼ਨ ਨਹੀਂ ਹੈ। ਪਰ ਇਹ ਬੜਾ ਜ਼ਰੂਰੀ ਹੈ ਕਿ ਵੀ ਇਹ ਮੈਸੇਜ ਬਾਹਰੋਂ ਜਾਏ ਕਿ ਭਾਈ ਬਾਹਰਲਾ ਸਿੱਖ ਡਾਇਸਪੋਰਾ ਸਿੱਖ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾ ਹੈ। ਔਰ ਅਸੀਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਰਿਜ਼ੋਲਵ ਨੂੰ ਲੈ ਕੇ, ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਫਿਕਰਮੰਦ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਕੱਲ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਇਸ ਈਸਟ ਕੋਸਟ ਤੋਂ ਪਹੁੰਚ ਸਕਦੇ ਨੇ ਉਸ ਦੇ ਵਿੱਚ ਸ਼ਮੂਲੀਅਤ ਕਰਨ। TV 84 ਦੀ ਟੀਮ ਇਸ ਨੂੰ ਕਵਰ ਵੀ ਕਰੇਗੀ। ਸੋ ਇਸ ਦੇ ਲਈ ਵੀ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਹੈ ਕਿ ਬਾਹਰੋਂ ਇਹ ਮੈਸੇਜ ਆਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਇਸਪੋਰਾ ਸਿੱਖਾਂ ਦੀ ਤਾਕਤ ਨੇ ਹੀ ਲਗਭਗ 18-19 ਮਹੀਨੇ ਚੱਲੇ ਕਿਸਾਨ ਅੰਦੋਲਨ ਨੂੰ, ਜਿਸ ਦੀ ਮੁੱਖ ਮੰਗ 3 ਖੇਤੀ ਕਾਨੂੰਨ ਜਿਹੜੇ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਸਾਨੂੰ ਵਾਪਸ ਕਰਵਾਉਣੇ ਸੀ, ਉਹਨੂੰ ਉਸ ਮੋਰਚੇ ਨੂੰ ਕਾਮਯਾਬ ਕੀਤਾ ਹੈ। ਵੱਖਰੀ ਕਹਾਣੀ ਹੈ ਕਿ ਕਿਸਾਨ ਜਥੇਬੰਦੀਆਂ, ਕਾਮਰੇਡ ਜਥੇਬੰਦੀਆਂ ਜਿਹੜੀਆਂ ਉਸ ਵਿੱਚ ਸੀ, ਜਾਂ ਜਿਵੇਂ ਮਹਿੰਦਰ ਪੂਨੀਆ ਜਿਹੜਾ ਇੱਕ ਇੰਡੀਪੈਂਡੈਂਟ ਜਾਟ ਜਰਨਲਿਸਟ ਹੈ, ਉਹਨੇ ਅੰਦਰੂਨੀ ਕਹਾਣੀਆਂ ਵੀ ਬਿਆਨ ਕੀਤੀਆਂ ਕਿ ਵੀ ਕਿਵੇਂ ਅੰਦਰ ਘੁਸਪੈਠ ਕੀਤੀ ਹੋਈ ਸੀ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਨਾਲ। ਔਰ ਉਹੀ ਕਿਉਂਕਿ ਜਦੋਂ ਅਸੀਂ ਬਹੁਤ ਵਾਰ ਇਹ ਲਾਈਨ ਤਾਂ ਸ਼ਾਹ ਮੁਹੰਮਦ ਦੀ ਹੈ, ਪਰ ਪਤਾ ਨਹੀਂ ਕਿੰਨੀਆਂ ਸਿਚੁਏਸ਼ਨਸ ਨੇ ਸਿੱਖਾਂ ਦੀਆਂ ਜਿਹਦੇ 'ਚ ਇਹ ਲਾਈਨ ਦੁਹਰਾਣੀ ਪੈਂਦੀ ਹੈ। ਔਰ ਉਹ ਲਾਈਨ ਹੈ ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਬਹੁਤ ਵਾਰ ਅਸੀਂ ਜਿੱਤੀ ਬਾਜ਼ੀ ਹਾਰਦੇ। ਔਰ ਜਿਸ ਤਾਕਤ ਦੇ ਨਾਲ ਸਿੱਖ ਡਾਇਸਪੋਰਾ ਨੇ, ਪੰਜਾਬ ਦੇ ਸਿੱਖਾਂ ਨੇ, ਕਿਸਾਨਾਂ ਨੇ, ਜਿਸ ਦੇ ਵਿੱਚ ਵੈਸਟਰਨ UP ਔਰ ਹਰਿਆਣੇ ਦੇ ਜਾਟ ਵੀ ਸ਼ਾਮਲ ਹੋਏ, ਜਿਵੇਂ ਉਸ ਮੋਦੀ ਨੂੰ ਜਿਹਨੇ 10 ਸਾਲ ਹੀ ਨਹੀਂ, 10 ਸਾਲ ਤਾਂ ਉਹ ਪ੍ਰਾਈਮ ਮਿਨਿਸਟਰ ਸੀ, ਉਸ ਤੋਂ ਪਹਿਲਾਂ ਗੁਜਰਾਤ 'ਚ ਹੁੰਦਿਆਂ ਵੀ ਕਿ ਜੀ ਮੋਦੀ ਜਿਹੜਾ ਇੱਕ ਗੱਲ ਕੋਈ ਕਦਮ ਲੈ ਲਿਓ ਫਿਰ ਪਿੱਛੇ ਨਹੀਂ ਹਟਦਾ, ਕਿਵੇਂ ਥੁੱਕਿਆ ਚੱਟਣ ਤੇ ਮਜਬੂਰ ਕੀਤਾ। ਇੰਨੀ ਵੱਡੀ ਜਿਹੜੀ ਹੈ ਉਹ ਵਿਕਟਰੀ, ਜਿਸ ਨੂੰ ਜੇ ਪੰਜਾਬ ਦੇ ਵਿੱਚ ਮੁੜ ਕੇ ਉਹਨੂੰ ਇਲੈਕਟਰਲ ਪੋਲਿਟਿਕਸ ਦੇ ਵਿੱਚ ਬਦਲਿਆ ਜਾ ਸਕਦਾ ਸੀ, ਕਿਉਂਕਿ ਲੋਕ ਅੱਕੇ ਹੋਏ ਸੀ ਕਾਂਗਰਸ ਤੋਂ ਵੀ, ਬਾਦਲ ਦਲੀਆਂ ਤੋਂ ਵੀ, ਹੋਰਨਾਂ ਤੋਂ ਵੀ। ਲੇਕਿਨ ਜੋ ਰਾਜੇਵਾਲ ਔਰ ਦੂਸਰਿਆਂ ਨੇ ਫਿਰ ਨੌਟੰਕੀ ਕੀਤੀ, ਨਤੀਜਾ ਇਹੀ ਨਹੀਂ ਕਿ ਵੀ ਉਹ ਕਿਸਾਨ ਜਿਹੜੇ ਲੜੇ ਆਪਣੀਆਂ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। 92 ਸੀਟਾਂ ਉਸ ਦਿੱਲੀ ਦੇ ਕਾਲੇ ਚੋਰ ਨੂੰ ਅਰਵਿੰਦ ਕੇਜਰੀਵਾਲ ਬਾਣੀਏ ਦੇ ਹਵਾਲੇ ਕਰ ਦਿੱਤੀਆਂ। ਨਤੀਜਾ ਸਾਹਮਣੇ ਹੈ ਕਿ ਅੱਜ ਅਗੇਨ ਕਿਸਾਨ, ਔਰ ਅੱਜ ਉਹ ਜਥੇਬੰਦੀਆਂ ਜਿਹੜੀਆਂ ਸਾਜ਼ਬਾਜ਼ ਵੀ ਕਰ ਰਹੀਆਂ ਸੀ ਦਿੱਲੀ ਦੇ ਨਾਲ ਖੁਫੀਆ ਤੌਰ ਤੇ, ਜਿਨ੍ਹਾਂ ਨੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣ ਲਈ ਕੇਜਰੀਵਾਲ ਤੋਂ ਚੀਫ ਮਿਨਿਸਟਰੀ ਮੰਗੀ ਔਰ ਫਿਰ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਵੱਡੀ ਫੁੱਟ ਪਾਈ, ਉਹ ਇਹ ਸਾਰੀ ਮੂਵਮੈਂਟ ਜਿਸ ਨੂੰ ਸਰਵਣ ਸਿੰਘ ਪੰਧੇਰ ਔਰ ਜਗਜੀਤ ਸਿੰਘ ਡੱਲੇਵਾਲ ਰਨ ਕਰ ਰਹੇ ਨੇ, ਉਸ ਤੋਂ ਡਿਸਟੈਂਸ ਕੀਤਾ ਹੋਇਆ। ਔਰ ਇਹਨਾਂ ਨੇ ਜੋ ਫਿਰ 26 ਜਨਵਰੀ ਦੇ ਮੌਕੇ ਦੇ ਉੱਤੇ ਵੀ ਜਿਸ ਕਿਸਮ ਦਾ ਕੂੜ ਕਬਾੜ ਬੋਲਿਆ ਸੀ ਪੰਥਕ ਹਿੱਤਾਂ ਦੇ ਖਿਲਾਫ ਵੀ, ਦੀਪ ਸਿੱਧੂ ਦੇ ਖਿਲਾਫ ਵੀ, ਔਰ ਇਹਨਾਂ ਦੇ ਵਿਚਲਿਆਂ ਨਹੀਂ, ਕਿਵੇਂ ਨਿਸ਼ਾਨ ਸਾਹਿਬ ਜਿਹੜੇ ਕਿ ਕਿਸਾਨ ਮੋਰਚਿਆਂ ਦੇ ਲਹਿਰਾ ਰਹੇ ਸੀ, ਉਹਨਾਂ ਨੂੰ ਵੀ ਖਾਲਿਸਤਾਨੀ ਝੰਡੇ ਦੱਸਦਿਆਂ ਜਾਂ ਸਮਝਦਿਆਂ
ਉਹਨਾਂ ਨੂੰ ਕਿਵੇਂ ਡੰਪ ਕੀਤਾ, ਉਹ ਇੱਕ ਵੱਖਰੀ ਕਹਾਣੀ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਗਰੁੱਪ ਹੈ ਭਾਵੇਂ ਬਾਕੀ ਅਜੇ ਤੱਕ ਉਵੇਂ ਦਿਲੋਂ ਇਹਨਾਂ ਦੇ ਨਾਲ ਨਹੀਂ ਲੱਗੇ, ਲੇਕਿਨ ਹਮਦਰਦੀ 1 ਸਾਲ ਤੋਂ ਇਹ ਬੈਠੇ ਹੋਏ ਨੇ। ਰਿਜ਼ੋਲਵ ਇਹਨਾਂ ਦਾ ਪੱਕਾ ਹੈ। ਬਹੁਤ ਸਾਰੇ ਇਹਨਾਂ 'ਚੋਂ ਅੰਮ੍ਰਿਤਧਾਰੀ ਨੇ, ਸਿੱਖੀ ਨਾਲ ਜੁੜੇ ਹੋਏ ਨੇ। ਜਗਜੀਤ ਸਿੰਘ ਡੱਲੇਵਾਲ ਵੀ ਜਿਹੜਾ ਇੱਕ ਅੰਮ੍ਰਿਤਧਾਰੀ ਸਿੰਘ ਹੈ ਔਰ ਉਸ ਦਾ ਰਿਜ਼ੋਲਵ ਅਸੀਂ ਇਹ ਸਮਝਦੇ ਹਾਂ ਕਿ ਜੋ ਹੈ ਇਹ ਠੀਕ ਹੈ ਕਿ ਗੱਲ ਤਾਂ MSP ਜਾਂ ਕਿਸਾਨ ਮੰਗਾਂ ਜਿਹੜੀਆਂ ਉੱਥੇ ਹੀ ਖੜੀਆਂ ਨੇ। ਕਾਨੂੰਨ ਤਾਂ ਵਾਪਸ ਹੋ ਗਏ, ਲੇਕਿਨ ਹੁਣ ਨਵਾਂ ਕੁਝ ਬਣਾ ਕੇ ਸਟੇਟਾਂ ਨੂੰ ਦੇ ਰਹੇ ਨੇ ਜਿਹਦੇ ਥੱਲੇ ਜਿਹੜਾ ਉਹ ਵਿਕਟਰੀ ਨਹੀਂ ਹੋਈ ਦੂਜੇ ਪਾਸੇ ਲੈਣ। ਲੇਕਿਨ ਅਸੀਂ ਸਮਝਦੇ ਹਾਂ ਵੀ ਅਲਟੀਮੇਟ ਸੋਲੂਸ਼ਨ ਤਾਂ ਤੁਸੀਂ ਕਿਸੇ ਪਾਸਿਓਂ ਘੁੰਮਾ ਕੇ ਆ ਕੇ ਦੇਖੋ ਖਾਲਿਸਤਾਨ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਜਿਹੜੇ ਉੱਥੇ ਇਸ ਕਿਸਮ ਦੀ ਕੋਈ ਆਵਾਜ਼ ਚੁੱਕਦੇ ਨੇ ਹੱਕ ਸੱਚ ਇਨਸਾਫ ਦੇ ਲਈ, ਭਾਵੇਂ ਉਹ ਕੋਈ ਪੋਲੀਟੀਕਲ ਜਿਹੜੀ ਆ ਖਾਲਿਸਤਾਨ ਦੀ ਲਿਬਰੇਸ਼ਨ ਦੀ ਸਟਰਗਲ ਨਹੀਂ ਹੈ ਕਿਸਾਨਾਂ ਦੀ, ਲੇਕਿਨ ਸਾਡੇ ਸਿੱਖ ਕਿਸਾਨ ਨੇ, ਸਾਡੇ ਅੰਨਦਾਤਾ ਨੇ ਔਰ ਉਹਨਾਂ ਦੇ ਨਾਲ ਸੋਲੀਡੈਰਿਟੀ ਦਿਖਾਣੀ ਜ਼ਰੂਰੀ ਹੈ। ਸੋ ਅਸੀਂ ਅਪੀਲ ਕਰਾਂਗੇ ਕਿ ਕੱਲ੍ਹ ਦੀ ਇਸ ਪ੍ਰੋਟੈਸਟ ਰੈਲੀ ਦੇ ਵਿੱਚ 11 ਵਜੇ ਠੀਕ ਇੰਡੀਅਨ ਮਿਸ਼ਨ 235 ਈਸਟ 43rd ਸਟਰੀਟ ਦੇ ਉੱਤੇ ਇਕੱਠੇ ਹੋ। ਹੁਣ ਗੱਲ ਅਸੀਂ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਦੀ। ਮੀਡੀਆ ਰਿਪੋਰਟਸ ਨੇ ਕਿਹਾ ਕਿ ਭਾਈ 3 ਦਿਨਾਂ ਜਿਹੜਾ ਜੋੜ ਮੇਲਾ ਹੈ ਉਹ ਸਮਾਪਤ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਪਹਿਲਾਂ ਜੋ ਸਮਾਗਮ ਚੱਲਦੇ ਨੇ ਉਹਨਾਂ ਦਾ ਕਨਕਲੂਜਨ ਸਫਰੇ ਸ਼ਹਾਦਤ ਤਾਂ ਚੱਲ ਹੀ ਰਿਹਾ ਸੀ 2 ਹਫ਼ਤਿਆਂ ਤੋਂ, ਔਰ ਫਾਈਨਲ ਡੇ ਦੇ ਉੱਤੇ ਜਿਹੜਾ ਹੈ ਉਹ ਨਗਰ ਕੀਰਤਨ ਹੁੰਦਾ ਹੈ ਜਿਹਦੇ 'ਚ ਬਹੁਤ ਵੱਡੀ ਗਿਣਤੀ, ਲੱਖਾਂ ਦੀ ਗਿਣਤੀ ਹੁੰਦੀ ਹੈ ਔਰ ਅੱਜ ਵੀ ਬੜੀ ਸਫਲਤਾ ਦੇ ਨਾਲ ਇਹ ਹੋਇਆ। ਔਰ ਇਹ ਵੀ ਇੱਕ ਬੜੀ ਯੂਨੀਕ ਜਿੱਥੇ ਅਸੀਂ ਨਗਰ ਕੀਰਤਨ ਕਰਦੇ ਹਾਂ ਔਰ ਜਕਾਰਿਆਂ ਨਗਾਰਿਆਂ ਦੇ ਨਾਲ ਹੁੰਦਾ ਹੈ। ਇਹ ਨਗਰ ਕੀਰਤਨ ਦੀ ਇੱਕ ਹੋਰ ਜਿਹੜੀ ਹੈ ਉਹ ਵਿਲੱਖਣਤਾ ਹੈ ਕਿ ਇੱਕ ਮੌਕੇ ਤੇ ਪਹੁੰਚ ਕੇ ਜੋਤੀ ਸਰੂਪ ਜਿੱਥੇ ਕਿ ਇਹ ਸਾਹਿਬਜ਼ਾਦਿਆਂ ਨੂੰ ਦਾ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਜੀ, ਸੋਹਿਲੇ ਦਾ ਪਾਠ ਕੀਤਾ ਜਾਂਦਾ। ਹੁਣ ਇਹ ਆਪਣੇ ਆਪ ਦੇ ਵਿੱਚ ਔਰ ਇਹ ਸਾਰੀਆਂ ਭਾਵਕ ਮੂਮੈਂਟਸ ਨੇ ਔਰ ਅਸੀਂ ਕੱਲ ਇਹ ਜ਼ਿਕਰ ਵੀ ਕੀਤਾ ਸੀ ਕਿ ਵੀ ਸਾਡਾ ਜਿਹੜਾ ਮੈਸੇਜ ਹੈ ਉਸ ਧਰਤੀ ਤੋਂ ਜਿਹੜਾ 1704 ਤੋਂ ਬਾਅਦ 6 ਸਾਲ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰਨੀ, ਇਹੀ ਮੈਸੇਜ ਸੀ ਕਿ ਸਿੱਖੀ के नींव हम हैं सिरों पे उठा चले ਸਿੰਘੋं की सल्तनत का है पौधा लगा चले। ਔਰ ਅਸੀਂ ਇਹ ਵੀ ਕਿਹਾ ਸੀ ਕਿ ਵੀ ਇੱਕ ਪਾਸੇ ਇਸ ਨੂੰ ਬਹੁਤ ਜ਼ਿਆਦਾ ਵਿਰਾਗਮਈ ਅੰਦਾਜ਼ 'ਚ ਮਨਾਉਣ ਦਾ ਇੱਕ ਨਵਾਂ ਟ੍ਰੈਂਡ ਵੀ ਸ਼ੁਰੂ ਹੋਇਆ। ਬੇਸ਼ੱਕ ਇਹ ਇੱਕ ਹਿਊਮਨ ਐਮੋਸ਼ਨ ਔਰ ਸਾਡੇ ਲਈ ਇਹ ਬੜੀਆਂ ਇਹ ਪਲ ਸਾਨੂੰ ਉਸ ਪੀਰੀਅਡ 320 ਵਰੇ ਪਹਿਲਾਂ ਲੈ ਜਾਂਦੇ ਨੇ ਜਿੱਥੇ ਵੀ ਕਿਤੇ ਸਿੱਖ ਬੈਠਾ ਹੈ, ਪਰ ਇਸ ਨੂੰ ਮਹਿਜ਼ ਇਸ ਲੈਵਲ ਤੱਕ ਨਾ ਲਾਏ ਕਿਉਂਕਿ ਸਿੱਖ ਦਾ ਜੀਵਨ ਚੜ੍ਹਦੀ ਕਲਾ ਦਾ ਜੀਵਨ ਹੈ, ਭਾਣੇ 'ਚ ਰਹਿਣ ਦਾ ਹੈ ਔਰ ਇਸ ਸਾਰੇ 'ਚੋਂ ਜਸਟਿਸ ਲੈਣ ਦਾ ਹੈ। ਜੇ ਇਹ ਰਿਜ਼ੋਲਵ ਨਹੀਂ ਹੈ ਜਾਂ ਸਾਡੇ ਉੱਥੋਂ ਦੇ ਜਾਂ ਦੁਨੀਆ 'ਚ ਜਿੱਥੇ ਹੋਰ ਲੋਕ ਬੈਠੇ ਨੇ, ਪ੍ਰਚਾਰਕ ਨੇ ਜਾਂ ਕੀਰਤਨੀਏ ਨੇ ਜਾਂ ਕਥਾਵਾਚਕ ਨੇ ਜਾਂ ਬੁਲਾਰੇ ਨੇ, ਜੇ ਉਹ ਇਹ ਆਰਟੀਕੂਲੇਟ ਨਹੀਂ ਕਰਦੇ ਕਿ ਭਾਈ ਅਲਟੀਮੇਟਲੀ ਇਹ ਜ਼ੁਲਮ ਜੋ ਵਜੀਦ ਖਾਨ ਨੇ ਸੂਬਾ ਸਰਹੰਦ ਨੇ ਜਾਂ ਔਰੰਗਜ਼ੇਬ ਦੇ ਹੁਕਮਾਂ ਥੱਲੇ ਜਾਂ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਥੱਲੇ ਹੋ, ਕਿਉਂਕਿ ਉਹਨਾਂ ਕੋਲ ਪੋਲੀਟੀਕਲ ਪਾਵਰ ਸੀ ਔਰ ਇਸ ਦਾ ਜਵਾਬ ਜਿਹੜਾ ਹੈ ਉਹ ਪੋਲੀਟੀਕਲ ਜਿਹੜਾ ਹੀ ਸੀ ਰਾਜ ਕਰੇਗਾ ਖਾਲਸਾ ਦੇ ਨਾਲ ਕਿ ਅਸੀਂ ਜਿਹੜਾ ਹੈ ਸੋਵਰਨ ਇੰਡੀਪੈਂਡੈਂਟ ਹਾਂ ਔਰ ਅਸੀਂ ਜ਼ੁਲਮ ਰਾਜ ਦਾ ਜਿਹੜਾ ਹੈ ਉਹ ਨਾਸ ਕਰਾਂਗੇ, ਉਸ ਨੂੰ ਤਬਾਹ ਕਰਾਂਗੇ। ਅਸੀਂ ਇੱਥੇ ਵੀ ਦੱਸ ਦਈਏ ਕਿ ਕੱਲ੍ਹ ਦੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਇੱਕ ਥਾਂ ਅਮਰ ਖਾਲਸਾ ਟ੍ਰੈਕਟ ਦਾ ਜਾਂ ਇੱਕ ਛੋਟੀ ਕਿਤਾਬ ਦਾ ਹਵਾਲਾ ਦਿੱਤਾ ਸੀ ਜਿਸ ਦੇ ਵਿੱਚ ਮੈਸੇਜ ਸੀ ਕਿ ਭਾਈ ਕਿਵੇਂ ਸਿੰਘਾਂ ਨੇ ਜਿਹੜਾ ਉਹ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਇਆ ਔਰ ਉਹਨਾਂ ਦਾ ਰਿਜ਼ੋਲਵ ਸੀ ਕਿ ਅਸੀਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ। ਤੇ ਲੋਕ ਕਹਿੰਦੇ ਸੀ ਇਹ ਤੇ ਬਾਬਰਿਆਂ ਦੀਆਂ ਗੱਲਾਂ ਨੇ। ਮੈਂ ਕਿਹਾ ਸੀ ਕਿ ਹਿਸਟੋਰੀਅਨ ਤਰਲੋਕ ਸਿੰਘ ਹੋਰਾਂ ਦੀ ਲਿਖਤ ਹੈ। ਮੈਨੂੰ ਉਦੋਂ ਵੀ ਵੈਸੇ ਲੱਗਾ ਸੀ ਕਿ ਮੈਂ ਡਾਈਕੋਟਮੀ 'ਚ ਸੀ, ਸਾਡੇ ਇੱਕ ਵਿਊਅਰ ਨੇ ਸਾਨੂੰ ਕਰੈਕਟ ਕੀਤਾ, ਸਰਕਰਮ ਸਿੰਘ ਹਿਸਟੋਰੀਅਨ, ਅਮਰ ਖਾਲਸਾ ਦੇ ਥੱਲੇ ਉਹਨਾਂ ਦੀ ਇਹ ਲਿਖਤ ਹੈ। ਸੋ ਉਹਨਾਂ ਨੇ ਇਹ ਰਿਮਾਈਂਡ ਕਰਵਾਇਆ ਸੀ ਕਿ ਸਿੱਖਾਂ ਦਾ ਫਿਰ ਰਿਜ਼ੋਲਵ ਕੀ ਸੀ, ਡਿਟਰਮੀਨੇਸ਼ਨ ਕੀ ਸੀ ਔਰ ਕਿਵੇਂ ਸਿੱਖਾਂ ਨੇ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ,
5-5 ਇੱਟਾਂ ਦਰਿਆ ਦੇ ਵਿੱਚ ਸੁੱਟ ਕੇ ਉਸ ਕਿਸੇ ਇੱਟ ਨੂੰ ਵਾਪਸ ਉਸਾਰੀ ਦੇ ਵਿੱਚ ਵੀ ਨਹੀਂ ਲੱਗਣ ਦਿੱਤਾ। ਜਿਹੜਾ ਅੱਜ ਦਾ ਸਰਹੰਦ ਹੈ, 2 ਕੋ ਉਜੜ ਕੇ ਵਸਿਆ, ਫਿਰ ਉਸ ਧਰਤੀ ਦੇ ਉੱਤੇ ਖੋਤੇ ਨਾਲ ਹਲ ਚਲਾਏ ਤਾਂ ਕਿ ਫਾਈਨਲ ਉਸ ਦੀ ਜਿਹੜੀ ਆ ਉਹ ਤੈਅ ਲਾ ਦਿੱਤੀ ਗਈ। ਹੁਣ ਇਸ ਸਾਰੇ ਦੇ ਚੱਲਦਿਆਂ ਬੇਸ਼ੱਕ ਜਦੋਂ ਇਹ ਸਫਰੇ ਸ਼ਹਾਦਤ ਦੇ ਵਿੱਚ ਅੱਡ-ਅੱਡ ਨਾਇਕਾਂ ਦਾ ਜ਼ਿਕਰ ਹੋਇਆ ਜਾਂ ਹੁੰਦਾ ਤੇ ਅਸੀਂ ਜਿੱਥੇ ਸਰਹੰਦ ਦੀ ਕਚਹਿਰੀ ਦੇ ਵਿੱਚ ਵਜੀਦ ਖਾਂ ਜਾਂ ਸੁੱਚਾ ਨੰਦ ਉਸ ਦਾ ਕਿਰਦਾਰ, ਉਸ ਨੂੰ ਜਿਹਨੂੰ ਝੂਠਾ ਨੰਦ ਸਿੱਖਾਂ ਨੇ ਕਿਹਾ, ਔਰ ਜਦੋਂ ਚੱਪੜ ਚਿੜੀ ਜਾਂ ਛੱਪੜ ਝਿੜੀ ਦੀ ਜੰਗ ਹੁੰਦੀ ਹੈ ਔਰ ਵਜੀਦ ਖਾਂ ਮਾਰਿਆ ਜਾਂਦਾ ਹੈ, ਕਿਵੇਂ ਉਹਨੂੰ ਉਹਦੀ ਲਾਸ਼ ਨੂੰ ਧੂ ਕੇ ਸਰਹੰਦ ਜਿਹੜਾ ਕਿ ਉੱਥੋਂ 20 ਕਿਲੋਮੀਟਰ ਹੈ ਅੱਜ ਵੀ, ਉੱਥੇ ਲਿਆਂਦਾ ਜਾਂਦਾ ਹੈ। ਸੁੱਚਾ ਨੰਦ ਜਿਹੜਾ ਕਿ ਤਿਆਰੀ 'ਚ ਸੀ ਉੱਥੋਂ ਭੱਜਣ ਦੀ ਸ਼ਹਿਰ ਦੇ, ਉਹਨੂੰ ਦਬੋਚ ਲਿਆ ਜਾਂਦਾ ਹੈ, ਉਹਨੂੰ ਵੀ ਉਸ ਅੰਦਾਜ਼ 'ਚ ਹੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਜੋ ਕਿ ਡਿਜ਼ਰਵ ਕਰਦੇ ਨੇ। ਪਰ ਜਿਹੜੇ ਬਹੁਤ ਸੁਹਿਰਦ ਕਰੈਕਟਰ, ਇਸ ਗੱਲ ਦਾ ਧਿਆਨ ਰਹੇ, ਜਿਵੇਂ ਅੱਜ ਦੇ ਸੰਘਰਸ਼ 'ਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡੀ ਲੜਾਈ ਦਿੱਲੀ ਸਾਮਰਾਜ ਦੇ ਨਾਲ ਹੈ, ਇੰਡੀਅਨ ਸਟੇਟ ਦੇ ਨਾਲ ਹੈ, ਉਹ ਸਟੇਟ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਦੀ ਪੁਸ਼ਤਪਨਾਹੀ ਕਰਦੀ ਹੈ, ਜਿਹੜਾ ਅੱਜ ਹਿੰਦੂਤਵਾ ਦੇ ਨਾਂ ਥੱਲੇ ਪ੍ਰਫੁੱਲਤ ਹੋ ਰਹੀ ਵਿਚਾਰਧਾਰਾ ਹੈ, ਔਰ ਇਹ ਸਿੱਖੀ ਦੇ ਖਿਲਾਫ ਇਹਨਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ। ਅਸੀਂ ਜਿਹੜਾ ਇਹ ਸਾਰੇ ਤਜਰਬੇ 'ਚੋਂ 47 ਤੋਂ 84 ਤੱਕ ਅਸੀਂ 37 ਸਾਲ ਇਸ ਇੰਡੀਅਨ ਸਟੇਟ ਦੇ ਨਾਲ ਰਹਿਣ ਦੀ ਕੋਸ਼ਿਸ਼ ਕੀਤੀ। ਇਹਦੇ ਬਾਵਜੂਦ ਕਿ ਨਾ ਅਸੀਂ ਇਹਨਾਂ ਦੇ ਸੰਵਿਧਾਨ ਨੂੰ ਮੰਨਿਆ, ਨਾ ਇਹਨਾਂ ਦੇ ਕਨਸਟੀਟਿਊਸ਼ਨ ਦੇ ਉੱਤੇ ਦਸਤਖਤ ਕੀਤੇ, ਲੇਕਿਨ ਇਹਨਾਂ ਨੇ ਸਾਡੇ ਤੇ ਟੋਟਲ ਵਾਰ ਵਿੱਢੀ ਔਰ ਅਲਟੀਮੇਟਲੀ ਜੂਨ 84 ਤੋਂ ਬਾਅਦ ਸਾਡੇ ਰਸਤੇ ਬਿਲਕੁਲ ਵੱਖਰੇ ਹੋ ਗਏ ਔਰ ਇੰਡੀਅਨ ਸਟੇਟ ਦੇ ਨਾਲ ਸਾਡਾ ਕੋਈ ਟਰਕ ਨਹੀਂ ਹੈ ਔਰ ਅਸੀਂ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ ਜਿਹੜੀ ਕਿ ਇੰਡੀਅਨ ਸਟੇਟ ਦੇ ਨਾਲ ਹੈ। ਹੁਣ ਇਹ ਗੱਲ ਬੜੀ ਜ਼ਰੂਰੀ ਹੈ ਅੱਜ ਦੇ ਕੰਟੈਕਸਟ ਵੀ ਕਿ ਇਹ ਕੋਈ ਹਿੰਦੂ ਸਿੱਖ ਲੜਾਈ ਨਹੀਂ ਹੈ, ਜਿਵੇਂ ਕਿ ਇੰਡੀਅਨ ਸਟੇਟ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨੈਰੇਟਿਵ 'ਚੋਂ। ਔਰ ਈਵਨ ਜੇ ਬਾਹਰਲੇ 5 ਆਈਜ਼ ਕੰਟਰੀਜ਼ 'ਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਤੁਰੀ ਤੇ ਈਵਨ ਜਿਵੇਂ ਬਰੈਂਪਟਨ ਦੇ ਇੱਕ ਮੰਦਰ ਦੇ ਵਿੱਚ ਜਿੱਥੇ ਇੰਡੀਅਨ ਕੌਂਸੂਲੇਟ ਆਇਆ ਉਹਦੇ ਬਾਹਰ ਪ੍ਰੋਟੈਸਟ ਨੂੰ ਵੀ ਉਹਨਾਂ ਨੇ ਮੰਦਰ ਤੇ ਹਮਲਾ ਬਣਾ ਕੇ ਇਹਨੂੰ ਹਿੰਦੂ ਸਿੱਖ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚੋਂ ਫੇਲ ਹੋਏ ਬੁਰੀ ਤਰ੍ਹਾਂ, ਕਿਉਂਕਿ ਅਲਟੀਮੇਟਲੀ ਟਰੂ ਜਿਹੜੀ ਕਹਾਣੀ ਸੀ ਉਹ ਬਾਹਰ ਆ ਗਈ। ਸੋ ਅਸੀਂ ਸਮਝਦੇ ਹਾਂ ਵੀ ਇਵੇਂ ਹੀ ਇਹ ਗੱਲ ਜੇ ਅਸੀਂ ਬੀਤੇ 'ਚ ਜਾ ਕੇ ਦੇਖੀਏ ਕਿ ਸਿੱਖਾਂ ਦੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ, ਮੁਗਲਿਆ ਰਾਜ ਦੇ ਖਿਲਾਫ ਸੀ, ਜਿਹੜਾ ਮੁਗਲਿਆ ਸਲਤਨਤ ਜ਼ੁਲਮ ਦੇ ਸਹਾਰੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ, ਮੁੱਢਲੇ ਹੱਕ ਖੋ ਰਹੀ ਸੀ। ਔਰ ਇਹੀ ਕਾਰਨ ਹੈ ਕਿ ਇਹ ਲੜਾਈ ਸਿਰਫ ਇਸ ਲੜਾਈ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਇਹੀ ਨਹੀਂ ਕਿ ਸਿੱਖਾਂ ਨੇ ਹੀ ਸ਼ਮੂਲੀਅਤ ਕੀਤੀ, ਜਿਹੜੇ ਸੱਚਮੁੱਚ ਦੇ ਮਜ਼ਹਬੀ ਮੁਸਲਮਾਨ ਵੀ ਸਨ, ਜਿਹੜੇ ਮਹਿਸੂਸ ਕਰਦੇ ਸੀ ਕਿ ਇਹ ਧੱਕਾ ਕਰ ਰਿਹਾ ਹੈ ਔਰੰਗਜ਼ੇਬ ਜਾਂ 22 ਧਾਰ ਦੇ ਪਹਾੜੀ ਰਾਜੇ, ਉਹਨਾਂ ਨੇ ਆਪਣੇ ਮਜ਼ਹਬੀ ਭਰਾਵਾਂ ਨੂੰ ਛੱਡ ਕੇ, ਆਪਣੀ ਮਜ਼ਹਬੀ ਹਕੂਮਤ ਨੂੰ ਛੱਡ ਕੇ ਸਿੱਖਾਂ ਦੇ ਨਾਲ ਆ ਕੇ ਉਹ ਖਲੋਤੇ, ਸਾਥ ਦਿੱਤਾ। ਔਰ ਅਸੀਂ ਅਕਸਰ ਜਦੋਂ ਪਹਿਲੀ ਲੜਾਈ ਜਿਹੜੀ 10ਵੇਂ ਪਾਤਸ਼ਾਹ ਆਪਣੇ ਜੀਵਨ ਦੀ ਕਰਦੇ ਨੇ, ਭੰਗਾਣੀ ਦਾ ਯੁੱਧ, ਜਿਹਦੇ 'ਚ ਇੱਕ ਪਾਸੇ 22 ਧਾਰ ਦੇ ਪਹਾੜੀ ਰਾਜਿਆਂ ਦੀ ਸਾਂਝੀ ਫੌਜ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਉਹ ਅਜੇ ਖਾਲਸਾ ਦੀ ਸਾਜਨਾ ਨਹੀਂ ਹੋਈ ਔਰ ਉਹ ਸਾਰੇ 'ਚੋਂ ਸਧਾਰਨ ਸਿੱਖ ਜਿਨ੍ਹਾਂ ਦੇ ਕੋਲ ਜੋ ਆਉਂਦਾ ਹੈ ਉਹ ਹਥਿਆਰ ਉਹਨਾਂ ਦੇ ਕੋਲ ਹੈ। ਔਰ ਉਸ ਮੌਕੇ 'ਤੇ ਜਿਵੇਂ 5 ਪਠਾਨ ਜਿਨ੍ਹਾਂ ਦੇ 100 ਦਾ ਦਸਤਾ ਸੀ, ਉਹਨਾਂ ਕੋਲ ਕਿਸੇ ਵੇਲੇ ਔਰੰਗਜ਼ੇਬ ਨੇ ਆਪਣੀ ਫੌਜ 'ਚੋਂ ਉਹਨਾਂ ਨੂੰ ਕੱਢ ਦਿੱਤਾ ਸੀ ਔਰ ਉਹ ਆਪਣੇ ਸੈਯਦ ਪੀਰ ਬੁੱਧੂ ਸ਼ਾਹ, ਉਹਨਾਂ ਦਾ ਨਾਂ ਹੋਰ ਹੈ ਪਰ ਇਹ ਜਿਹੜਾ ਮਸ਼ਹੂਰ ਨਾਂ ਹੈ ਬੁੱਧੂ ਸ਼ਾਹ ਕਰਕੇ ਹੈ, ਸਡੌਰੇ ਦੇ ਵਿੱਚ ਉਹਨਾਂ ਦਾ ਮੁਕਾਮ ਸੀ, ਉਹਨਾਂ ਦੇ ਉਹ ਮੁਰੀਦ ਸੀ ਕੋਈ ਉਹਨਾਂ 'ਚੋਂ ਪਠਾਨ, ਉਹਨਾਂ ਕੋਲ ਆਏ ਕਿ ਜੀ ਸਾਡੇ ਕੋਲ ਤਾਂ ਰੋਟੀ ਰੋਜ਼ੀ ਦੇ ਲਾਲੇ ਪਏ ਹੋਏ ਨੇ, ਸਾਨੂੰ ਕੱਢ ਦਿੱਤਾ। ਸੋ ਉਹਨਾਂ ਨੇ ਰਿਕਮੈਂਡ ਕਰਕੇ ਉਹਨਾਂ 5 ਨੂੰ 10ਵੇਂ ਪਾਤਸ਼ਾਹ ਦੇ ਕੋਲ ਭੇਜਿਆ ਔਰ ਉਹਨਾਂ ਨੂੰ ਜਿਹੜਾ ਹੈ ਉੱਥੇ ਉਹਨਾਂ ਨੇ ਜਿਹੜਾ ਉਹ ਤਨਖਾਹ ਦੇ ਉੱਤੇ ਰੱਖ ਲਿਆ। ਔਰ ਇਹ ਜਦੋਂ ਪਹਿਲੀ ਜੰਗ ਸ਼ੁਰੂ ਹੁੰਦੀ ਹੈ ਭੰਗਾਣੀ ਦੀ, ਹੁਣ ਉਹ ਪਹਾੜੀ ਰਾਜੇ ਸਮਝਦੇ ਸੀ ਕਿ ਵੀ ਗੁਰੂ ਸਾਹਿਬ ਦੇ ਨਾਲ ਤਾਂ ਕੋਈ ਟ੍ਰੇਨਡ ਫੌਜੀ ਨਹੀਂ ਹੈਗੇ, ਉਹ ਤਾਂ ਜਿਹੜੇ ਟ੍ਰੇਨਡ ਜਾਂ ਦੂਜੇ ਸੋਲਜਰ ਨੇ ਉਹ ਤਾਂ ਪਠਾਨ ਹੀ ਨੇ ਜਿਹੜੇ 100 ਦੇ ਦਸਤੇ 'ਚ 5 ਨੇ, ਵੀ ਜੇ ਅਸੀਂ ਉਹਨਾਂ ਨੂੰ ਖਰੀਦ ਲਈਏ
ਤੇ ਇਹ ਤਾਂ ਲੜਾਈ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਜਿੱਤ ਲਾਂਗੇ। ਔਰ ਉਹ ਪਹਾੜੀ ਰਾਜਿਆਂ ਨੇ ਵੱਡਾ ਧਨ ਦੇ ਕੇ ਔਰ ਲੁੱਟ ਦਾ ਮਾਲ ਵੀ ਦੇਣ ਦਾ ਔਰ ਹੋਰ ਕਰਕੇ 4 ਸਰਦਾਰ ਜਿਹੜੇ ਸੀ 100-100 ਦੇ ਜਥਿਆਂ ਵਾਲੇ, ਉਹਨਾਂ ਨੂੰ ਆਪਣੇ ਵੱਲ ਕਰ ਲਿਆ। ਇੱਕ ਜਿਹੜਾ ਹੈ ਉਹ ਅੜਿਆ ਰਿਹਾ, ਉਹਨੇ ਕਿਹਾ ਭਾਈ ਨਹੀਂ, ਅਸੀਂ ਜਦੋਂ ਮੁਸੀਬਤ ਦੇ ਵਿੱਚ ਸੀ ਉਦੋਂ ਗੁਰੂ ਸਾਹਿਬ ਨੇ ਸਾਡੀ ਬਾਂਹ ਫੜੀ ਸੀ, ਸਾਨੂੰ ਉਹਨਾਂ ਨੇ ਰਿਜ਼ਕ ਦਿੱਤਾ ਹੈ, ਅਸੀਂ ਗਦਾਰੀ ਨਹੀਂ ਕਰਨੀ, ਅਸੀਂ ਗੁਰੂ ਸਾਹਿਬ ਵੱਲੋਂ ਹੀ ਲੜਾਂਗੇ। ਔਰ ਜਦੋਂ ਪੀਰ ਬੁੱਧੂ ਸ਼ਾਹ ਨੂੰ ਇਹ ਪਤਾ ਲੱਗਦਾ ਹੈ ਕਿ ਵੀ ਜਿਹੜੇ 400 ਉਹਨਾਂ ਦੇ ਭੇਜੇ ਹੋਏ ਨੇ, 500 ਚੋਂ 400 ਦੂਜੇ ਪਾਸੇ ਜਾ ਰਹੇ ਨੇ ਪਹਾੜੀ ਫੌਜ ਦੇ ਨਾਲ, ਤੇ ਉਹ ਆਪਣੇ 3-4 ਪੁੱਤਰਾਂ 600-700 700-800 ਮੁਰੀਦਾਂ ਦੇ ਨਾਲ ਉਹ ਭੰਗਾਣੀ ਦੇ ਵਿੱਚ ਆ ਕੇ ਡਟ ਜਾਂਦੇ ਨੇ, ਜੂਝਦੇ ਨੇ। ਔਰ ਪਹਿਲੀ ਉਹ ਜੰਗ ਜਿਹੜੀ 10ਵੇਂ ਪਾਤਸ਼ਾਹ ਦੇ ਜੀਵਨ ਦੀ ਹੈ, ਜਿਹਦੇ 'ਚ ਸਿੱਖਾਂ ਤੇ ਮੁਸਲਮਾਨਾਂ ਦਾ ਖੂਨ ਇੱਕ ਥਾਂ ਡੁੱਲਦਾ ਹੈ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਔਰ ਉਹਦੇ 'ਚ ਪੀਰ ਬੁੱਧੂ ਸ਼ਾਹ ਦੇ 3 ਪੁੱਤਰ ਔਰ ਕਈ 100 ਮੁਰੀਦ ਵੀ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ। ਐਗਜ਼ੈਕਟ ਫਿਗਰ ਨਹੀਂ ਹੈ ਪਰ ਬਹੁਤ ਵੱਡੀ ਗਿਣਤੀ। ਔਰ ਅਸੀਂ, ਸਾਡਾ ਇਤਿਹਾਸ ਇਸ ਗੱਲ ਦੇ ਨਾਲ ਜਿਹੜਾ ਹੈ ਉਸ ਨੂੰ ਫਖਰ ਦੇ ਨਾਲ ਕਹਿੰਦਾ ਹੈ ਕਿ ਜਦੋਂ ਜੰਗ ਜਿੱਤੀ ਗਈ, ਗੁਰੂ ਸਾਹਿਬ ਨੇ ਆਪਣੇ ਯੋਧਿਆਂ ਨੂੰ ਵੀ ਸਿਰੋਪਾਓ ਦਿੱਤੇ ਤੇ ਪੀਰ ਬੁੱਧੂ ਸ਼ਾਹ ਉਹਨਾਂ ਨੂੰ ਕਿਹਾ ਕਿ ਜੀ ਦੱਸੋ ਪੀਰ ਜੀ, ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਤੇ ਉਹਨਾਂ ਨੇ, ਕਿਉਂਕਿ 10ਵੇਂ ਪਾਤਸ਼ਾਹ ਦੇ ਮੂਏ ਮੁਬਾਰਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਕੇਸ ਜਿਹੜਾ ਕੰਘਾ ਕੱਢਿਆ ਹੋਇਆ, ਕੰਘੇ ਦੇ ਵਿੱਚ ਅੜੇ ਹੋਏ ਜਿਹੜੇ ਅੜੇ ਕਿਹਾ ਜਾਂਦਾ, ਅਸੀਂ ਉਹਨਾਂ ਨੂੰ ਮੂਏ ਮੁਬਾਰਕ ਕਹਿੰਦੇ ਹਾਂ, ਉਹਨਾਂ ਨੇ ਝੋਲੀ ਅੜ ਕੇ ਕਿਹਾ ਵੀ ਮੈਨੂੰ ਇਹੀ ਬਖਸ਼ੋ, ਇਹਦੇ ਚੋਂ ਹੀ ਤੁਹਾਡੇ ਮੂਏ ਮੁਬਾਰਕ ਚੋਂ ਤੁਹਾਡੇ ਮੈਂ ਦੀਦਾਰ ਕਰਾਂਗਾ। ਹੁਣ ਇਹ ਬਹੁਤ ਵੱਡੀ ਗੱਲ ਸੀ। ਔਰ ਇਹ ਜਿਹੜੇ ਨੇ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਦੇ ਕੋਲ ਲੰਮਾ ਸਮਾਂ ਰਹੇ, ਬਾਅਦ ਦੇ ਵਿੱਚ ਸ਼ਾਇਦ ਜਿਹੜਾ ਗੁਰਦੁਆਰਾ ਸਿਰੋਪਾਓ ਸਾਹਿਬ ਹੈ ਨਾਭੇ 'ਚ, ਨਾਭੇ ਦੇ ਰਾਜੇ ਨੇ ਉਹਨਾਂ ਦੇ ਵੰਸ਼ਜਾਂ 'ਚੋਂ ਖਰੀਦ ਕੇ ਉੱਥੇ ਉਹਨਾਂ ਨੇ ਰੱਖੇ। ਔਰ ਬਾਅਦ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਇੱਧਰੋਂ ਚਲੇ ਗਏ, ਅਨੰਦਪੁਰ ਖਾਲੀ ਕਰ ਦਿੱਤਾ, ਔਰ ਦੂਸਰਾ ਔਰ ਉਸ ਇਲਾਕੇ ਨੇ ਦੇ ਜਿਹੜੇ ਜਾਬਰ ਹਾਕਮ ਸੀ ਉਹਨਾਂ ਨੇ ਦਿੱਲੀ ਦਰਬਾਰ ਤੱਕ ਸ਼ਿਕਾਇਤ ਕਰਕੇ, ਔਰ ਦੂਸਰਾ ਪੀਰ ਬੁੱਧੂ ਸ਼ਾਹ, ਉਹਨਾਂ ਦੀ ਘਰਵਾਲੀ ਬੀਬੀ ਨਸੀਰਾ, ਉਹਨਾਂ ਨੂੰ ਬਹੁਤ ਟੌਰਚਰ ਕਰਕੇ ਸ਼ਹੀਦ ਕੀਤਾ, ਜਿਹਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਸੀ। ਸੋ ਇਹ ਪਹਿਲਾ ਵਾਕਿਆ ਹੈ। ਹੁਣ ਅਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ 22 ਤਾਰ ਦੇ ਪਹਾੜੀ ਰਾਜੇ ਹਿੰਦੂ ਨੇ। ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ ਤੇ ਲਗਭਗ 11 ਜੰਗਾਂ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਨੇ, ਤੇ ਇਧਰ ਪੀਰ ਬੁੱਧੂ ਸ਼ਾਹ ਵਰਗਾ ਕਿਰਦਾਰ ਹੈ। ਹੁਣ ਅਸੀਂ ਰਾਹ ਦੇ ਵਿੱਚ ਜਦੋਂ ਗੁਰੂ ਸਾਹਿਬ ਨਿਕਲਦੇ ਨੇ ਆਨੰਦਗੜ੍ਹ ਦੇ ਕਿਲੇ ਚੋਂ, ਔਰ ਫਿਰ ਬੀਬੀ ਮੁਮਤਾਜ਼ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ ਜਦੋਂ ਅਸੀਂ ਨਿਹੰਗ ਖਾਨ ਜਿਹੜਾ ਗੁਰੂ ਸਾਹਿਬ ਨੂੰ ਜਿਹੜਾ ਪੱਠਾ ਸਾਹਿਬ ਨਾਲ ਜੁੜਿਆ ਹੋਇਆ ਇਤਿਹਾਸ ਜਾਂ ਦੂਜੇ, ਔਰ ਬੀਬੀ ਮੁਮਤਾਜ਼ ਕਿਵੇਂ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਮਸਤ ਹਾਥੀਆਂ ਦਾ ਜਿਹੜਾ ਉਹ ਮੁਹਾਰ ਮੋੜੀ ਸੀ ਨਾਗਣੀ ਬਰਛੇ ਦੇ ਨਾਲ, ਉਹ ਸਖਤ ਹਾਲਤ 'ਚ ਜ਼ਖਮੀ ਨੇ, ਔਰ ਕਿਵੇਂ ਨਿਹੰਗ ਖਾਨ ਉਹਨਾਂ ਨੂੰ ਜਿਹੜਾ ਆਪਣੇ ਪਨਾਹ ਦਿੰਦਾ ਹੈ, ਆਪਣੇ ਕੋਲ ਰੱਖਦਾ ਹੈ। ਔਰ ਜਿਉਂ ਹੀ ਮੁਗਲੀਆ ਦਸਤਾ ਆਉਂਦਾ ਹੈ ਕਿ ਭਾਈ ਇੱਥੇ ਕੋਈ ਹੈ ਤਾਂ ਨਹੀਂ, ਤੇ ਉਹ ਉਹਨਾਂ ਦੇ ਜਿਸ ਕਮਰੇ ਦੇ ਵਿੱਚ ਮੁਮਤਾਜ਼ ਔਰ ਭਾਈ ਬਚਿੱਤਰ ਸਿੰਘ ਜਿਹੜੇ ਕਿ ਜ਼ਖਮੀ ਹਾਲਤ 'ਚ ਨੇ, ਉਹ ਕਹਿੰਦੇ ਨੇ ਵੀ ਇਹ ਮੇਰੇ ਧੀ ਜਵਾਈ ਨੇ ਇੱਥੇ, ਔਰ ਇਸਲਾਮ 'ਚ ਪਰਦਾ ਤਾਂ ਹੈ, ਉਹਦੀ ਉਹ ਤਲਾਸ਼ੀ ਨਹੀਂ ਲੈਂਦੇ। ਔਰ ਬਾਅਦ ਦੇ ਵਿੱਚ ਭਾਈ ਬਚਿੱਤਰ ਸਿੰਘ ਉੱਥੇ ਹੀ ਸ਼ਹੀਦ ਹੋ ਜਾਂਦੇ ਨੇ। ਔਰ ਉਹ ਬੀਬੀ ਮੁਮਤਾਜ਼ ਸਾਰੀ ਉਮਰ ਜਿਹੜੀ ਹੈ ਫਿਰ ਬੰਦਗੀ 'ਚ ਗੁਜ਼ਾਰਦੀ ਹੈ ਕਿ ਮੇਰੇ ਪਿਤਾ ਨੇ ਇਹ ਵਾਕ ਕਿਹਾ ਸੀ ਤੇ ਹੁਣ ਮੈਂ ਜਿਹੜਾ ਕੋਈ ਕਿਤੇ ਨਿਕਾਹ ਨਹੀਂ ਕਰਨਾ ਹੈ। ਹੁਣ ਇਹ ਛੋਟੇ ਕਰੈਕਟਰ ਨਹੀਂ ਨੇ। ਔਰ ਜਦੋਂ ਅਸੀਂ ਸੂਬਾ ਸਰਹੰਦ ਦੀ ਕਚਹਿਰੀ ਦੀ ਗੱਲ ਕਰਦੇ ਤੇ ਫਿਰ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ, ਜਿਸ ਦਾ ਆਪਣਾ ਭਰਾ ਸਕਾ ਗੁਰੂ ਸਾਹਿਬ ਦੇ ਹੱਥੋਂ ਚਮਕੌਰ ਦੀ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ, ਔਰ ਵਜੀਦ ਖਾਨ, ਉਹਨੂੰ ਪਤਾ ਵੀ ਉਹਨਾਂ ਦਾ ਭਰਾ ਮਾਰਿਆ ਗਿਆ, ਉਹ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ ਵੀ ਆ ਲੈ ਜਾ ਗੁਰੂ ਦੇ ਬੱਚੇ, ਇਹਨਾਂ ਨੂੰ ਤੂੰ ਸਜ਼ਾ ਦੇ, ਆਪਣਾ ਜੋ ਤੇਰਾ ਬਦਲਾ ਕੱਢ। ਉਹਨੇ ਕਿਹਾ ਵੀ ਨਾ, ਇਹ ਸ਼ੀਰਖੋਰ ਬੱਚੇ ਨੇ, ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਹਾਂ, ਮੈਂ 10ਵੇਂ ਗੁਰੂ ਗੋਬਿੰਦ ਸਿੰਘ ਬਾਗੀ ਨੇ ਉਹਨਾਂ ਦੇ ਖਿਲਾਫ ਮੈਂ ਲੜਾਂਗਾ, ਮੈਨੂੰ ਐਕਸਪੀਡੀਸ਼ਨ ਦਿਓ, ਮੈਂ ਜਾ ਕੇ ਜੰਗ ਕਰਾਂਗਾ। ਔਰ ਬਾਅਦ ਦੇ ਵਿੱਚ ਚੱਪੜਚਿੜੀ ਦੀ ਲੜਾਈ ਦੇ ਵਿੱਚ ਵੀ ਹੋ ਗਿਆ, ਜਦੋਂ ਉਹ ਲੜਾਈ ਜੰਗ ਹੋਈ ਬੰਦਾ ਸਿੰਘ ਬਹਾਦਰ ਦੇ ਵੇਲੇ 1710 ਦੇ ਵਿੱਚ। ਲੇਕਿਨ ਉਹਨੇ ਕਿਹਾ ਵੀ ਨਹੀਂ, ਇਹਨਾਂ ਦਾ ਉਹਨੇ ਇਨਕਾਰ ਕੀਤਾ। ਔਰ ਫਿਰ ਜਦੋਂ ਉੱਥੇ ਪਹੁੰਚਦਾ ਹੈ ਔਰ ਉਹ ਦੇਖਦਾ ਹੈ ਜਿਹੜੀ ਉਹ ਸਾਰੀ ਡਿਬੇਟ, ਕਾਜ਼ੀ ਦਾ ਫਤਵਾ, ਸੁੱਚਾਨੰਦ ਦਾ ਸੱਪਾਂ ਦੇ ਬੱਚੇ ਸੱਪ ਪੀਏ ਉਹ, ਤੇ ਸ਼ੇਰ ਮੁਹੰਮਦ ਖਾਨ ਵਾਕ ਆਊਟ ਕਰਦਾ। ਉਹਨਾਂ ਨੇ ਕਿਹਾ ਵੀ ਨਹੀਂ,
ਸ਼ੀਰਖੋਰ ਬੱਚਿਆਂ ਨੂੰ ਜਿਹੜੀ ਹੈ ਸਜ਼ਾ ਦੇਣ ਦੀ ਹਮਾਇਤ ਨਹੀਂ ਕਰਦੀ, ਕਿਉਂਕਿ ਇਹਨਾਂ ਨੇ ਕੋਈ ਜਿਹੜਾ ਹੈ ਉਹ ਬਗਾਵਤ ਨਹੀਂ ਕੀਤੀ ਹੋਈ। ਔਰ ਫਿਰ ਅਸੀਂ ਵਾਕਿਫ ਹੈ ਕਿ ਝੂਠਾ ਆਨੰਦ ਜਿਹੜਾ ਹੈ ਉਹ ਖਲੋ ਜਾਂਦਾ ਹੈ ਕਿ ਜੀ ਮੈਨੂੰ ਜਿਰਾ ਕਰਨ ਦਾ ਮੌਕਾ ਦਿਓ। ਉਹ ਉਹਨਾਂ ਨੂੰ ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦਈਏ ਤੇ ਤੁਸੀਂ ਕੀ ਕਰੋਗੇ। ਪਹਿਲਾਂ ਤਾਂ ਪੁੱਛਦਾ ਕਿ ਵੀ ਤੁਸੀਂ ਕੀ ਹੋ। ਉਹਨਾਂ ਨੇ ਕਿਹਾ ਜੀ ਅਸੀਂ ਭੁਜੰਗੀ ਹੈ ਹਾਂਜੀ। ਔਰ ਉਹਨੇ ਕਿਹਾ ਝੂਠਾ ਆਨੰਦ ਨੇ ਜੀ ਭੁਜੰਗੀ ਦਾ ਮਤਲਬ ਸੱਪ ਹੁੰਦਾ ਹੈ, ਔਰ ਇਹ ਸੱਪ ਕਹਿ ਰਹੇ ਨੇ ਸਪੋਲੀਏ ਨੇ ਕਿ ਜੀ ਤੁਹਾਨੂੰ ਛੱਡ ਦਈਏ। ਉਹਨਾਂ ਨੇ ਕਿਹਾ ਜੀ ਅਸੀਂ ਫੌਜ ਇਕੱਠੀ ਕਰਾਂਗੇ, ਆਪਣੇ ਪਿਤਾ ਵਾਂਗ ਅਸੀਂ ਤੁਹਾਡੇ ਜ਼ੁਲਮ ਦੇ ਖਿਲਾਫ ਲੜਾਂਗੇ। ਹੁਣ ਉਹ ਝੂਠਾ ਆਨੰਦ ਕਹਿੰਦਾ ਉਹਨੂੰ ਵਜੀਦ ਖਾਨ ਨੂੰ, ਆਹ ਦੇਖ ਲਓ ਜੀ ਕਿ ਵੀ ਇਹ ਜਿਹੜਾ ਅਜੇ ਤਾਂ ਇਹ ਛੋਟੇ ਨੇ ਤੇ ਇਹ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਕਾਬੂ ਨਹੀਂ ਆ ਰਹੇ ਤੇ ਫਿਰ ਕੀ ਹੋਏਗਾ। ਸੋ ਨਤੀਜਾ ਸਾਹਮਣੇ ਹੈ ਕਿ ਭਾਈ ਫਤਵਾ ਦਿੱਤਾ ਜਾਂਦਾ ਹੈ ਕੰਧਾਂ 'ਚ ਚਿਣ ਕੇ ਸ਼ਹੀਦ ਕਰਨ ਦਾ, ਔਰ ਸ਼ੇਰ ਮੁਹੰਮਦ ਖਾਨ ਵਾਕਆਊਟ ਕਰ ਜਾਂਦਾ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ। ਇਹਨੂੰ ਅਸੀਂ ਹਾਂ ਦਾ ਨਾਰਾ ਕਹਿ ਕੇ ਇਤਿਹਾਸ ਦੇ ਵਿੱਚ ਯਾਦ ਕਰਦੇ ਕਿ ਭਾਈ ਉਹਨਾਂ ਨੇ, ਔਰ ਇਹੀ ਕਾਰਨ ਸੀ ਕਿ ਈਵਨ 47 ਦੇ ਪਾਗਲਪਨ ਦੇ ਦੌਰ 'ਚ ਜਦੋਂ ਕਿ ਦੋਵੇਂ ਪੰਜਾਬਾਂ 'ਚ ਅਸੀਂ ਵਹਿਸ਼ਤ ਦੀ ਸਿਖਰ ਨੂੰ ਛੋਇਆ, ਮਲੇਰਕੋਟਲੇ ਦੇ ਵਿੱਚ ਜਿਹੜੇ ਵਸਦੇ ਮੁਸਲਮਾਨ ਸੀ, ਜਿਹੜੀ ਮਲੇਰਕੋਟਲੇ ਦੀ ਜੂਹ ਦੇ ਨੇੜੇ ਵੀ ਕੋਈ ਸਿੱਖ ਨਹੀਂ ਸੀ। ਔਰ ਹੁੰਦਾ ਇਹ ਸੀ ਵੀ ਕਈ ਵਾਰ ਇੱਕ ਪਗਲਾਈ ਹੋਈ ਭੀੜ ਜਿਹੜੀ ਹੈ ਜੇ ਕਿਸੇ ਮੁਸਲਮਾਨ ਦਾ ਪਿੱਛਾ ਕਰ ਰਹੀ ਹੈ ਔਰ ਮਲੇਰਕੋਟਲੇ ਦੀ ਜੂਹ 'ਚ ਆ ਵੜਦਾ ਸੀ ਤੇ ਉਹ ਪਾਗਲੀ ਉਹ ਭੀੜ ਜਿਹਦੀਆਂ ਅੱਖਾਂ 'ਚ ਖੂਨ ਉਤਰਿਆ ਵਾਪਸ ਮੁੜ ਜਾਂਦੇ ਸੀ ਕਿ ਨਹੀਂ। ਔਰ ਇਹੀ ਕਾਰਨ ਹੈ ਕਿ ਅੱਜ ਵੀ ਮਲੇਰਕੋਟਲੇ ਦੇ ਵਿੱਚ ਲੱਖਾਂ ਮੁਸਲਮਾਨ ਵਸਦੇ ਨੇ। ਔਰ ਜਿਹੜੀ ਖਬਰ ਕਰਕੇ ਮੈਂ ਇਸ ਨੂੰ ਪਿਕ ਵੀ ਕੀਤਾ, ਹਾਲਾਂਕਿ ਟ੍ਰਿਬਿਊਨ ਵਰਗਾ ਅਖਬਾਰ ਜਿਹੜਾ ਬਿਲਕੁਲ ਆਰੀਆ ਸਮਾਜੀ ਫਿਰਕੂ ਹੁੰਦਾ, ਇਹਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਫਾਰਮੈਟ, ਉਹਨਾਂ ਦੇ ਰਿਪੋਰਟਰ ਨੇ ਇਸ ਖਬਰ ਨੂੰ ਲਾਇਆ, ਸਿੱਖ ਮੁਸਲਿਮ ਯੂਨਿਟੀ ਸ਼ਾਈਨਸ ਐਟ ਫਤਿਹਗੜ੍ਹ ਸਾਹਿਬ, ਲੰਗਰ ਬਾਈ ਮੁਸਲਿਮਸ ਐਂਡ ਟਰਸਟ ਐਟ ਲਾਲ ਮਸੀਤ। ਔਰ ਉਹ ਇਹ ਕਹਿੰਦਾ ਕਿ ਭਾਈ ਇਹ ਇਸ ਮੁਕਾਮ ਦੇ ਉੱਤੇ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਮੌਕੇ ਮਲੇਰਕੋਟਲੇ ਦੇ ਮੁਸਲਮਾਨਾਂ ਵੱਲੋਂ 3-4 ਦਿਨ ਜਿਹੜਾ ਉਹ ਮਿੱਠੇ ਚੌਲਾਂ ਦਾ ਜ਼ਰਦਾ ਜਿਹਦੇ ਦੀ ਫ੍ਰੈਗਰੈਂਸ ਦੂਰ ਦੂਰ ਤੱਕ ਹੁੰਦੀ ਹੈ। ਜ਼ਰਦ ਅਸਲ 'ਚ ਪੀਲੇ ਨੂੰ ਕਹਿੰਦੇ ਨੇ, ਸੋ ਹੁੰਦੇ ਤਾਂ ਮਿੱਠੇ ਚੌਲ ਨੇ ਪਰ ਜ਼ਰਦਾ ਉਹਨਾਂ ਨੂੰ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਜ਼ਰਦ ਰੰਗ ਫਾਰਸੀ ਦੇ ਪੀਲੇ ਰੰਗ ਨੂੰ ਕਿਹਾ ਜਾਂਦਾ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਜਿਹੜੀ ਸਿੱਖ ਮੁਸਲਿਮ ਸਾਂਝਾ ਨਾਂ ਦੀ ਬਾਡੀ ਹੈ ਉਹਨਾਂ ਵੱਲੋਂ ਹਰ ਸਾਲ ਇੱਥੇ ਵੱਡੇ ਪੈਮਾਨੇ ਦੇ ਉੱਤੇ ਜ਼ਰਦੇ ਦਾ ਲੰਗਰ ਲਾਇਆ ਜਾਂਦਾ ਹੈ। ਔਰ ਇਹ ਜਿਹੜੀ ਟ੍ਰੈਡੀਸ਼ਨ ਹੈ ਸ਼ੇਰ ਮੁਹੰਮਦ ਖਾਨ ਉਹ ਹਿਸਟੋਰੀਕਲ ਫਿਗਰ ਦੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਔਰ ਇਸ ਦੇ ਉੱਤੇ ਈਵਨ ਜਦੋਂ ਉਹਨਾਂ ਨੇ ਡਾਕਟਰ ਨਸੀਰ ਅਖਤਿਆਰ ਜਿਹੜੇ ਸਿੱਖ ਮੁਸਲਮਾਨ ਸਾਂਝਾ ਆਫ ਮਲੇਰਕੋਟਲਾ ਦੇ ਮੈਂਬਰ ਨੇ, ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਿੱਠੇ ਚੌਲਾਂ ਨਾਲ ਮਿਠਾਸ ਵੰਡਦੇ ਹਾਂ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਫਿਰ ਇਸ ਦੇ ਵਿੱਚ ਇਹ ਵੀ ਇਕੱਲਾ ਇਹ ਨਹੀਂ ਵੀ ਇਹ ਗੁੱਡਵਿਲ ਹੈ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਇੱਕ ਮਜ਼ਾਰ ਹੈ ਕਿਸੇ ਪੀਰ ਦਾ ਜਿਹਨੂੰ ਲਾਲ ਮਸੀਤ ਕਹਿੰਦੇ ਨੇ, ਕਿ ਲਾਲ ਮਸੀਤ ਦੇ ਜਿਹੜੇ ਪ੍ਰਬੰਧਕ ਨੇ ਉਹ 3 ਦਿਨਾਂ ਦੇ ਮੌਕੇ ਦੇ ਉੱਤੇ ਚਾਬੀਆਂ ਸਿੱਖਾਂ ਦੇ ਹਵਾਲੇ ਕਰ ਦਿੰਦੇ ਨੇ। ਔਰ ਉਸ ਮੁਕਾਮ ਦੇ ਉੱਤੇ ਸਿੱਖਾਂ ਵੱਲੋਂ ਔਰ ਖ਼ਾਸ ਤੌਰ ਤੇ 2 ਪਿੰਡ, ਇੱਕ ਬੱਠਣ ਰਨਵਾ ਜਿਹੜਾ ਖਮਾਣੋ ਦੇ ਵਿੱਚ ਔਰ ਇੱਕ ਹੋਰ ਪਿੰਡ ਹੈ, ਉਸ ਦੇ ਜਿਹੜੇ ਸਿੱਖ ਨੇ ਇਹਨਾਂ ਪਿੰਡਾਂ ਦੇ ਉਹ ਇਸ ਲਾਲ ਮਸੀਤ ਤੇ ਵੀ ਆ ਕੇ ਲੰਗਰ ਲਾਉਂਦੇ ਨੇ। ਔਰ ਇਹਨੇ ਟ੍ਰਿਬਿਊਨ ਨੇ ਕਿਹਾ ਕਿ ਵੀ ਅੱਜ ਜਿੱਥੇ ਕਿ ਇੰਨੀ ਨਫ਼ਰਤ ਹੈ ਔਰ ਦੂਸਰਾ ਇਹਨੇ ਵਰਲਡ often divided by differences, the legacy of Nawab Sher Muhammad Khan and the bond between the two communities reminds ਕਿ ਵੀ ਅੱਜ ਕਿ ਇਹ ਅੱਜ ਵੀ ਦੁਨੀਆ ਦੇ ਵਿੱਚ ਚੰਗੀ ਹਾਰਮੋਨੀ ਔਰ ਚੰਗੀ ਜਿਹੜੀ ਆਪਸੀ ਸਾਂਝਾਂ ਨੇ ਕਾਇਮ ਨੇ। ਔਰ ਅਸੀਂ ਤਾਂ ਇਹੀ ਸਾਂਝਾਂ ਜਿਹੜੀਆਂ ਨੇ ਇਹ ਕੱਲੀਆਂ ਇਹ ਨਹੀਂ ਕਿ ਕੋਈ ਇੱਕ ਫਿਰਕੇ ਨਾਲ ਹੈ, ਇਹ ਸਿੱਖੀ ਦਾ ਹੀ ਮੈਸੇਜ ਹੈ ਸਾਂਝਾਂ ਦਾ। ਔਰ ਮੈਂ ਕਨਕਲੂਡ ਕਰਾਂ, ਸਾਡੇ ਵੀਰ ਸੰਤੋਖ ਸਿੰਘ ਭਾਊ ਟੋਰਾਂਟੋ ਨਿਵਾਸੀ ਜਿਹੜੇ ਸ਼ਾਇਰ ਨੇ ਔਰ ਉਹਨਾਂ ਦੀਆਂ ਨਜ਼ਮਾਂ ਅਸੀਂ ਉਡੀਕਦੇ ਹੁੰਦੇ ਹਾਂ, ਉਹਨਾਂ ਨੇ ਅੱਜ ਹੀ ਆਪਣੀ ਜਿਹੜੀ ਇੱਕ ਨਜ਼ਮ ਦੀਵਾਰੇ ਸਰਹੰਦ ਭੇਜੀ ਹੈ ਉਹ ਸਾਂਝੀ ਕਰ ਰਹੇ। ਜਾਨ ਬਾਜ਼ 2 ਖੜੇ ਦੀਵਾਰ ਅੰਦਰ, ਹੱਸ ਮੌਤ ਨੂੰ ਅੱਜ ਵਿਉਣ ਲੱਗੇ, ਸੁੱਚਾ ਨੰਦ ਤੇ ਸੂਬੇ ਨੂੰ ਵੇਖ ਦੋਵੇਂ, ਗੁਰੂ ਫਤਿਹ ਦੇ ਨਾਰੇ ਲਾਉਣ ਲੱਗੇ।
ਜਾਂਬਾਜ਼ ਦੋ ਖੜੇ ਦੀਵਾਰ ਅੰਦਰ, ਹੱਸ ਮੌਤ ਨੂੰ ਅੱਜ ਵਿਉਣ ਲੱਗੇ। ਸੁੱਚਾ ਨੰਦ ਤੇ ਸੂਬੇ ਨੂੰ ਵੇਖ ਦੋਵੇਂ, ਗੁਰੂ ਫਤਿਹ ਦੇ ਨਾਰੇ ਲਾਉਣ ਲੱਗੇ। ਜਾਨ ਵਾਰ ਕੇ ਅੱਜ ਮਨੁੱਖਤਾ ਲਈ ਸੱਚੇ ਰੱਬ ਦਾ ਝੰਡਾ ਚਲਾਉਣ ਲੱਗੇ। ਜਿੰਦਾਂ ਵੇਖਣ ਨੂੰ ਨਿੱਕੀਆਂ ਲੱਗਦੀਆਂ ਸੀ, ਵੱਡੇ ਸਾਕਿਆਂ ਨੂੰ ਜਾਮਾਂ ਪਾਉਣ ਲੱਗੇ। ਗੰਗੂ ਬ੍ਰਾਹਮਣ ਨਮਕ ਹਰਾਮ ਹੋਇਆ, ਲੋਕ ਗੰਗੂ ਨੂੰ ਲਾਹਨਤਾਂ ਪਾਉਣ ਲੱਗੇ। ਸ਼ੇਰ ਖਾਨ ਨੇ ਮਾਰਿਆ ਹਾ ਨਾਰਾ, ਕਿਉਂ ਬੱਚਿਆਂ ਤੇ ਜ਼ੁਲਮ ਕਮਾਉਣ ਲੱਗੇ। ਸੁੱਚਾ ਨੰਦ ਨਾ ਮੰਨਿਆ, ਕਹਿਣ ਲੱਗਾ ਪੁੱਤ ਸੱਪਾਂ ਦੇ ਮਿੱਤ ਨਹੀਂ ਹੋਣ ਲੱਗੇ। ਜ਼ੋਰਾਵਰ ਸਿੰਘ ਜ਼ੋਰ ਤੇ ਵਰ ਵਾਲੇ, ਸਿੱਖ ਕੌਮ ਨੂੰ ਵੱਲ ਸਿਖਾਉਣ ਲੱਗੇ। ਫਤਿਹ ਸਿੰਘ ਫਤਿਹ ਦੇ ਲਾ ਨਾਰੇ, ਫਤਿਹ ਕੌਮ ਦੀ ਝੋਲੀ ਪਾਉਣ ਲੱਗੇ। ਲਾ ਕੇ ਇੱਟਾਂ ਦੀ ਥਾਂ ਤੇ ਹੱਡੀਆਂ ਨੂੰ ਸਿੱਖੀ ਮਹਿਲ ਦੀਆਂ ਨੀਹਾਂ ਬਣਾਉਣ ਲੱਗੇ। ਜਿੰਨਾ ਚਿਰ ਪਾਊ ਰਹੂੰਗਾ ਜਗ ਵਸਦਾ, ਸਰਹੰਦ ਸ਼ਹਿਰ ਨੂੰ ਪਾਕ ਬਣਾਉਣ ਲੱਗੇ। ਸੋ ਨਾਈਸ, ਬੜੀ ਵਧੀਆ ਟ੍ਰਿਬਿਊਟ ਦਿੱਤੀ ਹੈ। ਸੋ ਹੁਣ ਆਪਾਂ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਆਪਾਂ ਕੱਲ ਵੀ ਦੱਸਿਆ ਸੀ ਕਿ RSS ਦੇ ਗੈਰ ਸਰਕਾਰੀ ਸਪੋਕਸਮੈਨ ਜਿਹੜੇ ਗੌਰਵ ਆਰੀਆ ਵੱਲੋਂ ਸਿੱਖਾਂ ਨੂੰ ਦਿੱਤੀ ਧਮਕੀ, ਉਹਦਾ ਆਪਾਂ ਜ਼ਿਕਰ ਕੀਤਾ ਸੀ ਕੱਲ। ਸੋ ਜਿਸ ਵਿੱਚ ਉਸਨੇ ਕਿਹਾ ਸੀ ਕਿ ਸਾਡੇ ਕੋਲ ਹੁਣ ਸਿੱਖ ਨਸਲਕੁਸ਼ੀ ਲਈ ਰਵਾਂਡਾ ਪਲਾਨ ਹੈ। ਅਸੀਂ ਅੱਜ ਦੱਸ ਦਿੰਦੇ ਹਾਂ ਕਿ ਜਿੱਥੇ ਰਵਾਂਡਾ ਨਸਲਕੁਸ਼ੀ ਬਾਰੇ ਗੱਲ ਆਪਾਂ ਕਰਾਂਗੇ, ਉੱਥੇ ਹਿੰਦੂ ਤਵੀਆਂ ਨੂੰ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਫਿਕਰ ਨਾ ਕਰੋ, ਸਾਡੇ ਕੋਲ ਸਰਹੰਦ ਪਲਾਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਕਈ ਵਾਰੀ ਕੁਝ ਚੀਜ਼ਾਂ ਦੀ ਖੁਸ਼ੀ ਵੀ ਹੈ ਕਿ ਵਕਤ ਦੇ ਨਾਲ ਇਸ ਵੇਲੇ ਸਿੱਖ ਨੌਜਵਾਨਾਂ 'ਚ ਖਾਸ ਤੌਰ 'ਤੇ ਕਾਫੀ ਜਾਗਰੂਕਤਾ ਹੈ। ਜਦੋਂ ਵੀ ਕੋਈ ਨਵੇਂ ਨੁਕਤੇ ਦੀ ਗੱਲ ਹੁੰਦੀ ਹੈ, ਉਸ ਨੂੰ ਸਮਝਣ ਵਾਲੇ ਜਾਂ ਉਸ ਵੱਲ ਧਿਆਨ ਦੇਣ ਵਾਲਿਆਂ ਦੀ ਗਿਣਤੀ ਹੁਣ ਕਾਫੀ ਵੱਡੀ ਹੁੰਦੀ ਹੈ। ਕੱਲ੍ਹ ਜਦੋਂ ਅਸੀਂ ਗੋਬਰ ਆਰੀਆ ਵੱਲੋਂ ਆਪਣੇ ਇੱਕ ਸ਼ੋਅ ਦੇ ਵਿੱਚ ਦਿੱਤੀ ਧਮਕੀ ਦਾ ਜ਼ਿਕਰ ਕੀਤਾ, ਜਿਸ 'ਚ ਉਹਨਾਂ ਨੇ ਕਿਹਾ ਵੀ ਸਿੱਖ ਸਮਝ ਨਹੀਂ ਰਹੇ ਤੇ ਇਹਨਾਂ ਦੇ ਲਈ ਹੁਣ ਅਸੀਂ ਰਵਾਂਡਾ ਪਲਾਨ ਤਿਆਰ ਰੱਖੀ ਹੋਈ ਹੈ। ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਗੌਰਵ ਆਰੀਆ ਕੋਈ ਸਧਾਰਨ ਬੰਦਾ ਨਹੀਂ ਹੈ। ਇਹ ਇਕੱਲਾ ਇਹ ਨਹੀਂ ਵੀ ਫੌਜ ਦਾ ਮੇਜਰ ਰਿਹਾ, ਇਹ RSS ਦੀ ਬੋਲੀ ਬੋਲਣ ਵਾਲਾ ਜਾਂ ਇਹ ਗੈਰ ਸਰਕਾਰੀ ਸਪੋਕਸਮੈਨ ਹੈ। ਕਿਉਂਕਿ ਇਨੀ ਹੇਟ ਸਪੀਚ ਦੇ ਬਾਵਜੂਦ ਕਦੇ ਉਸ ਨੂੰ ਬਲੌਕ ਨਹੀਂ ਕੀਤਾ ਗਿਆ, ਉਹਦੇ ਖਿਲਾਫ ਕੇਸ ਤਾਂ ਕਿਸੇ ਨੇ ਕੀ ਰਜਿਸਟਰ ਕਰਨਾ। ਔਰ ਅਸੀਂ ਇਹ ਕਿਹਾ ਸੀ ਕਿ ਅਵਤਾਰ ਸਿੰਘ ਖੰਡਾ ਜਦੋਂ ਉਹਨਾਂ ਦਾ ਮਰਡਰ ਹੁੰਦਾ, ਉਦੋਂ ਵੀ ਇਹਨੇ ਦਾਅਵਾ ਕੀਤਾ ਸੀ ਕਿ ਹੁਣ ਅਸੀਂ ਬਾਹਰ ਫੜੂੰਗਣੇ ਸ਼ੁਰੂ ਕਰ ਦਿੱਤੇ ਨੇ। ਔਰ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਪੰਨੂ ਮਰਡਰ ਪਲਾਟ ਫੋਇਲਡ ਦੇ ਮੌਕੇ ਵੀ
ਉਹ ਘਰ में घुस के मारा और ਹੁਣ ਮੋਦੀ ਦੀ ਐਗਰੈਸਿਵ ਡਿਪਲੋਮੇਸੀ ਔਰ ਐਗਰੈਸਿਵ ਕਿਲਿੰਗ ਔਰ ਅਜੀਤ ਡੋਵਲ ਦੇ ਗੁਣ ਗਾਇਨ ਔਰ ਇਹਨਾਂ ਨੂੰ ਛੱਡਾਂਗੇ ਨਹੀਂ ਔਰ ਇਹਨਾਂ ਨੂੰ ਦੁਨੀਆ ਭਰ 'ਚ ਅਸੀਂ ਹੰਟ ਕਰਾਂਗੇ। ਸੋ ਉਹਨੂੰ ਕੋਈ ਉਸ 'ਚ ਝਿਜਕ ਨਹੀਂ। ਔਰ ਅਸੀਂ ਇਸ ਦੇ ਉੱਤੇ ਕਿਹਾ ਸੀ ਕਿ ਵੀ ਜਿਹੜਾ ਇਸ ਦਾ ਇਹ ਕਹਿਣਾ ਹੀ ਹੈ ਕਿ ਵੀ ਰਵਾਂਡਾ ਪਲਾਨ ਇਹ ਆਲ ਆਫ ਏ ਸਡਨ, ਕਿਉਂਕਿ ਰਵਾਂਡਾ ਦਾ ਜੈਨੋਸਾਈਡ ਤਾਂ 1994 ਦੇ ਵਿੱਚ ਹੋਇਆ, 100 ਦਿਨ ਚੱਲਿਆ, ਵੀ ਅਸੀਂ ਜ਼ਿਕਰ ਕਰਾਂਗੇ ਵੀ ਅਚਾਨਕ ਇਹ ਜਿਹੜਾ ਆਲਮੋਸਟ 30 ਸਾਲ ਬਾਅਦ ਇਸ ਕਿਸਮ ਦੀ ਜਿਹੜੀ ਗੱਲ ਕੱਢਣੀ ਹੈ ਇਹ ਐਵੇਂ ਨਹੀਂ ਹੈ, ਇਹ ਤੈਸ਼ ਦੇ ਵਿੱਚ ਉਹਦੇ ਮੂੰਹੋਂ ਨਿਕਲ ਗਿਆ। ਬਟ ਇਹ ਇਹਨਾਂ ਨੇ ਵੱਡੇ ਪੈਮਾਨੇ 'ਤੇ ਸਿੱਖਾਂ ਨੂੰ ਜਿਹੜਾ ਉਹ ਤਹਿ ਤੇ ਕਰਨ ਦੇ ਲਈ, ਬੇਸ਼ੱਕ ਬਾਹਰ ਮੁਖੀ ਤੌਰ ਦੇ ਉੱਤੇ ਉਹਨਾਂ ਦੇ ਲਈ ਉਹਨਾਂ ਦੀਆਂ ਟ੍ਰੇਨਿੰਗਸ ਦਾ ਬਰਾਬਰ ਉਹ ਬਜਰੰਗ ਦਲ ਹੋਏ, ਦੂਜੇ ਹੋਣ, ਯੂਪੀ ਦੇ ਵਿੱਚ ਔਰਤਾਂ ਦੀ ਫਾਇਰ ਆਰਮਸ ਦੇ ਨਾਲ ਟ੍ਰੇਨਿੰਗ, ਡਾਂਗਾਂ ਨਾਲ ਟ੍ਰੇਨਿੰਗ, ਔਰ ਹਰ ਘਰ 'ਚੋਂ ਇੱਕ ਬੰਦਾ ਉਹਨਾਂ ਨੂੰ ਚਾਹੀਦਾ ਜਿਹੜਾ ਕੋਈ ਵੀ ਮਿਲੀਟੈਂਸੀ ਲਈ ਤਿਆਰ ਹੋਏ, ਭਾਰਤ ਮਾਤਾ, ਉਹ ਉਹਨਾਂ ਨੇ ਆਪਣਾ ਸਾਰਾ ਕੀਤਾ ਹੋਇਆ। ਜ਼ਾਹਰਾ ਤੌਰ 'ਤੇ ਜਿਵੇਂ ਗ੍ਰੈਗਰੀ ਸਟੈਨਸਨ ਨੇ ਇੱਕ ਸਟੇਜ ਦੇ ਉੱਤੇ ਜੈਨੋਸਾਈਡ ਦੀਆਂ 8 ਸਟੇਜਿਸ ਜਿਹਨੂੰ UN ਨੇ ਵੀ ਮਾਨਤਾ ਦਿੱਤੀ ਸੀ, ਮੰਨੀਆਂ ਸੀ, ਹੁਣ ਉਹਨੇ ਉਹਨੂੰ 10 ਦੇ ਵਿੱਚ ਐਕਸਟੈਂਡ ਕੀਤਾ ਹੈ। ਔਰ ਉਹ ਬਿਲਕੁਲ ਮੁਸਲਮਾਨ ਤਾਂ ਜਿਹੜੀਆਂ ਨੇ ਉਹ ਆਲਮੋਸਟ ਉਹਨਾਂ 10 ਸਟੇਜਿਸ 'ਚੋਂ 10ਵੀਂ ਦੇ ਉੱਤੇ ਹੀ ਆ ਗਏ, 9ਵੀਂ ਦੇ ਉੱਤੇ ਆ ਗਏ ਨੇ, ਕਿਉਂਕਿ 10ਵੀਂ ਤਾਂ ਡਿਨਾਇਲ ਹੈ ਜਿਹੜੀ ਇੰਡੀਅਨ ਸਟੇਟ ਨੇ। ਸੋ ਉਹ ਤਾਂ ਕਿਸੇ ਵੇਲੇ ਵੀ ਉਹਦੇ ਲਈ ਉਹਨਾਂ ਨੇ ਕਰ ਲਿਆ ਹੋਇਆ ਤਿਆਰ ਸਾਰਾ। ਪਰ ਸਿੱਖਾਂ ਨੂੰ ਜਿਹੜਾ ਨਜ਼ਰ ਨਹੀਂ ਆ ਰਿਹਾ, ਹਾਲਾਂ ਸਿਆਸੀ ਭੰਬਲ ਭੂਸੇ ਦੇ ਵਿੱਚ ਕਿਵੇਂ ਪੰਜਾਬ 'ਚ ਕਿਹਨੂੰ ਕੀ ਐਕਟਿਵ ਕੀਤਾ ਹੈ, ਰਾਧਾ ਸੁਆਮੀ ਜਿੱਥੇ ਮੋਦੀ ਆ ਕੇ ਸਿੱਧਾ ਡੇਰਾ ਬਿਆਸ ਉਤਰਦਾ ਰਿਹਾ, ਭਗਵੰਤ ਜਿਹੜਾ ਉਹਨਾਂ ਦਾ ਮੋਹਨ ਭਾਗਵਤ RSS ਮੁਖੀ ਦੂਜੇ ਤੀਜੇ, ਉਹਦੇ ਰਾਹੀਂ ਕੀ ਖੇਡ ਖੇਡੀ ਜਾ ਰਹੀ ਹੈ, ਕਿਵੇਂ ਸਾਡੀ ਇੰਸਟੀਟਿਊਸ਼ਨ ਅਕਾਲ ਤਖਤ ਔਰ ਸਾਰਿਆਂ ਨੂੰ ਬਿਲਿਟਲ ਕੀਤਾ ਜਾ ਰਿਹਾ ਹੈ, ਉਹ ਉਹਨਾਂ ਦੀ ਆਪਣੀ ਇੱਕ ਖੇਡ ਚੱਲ ਰਹੀ ਹੈ। ਜਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਬਾਲ ਦਿਵਸ ਮੌਕੇ ਕਦੇ ਕੋਈ ਸਾਂਗ ਬਣਾ ਲੈਂਦਾ ਹੈ, ਕਦੇ ਕੋਈ ਬਣਾ ਲੈਂਦਾ, ਉਹ ਵੀ ਉਹਨਾਂ ਨੇ। ਔਰ ਗੁਰਦੁਆਰਾ ਕਮੇਟੀਆਂ, ਹਜ਼ੂਰ ਸਾਹਿਬ, ਪਟਨਾ ਸਾਹਿਬ, ਹੁਣ ਹਰਿਆਣੇ ਦੀਆਂ ਚੋਣਾਂ ਹੋਣੀਆਂ ਨੇ, ਉਹੀ ਸਾਰੇ ਉਹਨਾਂ ਦੇ ਬੰਦੇ ਖੜੇ, ਦਿੱਲੀ ਕਮੇਟੀ ਉਹਨਾਂ ਦੇ ਕੋਲ। ਸੋ ਉਹ ਸਾਰਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੀ ਜਲੂਸ ਨਿਕਲ ਰਿਹਾ ਜਾਂ ਕੀ ਉਹਨਾਂ ਨੇ ਕੱਢਣਾ, ਕਦੋਂ ਚੋਣਾਂ ਦੇ ਨਾਂ ਥੱਲੇ ਫਿਰ ਕਿਹਨਾਂ ਦੇ ਨਾਲ ਸਮਝੌਤੇ। ਹੁਣ ਸਿੱਖਾਂ ਦੇ ਸਮਝੌਤੇ, ਸਿੱਖ ਪੰਥ ਦੇ ਇੱਕੋ ਜਿਨ੍ਹਾਂ ਦੇ ਨੇੜੇ ਨਹੀਂ ਸੀ ਸਿੱਖ ਕਦੇ ਲੱਗਦੇ, ਰਾਧਾ ਸੁਆਮੀ ਜਾਂ ਜਿਹੜਾ ਗੁਰੂ ਡੰਮ ਹੈ, ਅੱਜ ਉਹ ਜਿਹੜਾ ਸਭ ਤੋਂ ਵੱਡਾ ਵਿਚੋਲਾ ਬਣਿਆ ਹੋਇਆ। ਸੋ ਇਸ ਸਾਰੇ ਦੇ ਚੱਲਦਿਆਂ ਇਹ ਜਿਹੜਾ ਅਚਾਨਕ ਰਵਾਂਡਾ ਪਲਾਨ ਲਫ਼ਜ਼ ਆਉਣਾ, ਇਹਨੇ ਕੰਨ ਖੜੇ ਕੀਤੇ। ਅਸੀਂ ਇਸ ਦੇ ਉੱਤੇ ਬਰੀਫ ਜਿੰਨੀ ਕੱਲ੍ਹ ਗੱਲਬਾਤ ਕੀਤੀ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹੀ ਨਹੀਂ ਵੀ ਅੱਡ-ਅੱਡ ਗੈਜਟਸ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਇਹਨੂੰ ਬਹੁਤਿਆਂ ਨੇ ਦੇਖਿਆ, ਬਹੁਤ ਸਾਰੀਆਂ ਕਾਲਾਂ ਆਈਆਂ। ਔਰ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਈਵਨ YouTube ਜਿੱਥੇ ਸਾਡੇ 'ਤੇ ਬਹੁਤ ਫਾਇਰ ਵਾਲ ਲੱਗੀ ਹੋਈ ਹੈ, ਰਿਸਟ੍ਰਿਕਸ਼ਨਸ ਨੇ, ਬਹੁਤ ਦੂਰ ਤੱਕ ਉਹਨੂੰ ਜਾਂਦੇ ਨਹੀਂ, ਸੁਜੈਸਟ ਵੀ ਨਹੀਂ ਹੁੰਦੇ, ਲੇਕਿਨ 11,000 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਨੇ ਜਿਹੜਾ ਇਸ ਸੈਗਮੈਂਟ ਨੂੰ ਦੇਖਿਆ ਰਵਾਂਡਾ ਵਾਲਿਆਂ ਨੂੰ, ਔਰ ਉਹਦੇ ਥੱਲੇ ਵੱਡੀ ਗਿਣਤੀ 100 ਤੋਂ ਜ਼ਿਆਦਾ ਮੈਸੇजेस ਨੇ। ਔਰ ਹਰ ਇੱਕ ਨੇ ਜਿੱਥੇ ਚਿੰਤਾ ਦਾ ਇਜ਼ਹਾਰ ਵੀ ਕੀਤਾ, ਉੱਥੇ ਇੱਕ ਯੰਗ ਮੈਨ ਨੇ ਇਹ ਵੀ ਲਿਖਿਆ ਕਿ ਵੀ ਇਹਨਾਂ ਨੂੰ ਇਹ ਮੈਸੇਜ ਦੇ ਦਿਓ ਕਿ ਵੀ ਜੇ ਤੁਹਾਡੇ ਕੋਲ ਹੁਣ ਸਿੱਖਾਂ ਲਈ ਰਵਾਂਡਾ ਪਲਾਨ ਤਿਆਰ ਹੈ ਤੇ ਸਾਡੇ ਕੋਲ ਤੁਹਾਡੇ ਲਈ ਸਰਹੰਦ ਪਲਾਨ ਵੀ ਤਿਆਰ ਹੈ। ਔਰ ਸਰਹੰਦ ਪਲਾਨ ਕੀ ਹੈ ਅਸੀਂ 2 ਦਿਨ ਤੋਂ ਐਕਸਪਲੇਨ ਕੀਤਾ ਕਿ ਭਾਈ ਜਦੋਂ ਜ਼ੁਲਮ ਦੀ ਇਹ ਸਿਖਰ ਹੋਈ ਤੇ ਫਿਰ ਇਹੀ ਸੀ ਕਿ ਵੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ। ਔਰ ਕੱਲਾ ਇਹ ਨਹੀਂ ਹੈ ਕਿ ਵੀ ਇੱਟ ਨਾਲ ਇੱਟ ਖੜਕਾਈ, ਸੱਚਮੁੱਚ ਖੜਕਾਈ। ਔਰ ਕਿਵੇਂ ਫਿਰ ਚੁਣ ਕੇ ਵਾਰ ਕ੍ਰਿਮੀਨਲ, ਉਸ ਜ਼ਮਾਨੇ 'ਚ ਵੀ ਵਜੀਦ ਖਾਨ, ਸੁੱਚਾ ਆਨੰਦ, ਦੂਜੇ ਤੀਜੇ ਵਾਰ ਕ੍ਰਿਮੀਨਲ ਸੀ। ਔਰ ਜਦੋਂ ਈਵਨ ਔਰੰਗਜ਼ੇਬ ਦੇ ਬੇਟੇ ਬਹਾਦਰ ਸ਼ਾਹ ਨਾਲ ਨੈਗੋਸ਼ੀਏਸ਼ਨ ਸ਼ੁਰੂ ਹੋਈ, ਜਿਹੜੀ ਕਿ ਜ਼ਾਹਰ ਹੈ ਪਹਿਲਾਂ ਔਰੰਗਜ਼ੇਬ ਦੇ ਇਨੀਸ਼ੀਏਟਿਵ ਤੇ ਹੀ ਹੋਈ, ਜ਼ਫਰਨਾਮੇ ਦੇ ਜਵਾਬ 'ਚ ਔਰੰਗਜ਼ੇਬ ਨੇ ਲਿਖਿਆ, ਬਾਅਦ 'ਚ ਬਹਾਦਰ ਸ਼ਾਹ ਦੇ ਨਾਲ ਜਿਹੜੇ ਭਾਈ ਨੰਦ ਲਾਲ ਜਿਹੜੇ ਉਹਨਾਂ ਦੇ ਮੀਰ ਮੁਨਸ਼ੀ ਸਨ ਕਿਸੇ ਵੇਲੇ, ਉਹਨਾਂ ਰਾਹੀਂ ਹੋਈ। ਸੋ ਉਹਦੀ ਪਹਿਲੀ ਨੈਗੋਸ਼ੀਏਸ਼ਨ ਦਾ ਇਹ ਹੁੰਦਾ ਹੈ ਕਿ ਵੀ ਇਹ ਜਿਹੜੇ ਵਾਰ ਕ੍ਰਿਮੀਨਲ ਨੇ ਇਹ ਸਾਡੇ ਹਵਾਲੇ ਕਰੋ। ਔਰ ਇਹੀ ਜਦੋਂ ਜੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਨੈਗੋਸ਼ੀਏਸ਼ਨ ਖੋਲ੍ਹੀ ਸੀ ਤਾਂ ਪਹਿਲੀ ਡਿਮਾਂਡ ਇਹ ਸੀ ਕਿ ਸਾਡੇ ਹਵਾਲੇ ਕਰੋ ਚੰਦੂ, ਵਾਰ ਕ੍ਰਿਮੀਨਲ। ਔਰ ਕੀਤਾ ਸਿੱਖਾਂ ਨੇ, ਉਹਦੇ ਨੱਕ 'ਚ ਨਕੇਲ ਪਾ ਕੇ ਲਾਹੌਰ 'ਚ ਟਕਾ ਮੰਗਵਾਇਆ, ਔਰ ਫਿਰ ਜਿਸ ਪੜਪੁੰਜੇ ਨੂੰ ਸੱਦ ਕੇ ਗੁਰੂ ਸਾਹਿਬ ਦੇ ਸੀਸ ਤੇ ਰੇਤ ਪਵਾਈ ਸੀ ਉਹਨੇ ਕੜਛਾ ਮਾਰ ਕੇ ਉਹਦਾ ਅੰਤ ਕੀਤਾ। ਸੋ ਇਵੇਂ ਹੀ ਇਹ ਜਿਹੜੀ ਬਹਾਦਰ ਸ਼ਾਹ ਦੇ ਨਾਲ ਡੀਲ ਸੀ ਉਹ ਇਹ ਸੀ ਕਿ ਵਾਰ ਕ੍ਰਿਮੀਨਲ ਸਾਰੇ, ਵਜੀਦ ਖਾਨ, ਸੁੱਚਾ ਆਨੰਦ, ਉਹਨੂੰ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਾਲੇ,
ਜਿਹੜੇ ਸਡੌਰੇ ਦੇ ਜਿਹੜੇ ਜਿਨ੍ਹਾਂ ਨੇ ਕਾਜ਼ੀਆਂ ਨੇ ਫਤਵੇ ਦਿੱਤੇ 22 ਧਾਰ ਦੇ ਪਹਾੜੀ ਰਾਜ, ਇਹ ਸਾਰੇ ਜਿਹੜੇ ਉਸ ਲਿਸਟ ਸੀ ਜਿਨ੍ਹਾਂ ਨੂੰ ਫਿਰ ਬੰਦਾ ਸਿੰਘ ਬਹਾਦਰ ਨੇ ਇਕੱਲੇ ਨੂੰ ਲੱਭ ਕੇ ਸਜ਼ਾ ਯਾਫਤਾ ਕੀਤਾ। ਔਰ ਜ਼ਾਹਰ ਹੈ ਕਿ ਫਿਰ ਸਰਹੰਦ ਨੂੰ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਸੋ ਇਹ ਯਾਦ ਜੇ ਇਹਨਾਂ ਨੂੰ ਇਹ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਨੇ ਤੇ ਜੇ ਸੱਚਮੁੱਚ ਸਿਆਣੇ ਨੇ ਤਾਂ ਫਿਰ ਜਿੱਥੇ ਉਹਨਾਂ ਨੇ ਰਵਾਂਡਾ ਪਲਾਨ ਦਾ ਚੈਪਟਰ ਤਿਆਰ ਕੀਤਾ ਉੱਥੇ ਫਿਰ ਉਹ ਸਾਡੀ ਸਰਹੰਦ ਪਲਾਨ ਵੀ ਪੜ੍ਹ ਲੈਣ ਕਿ ਭਾਈ ਅਸੀਂ ਕਿਵੇਂ ਫਿਰ ਚੁਣ ਕੇ, ਇਕੱਲਾ ਇਹੀ ਨਹੀਂ ਕਿ ਭਾਈ ਇਹ ਅਸੀਂ ਭੁੱਲੇ ਨਹੀਂ। ਔਰ ਉਹਨਾਂ ਨੂੰ ਜੇ ਕਰੰਟ ਊਧਮ ਸਿੰਘ ਔਰ ਦੂਸਰੇ ਜੇ ਯਾਦ ਕਰਨੇ ਨੇ ਵੱਖਰੀ ਕਹਾਣੀ ਹੈ, ਪਰ ਕਿਉਂਕਿ ਬਹੁਤ ਚੀਜ਼ਾਂ ਸਿੰਬੋਲਿਕ ਹੀ ਨੇ। ਜੇ ਉਹਨਾਂ ਨੇ ਰਵਾਂਡਾ ਪਲਾਨ ਲਫ਼ਜ਼ ਇਸਤੇਮਾਲ ਕਰਕੇ ਸਾਨੂੰ ਰਵਾਂਡਨ ਜੈਨੋਸਾਈਡ ਦੀ ਯਾਦ ਦਹਾਨੀ ਕਰਵਾਈ। ਔਰ ਇਸ ਗੱਲ ਦਾ ਧਿਆਨ ਰਹੇ, ਮੈਂ ਇਨ ਬਰੀਫ ਇਹ ਕਹਿਣਾ ਚਾਹੁੰਦਾ ਕਿ ਰਵਾਂਡਾ ਅਫਰੀਕਾ ਦਾ ਛੋਟਾ ਜਿਹਾ ਮੁਲਕ ਜਿਹੜਾ ਕਿਸੇ ਵੇਲੇ ਬੈਲਜੀਅਮ ਦੀ ਕਾਲੋਨੀ ਸੀ, ਉਸ ਦੇ ਉੱਤੇ ਹਾਲਾਂਕਿ ਇੱਕ ਹਿੱਸੇ ਤੇ ਫਰਾਂਸ ਨੇ ਵੀ ਆਪਣਾ ਦਾਅਵਾ ਹਮੇਸ਼ਾ ਜਤਾਈ ਰੱਖਿਆ, ਪਰ ਮੁੱਖ ਤੌਰ ਤੇ ਜਦੋਂ ਇਹ ਡੀਕੋਲੋਨਾਈਜ਼ ਹੁੰਦਾ ਤੇ ਰਵਾਂਡਾ ਬੈਲਜੀਅਮ ਦੇ ਥੱਲੋਂ ਨਿਕਲਦਾ ਔਰ ਉਹਦੇ 'ਚ ਜਿਹੜਾ ਵੱਡੀ ਗਿਣਤੀ 2 ਵੱਡੇ ਕਬੀਲੇ, ਇੱਕ ਉਹ ਜਿਹੜੇ ਉੱਥੋਂ ਦੇ ਓਰੀਜਨਲ ਰਹਿਣ ਵਾਲੇ ਟੁਟਸੀ ਜਿਨ੍ਹਾਂ ਦੇ ਥੋੜ੍ਹੇ ਜਿਹੇ ਰੰਗ ਫੇਅਰ ਔਰ ਫੇਸ ਦੇ ਥੋੜ੍ਹੇ ਫੀਚਰ ਵੱਖਰੇ, ਤੇ ਇੱਕ ਜਿਹੜੇ ਓਵਰ ਏ ਪੀਰੀਅਡ ਆਫ ਟਾਈਮ ਉੱਥੇ ਕੰਮਕਾਰ ਦੇ ਲਈ ਬਾਕੀ ਅਫਰੀਕਾ ਦੇ ਰੀਜਨ 'ਚੋਂ ਹੁਤਸੀ ਨੂੰ ਲਿਆਂਦਾ ਹੋਇਆ ਸੀ। ਪਰ ਕਿਉਂਕਿ ਤੁਤਸੀ ਇੰਟੈਲੀਜੈਂਟ ਵੀ ਸਨ, ਉਹਨਾਂ ਨੇ ਮੈਨੇਜਮੈਂਟ ਔਰ ਦੂਜੀਆਂ ਸਕਿੱਲਸ ਔਰ ਦੂਜੇ 'ਚ ਇਵੈਂਚੁਅਲੀ ਉਹ ਜਿਹੜੇ ਨੇ ਹਾਵੀ ਸੀ। ਲੇਕਿਨ ਵਕਤੀ ਤੌਰ ਦੇ ਉੱਤੇ ਜਦੋਂ ਇੱਕ ਵਾਰ ਹੁਤਸੀਆਂ ਦੀ ਸਰਕਾਰ 1993-94 ਦੇ ਨੇੜੇ ਬਣਦੀ ਹੈ ਤੇ ਕਿਵੇਂ ਉਹ ਪਲਾਨ ਕਰਦੇ ਨੇ ਕਿ ਵੀ ਇਹ ਸਾਰੇ ਜਿਹੜਾ ਟੁਟਸੀ ਕਬੀਲਾ ਇਹਨੂੰ ਹੀ ਐਲੀਮੀਨੇਟ ਕਰਨਾ ਹੈ, ਕਿਵੇਂ ਉਹ ਚੋਰੀ ਛਿਪੇ ਹਥਿਆਰ ਖਰੀਦਦੇ ਨੇ, ਹਥਿਆਰ ਸਪਲਾਈ ਕੀਤੇ ਜਾਂਦੇ ਨੇ, ਕਿਵੇਂ ਜਿਹੜਾ ਚਰਚ ਹੈ ਕੈਥੋਲਿਕ ਜਿਹਨਾਂ ਉਹਨਾਂ ਨੂੰ ਵੀ ਉਹ ਬਾਏ ਕਰਦੇ ਨੇ। ਤੇ ਮੁੱਕਦੀ ਗੱਲ 100 ਦਿਨਾਂ ਦੇ ਵਿੱਚ 1994 ਦੇ ਵਿੱਚ ਇਹ ਵਾਪਰਦਾ ਹੈ। 100 ਦਿਨਾਂ ਦੇ ਵਿੱਚ 8 ਤੋਂ 10 ਲੱਖ ਟੁਟਸੀ ਜਿਹੜੇ ਨੇ ਉਹਨਾਂ ਦਾ ਕਤਲੇਆਮ ਕਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਬਿਲਕੁਲ ਕੋ ਕੇ ਮਾਰਿਆ ਜਾਂਦਾ ਹੈ, ਮਾਸ ਰੇਪਸ ਹੁੰਦੇ ਨੇ। UN ਨੇ ਹਾਲਾਂ ਬੈਲਜੀਅਮ ਨੇ ਪਹਿਲੀ ਸਟੇਜ ਦੇ ਉੱਤੇ ਆਪਣੇ 13-14 ਸੋਲਜਰ ਭੇਜੇ, ਸਿੰਬੋਲਿਕ ਹੀ ਕਿ ਜਦੋਂ ਕਿ ਉਹਨਾਂ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਜਾਂ ਦੂਜੀ ਸੀ ਟੁਟਸੀ ਦੀ, ਉਹਨਾਂ ਤੇ ਅਟੈਕ ਹੋਣ ਵਾਲਾ ਸੀ ਔਰ ਇਹ ਹੁਟਸੀ ਕਬੀਲੇ ਵਾਲਿਆਂ ਨੇ ਉਹਨਾਂ ਤੇ ਸਾਰੇ ਹੀ 13 ਜਾਂ 17 ਜਿੰਨੇ ਵੀ ਫੌਜੀ ਸੀ ਉਹਨਾਂ ਨੂੰ ਮਾਰ ਕੇ, ਉਹਨਾਂ ਦੀਆਂ ਵਰਦੀਆਂ ਲਾ ਕੇ ਆਪ ਪਾ ਕੇ ਉਹਨਾਂ ਨੂੰ ਨੰਗਿਆ ਜਿਹੜਾ UN ਦੇ ਮਿਸ਼ਨ ਦੇ ਸਾਹਮਣੇ ਸੁੱਟ ਦਿੱਤਾ ਸੀ, ਇਹ ਦੱਸਣ ਲਈ ਕਿ ਵੀ ਇੱਥੇ ਹੁਣ ਕੋਈ ਨਾ ਆਏ। ਔਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਉਸ ਵੇਲੇ ਜਿਹੜਾ ਉਹ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਨਹੀਂ ਹੋਈ ਔਰ 100 ਦਿਨ ਦੇ ਵਿੱਚ ਬਾਅਦ ਕਮਿਸ਼ਨ ਬਣਿਆ, ਦੂਜਾ ਹੋਇਆ। ਔਰ ਅੱਜ ਵੀ ਹੁਣ ਉੱਥੇ ਉਸ ਤੋਂ ਬਾਅਦ ਇੱਕ ਉਹਨਾਂ ਦਾ ਰੈਵੋਲੂਸ਼ਨਰੀ ਜਿਹੜਾ ਅੱਜ ਵੀ ਪ੍ਰੈਜ਼ੀਡੈਂਟ ਹੈ ਟੁਟਸੀ, ਉਹਨੇ ਫਿਰ ਉਹਦਾ ਬਦਲਾ ਵੀ ਲਿਆ। ਔਰ ਅੱਜ ਵੀ ਜਿਹੜੇ ਜਿਵੇਂ ਨਾਜ਼ੀਆਂ ਦੇ ਵਾਰ ਕ੍ਰਿਮੀਨਲਸ ਨੂੰ ਮੋਸਾਦ ਵਾਲੇ ਕਿਤੇ ਅਰਜਨਟੀਨਾ 'ਚੋਂ ਆਈਕਮੈਨ ਨੂੰ ਲੈ ਕੇ ਗਏ, ਦੂਜਿਆਂ ਨੂੰ ਲੈ ਕੇ ਗਏ, ਉਹ ਅੱਜ ਵੀ ਜਿਹੜੇ ਟੁਟਸੀ ਨੇ ਹੁਣ ਵਾਪਸ ਪਾਵਰ 'ਚ ਆਏ ਔਰ ਵਾਪਸ ਉਹਨਾਂ ਨੇ ਪ੍ਰੋਸਪੈਰਿਟੀ ਔਰ ਸਟੇਬਿਲਿਟੀ ਲਿਆਂਦੀ ਹੈ ਰਵਾਂਡਾ ਦੇ ਵਿੱਚ। ਪਰ ਉਹਨਾਂ ਨੇ ਵਾਰ ਕ੍ਰਿਮੀਨਲਸ ਨੂੰ ਅੱਜ ਵੀ ਉਹ ਢੂੰਡ ਕੇ ਲੱਭ ਕੇ ਔਰ ਉਹਨਾਂ 'ਚ ਅੱਜ ਵੀ ਜਿਹੜੇ ਕਮਿਸ਼ਨ ਬਾਅਦ UN ਜਾਂ ਦੂਜਿਆਂ ਨੇ ਬਣਾਏ ਉਹਨਾਂ 'ਚ ਫਿਊਜੀਟਿਵ ਡਿਕਲੇਅਰ ਕੀਤੇ ਹੋਏ ਨੇ ਕਿ ਕਿਹੜੇ ਜਿਹੜੇ ਨੇ ਉਹ ਭਗੌੜੇ ਨੇ ਔਰ ਉਹਨਾਂ ਨੂੰ ਕੀ ਕਰਨਾ। ਸੋ ਮਤਲਬ ਜੇ ਇਹ ਗੋਬਰ ਆਰੀਆ ਔਰ ਉਹਦੀ ਨਸਲ ਦੇ ਲੋਕ ਈਵਨ ਇਸ ਰਵਾਂਡਨ ਜੈਨੋਸਾਈਡ ਨੂੰ ਹੀ ਪੜ੍ਹ ਲੈਣ ਤੇ ਫਿਰ ਉਹਨਾਂ ਨੂੰ ਇਹ ਸਮਝ ਆ ਜਾਏਗੀ ਕਿ ਗੱਲ ਕੱਲੀ ਇਹ ਠੀਕ ਹੈ ਵੀ ਇੱਕ ਸਟੇਜ ਤੇ ਉਹਨਾਂ ਨੇ ਕਿਲਿੰਗਸ ਇਸ ਲੈਵਲ ਤੇ ਕੀਤੀਆਂ ਵੀ 100 ਦਿਨ ਦੇ ਵਿੱਚ 8 ਲੱਖ ਤੋਂ 10 ਲੱਖ ਜਿਹੜਾ ਉਹ ਉਹਨਾਂ ਨੇ ਟੁਟਸੀ ਟਰਾਈਬ ਖਤਮ ਕੀਤਾ। ਔਰ ਮੈਨੂੰ ਯਾਦ ਹੈ ਕਿ 1996 ਜਾਂ 1997 'ਚ ਇੱਥੇ ਨਿਊਯਾਰਕ ਦੀ ਫੋਰਡਮ ਯੂਨੀਵਰਸਿਟੀ 'ਚ ਡਾਕਟਰ ਐਨੀ ਖਲਾਈਜ਼ਾ ਅਰਮੀਨੀਅਨ ਸੀ ਔਰ ਉਹਨੇ ਇੱਕ ਕਾਨਫਰੰਸ ਰੱਖੀ 2 ਰੋਜ਼ਾ ਜੈਨੋਸਾਈਡ ਦੇ ਉੱਤੇ, ਜਿਹਦੇ 'ਚ ਅਰਮੀਨੀਅਨ ਜੈਨੋਸਾਈਡ ਜਿਹੜਾ ਆਟੋਮੈਨ ਅੰਪਾਇਰ ਦੇ ਥੱਲੇ ਹੋਇਆ 1914-18 'ਚ, ਜੂਇਸ਼ ਹੋਲੋਕਾਸਟ ਔਰ ਰਵਾਂਡਨ ਸਿੱਖ ਜੈਨੋਸਾਈਡ ਤੇ ਮੈਨੂੰ ਬੋਲਣ ਲਈ ਸੱਦਿਆ ਸੀ, ਰਵਾਂਡਨ ਜੈਨੋਸਾਈਡ। ਔਰ ਰਵਾਂਡਨ ਜੈਨੋਸਾਈਡ ਦੇ ਉੱਤੇ ਜਿਹੜਾ ਰਵਾਂਡਾ ਦਾ UN ਦੇ ਵਿੱਚ ਐਂਬੈਸਡਰ ਸੀ ਉਹ ਕੋ ਪੈਨਲਿਸਟ ਸੀ ਮੇਰੇ ਨਾਲ। ਔਰ ਮੈਨੂੰ ਯਾਦ ਹੈ ਕਿ ਵੀ ਉਹਦੀ ਹਾਲਾਂ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਦੇ 'ਚੋਂ ਕਿੰਨੀ ਵਾਰੀ ਉਹਦੀਆਂ ਅੱਖਾਂ 'ਚੋਂ ਅਥਰੂ ਘਿਰਿਆ। ਉਹਨੇ ਕਿਹਾ ਵੀ ਠੀਕ ਹੈ
ਹੁਣ ਅਸੀਂ ਗੱਲਾਂ ਕਰ ਰਹੇ ਹਾਂ, ਪਰ ਜਦੋਂ ਮੇਰੇ ਲੋਕ ਮਰ ਰਹੇ ਸੀ 8 ਲੱਖ 10 ਲੱਖ ਲੋਕ ਮਰੇ 100 ਦਿਨ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਜਾਂ ਦੂਜੀ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਵੀ ਕੀ ਹੋ ਰਿਹਾ ਹੈ, ਉਹ ਬਿਲਕੁਲ ਸਾਇਲੈਂਟ ਬੈਠੇ ਹੋਏ ਸੀ। ਔਰ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਅਸੀਂ ਕੱਲ ਇਹ ਗੱਲ ਕੀਤੀ ਕਿ ਭਾਈ ਇਹਨਾਂ ਦੇ ਦਿਮਾਗਾਂ 'ਚ ਕੀ ਚੱਲ ਰਿਹਾ ਹੈ, ਇਹਨਾਂ ਨੇ ਔਰ ਇਸ ਦੇ ਉੱਤੇ ਕਿ ਵੀ ਇਸ ਲੈਵਲ ਦਾ ਰਵਾਂਡਨ ਜੈਨੋਸਾਈਡ ਜਿਹੜਾ ਹੋਇਆ ਕਿਉਂ ਪਤਾ ਨਹੀਂ ਲੱਗਾ ਕਿਸੇ ਨੂੰ। ਫਿਰ ਇਹ ਸਾਹਮਣੇ ਆਂਦਾ ਵੀ ਪਤਾ ਲੱਗ ਰਿਹਾ ਸੀ, ਜਿਹੜੇ ਟੁਟਸੀ ਉੱਥੇ ਵਿਚਾਰੇ ਜਿਹੜੇ ਮਾਈਨੋਰਿਟੀ ਸੀ ਉਹ ਸਿਗਨਲ ਵੀ ਦੇ ਰਹੇ ਸੀ ਇੰਟਰਨੈਸ਼ਨਲ ਕਮਿਊਨਿਟੀ ਨੂੰ, ਦੂਸਰਿਆਂ ਨੂੰ, ਲੇਕਿਨ ਕੋਈ ਉਹਨਾਂ ਦੀ ਬਾਂਹ ਫੜਨ ਵਾਲਾ ਨਹੀਂ ਸੀ। ਜੇ ਬੈਲਜੀਅਮ ਨੇ ਸੋਲਜਰ ਭੇਜੇ ਵੀ 13 ਜਾਂ 17 ਐਗਜ਼ੈਕਟ ਮੈਨੂੰ ਫਿਗਰ ਯਾਦ ਨਹੀਂ ਹੈ, ਤਾਂ ਉਹਨਾਂ ਨੇ ਜਿਹੜਾ ਬੜਾ ਬਰੂਟਲੀ ਮਾਰ ਕੇ, ਔਰ ਬਾਕੀ ਸਾਰੇ ਬਾਅਦ 'ਚ ਫਿਰ ਸਾਰੇ ਜਿਹੜੇ ਨੇ ਉਹਨੂੰ ਕਬੂਲਦੇ ਰਹੇ ਜੀ ਬਹੁਤ ਹੋਇਆ ਉਸ ਵੇਲੇ ਜੇ ਸੰਸਾਰ ਬੋਲਦਾ ਜਾਂ ਦੂਜਾ। ਔਰ ਅੱਜ ਸਾਡੇ ਇੱਕ ਵੀਰ ਨੇ ਕਿਹਾ ਸੀ ਕਿ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਵੀ ਜੇ ਵਿਦ ਇੰਪਿਊਨਿਟੀ ਨੇਤਨਯਾਹੂ ਨੇ ਜੋ ਕੁਝ ਫਲਸਤੀਨੀਆਂ ਦੇ ਨਾਲ ਕੀਤਾ ਹੈ, ਗਜ਼ਾ ਦੇ ਵਿੱਚ, ਜੋ ਲੈਬਨਾਨ ਦੇ ਵਿੱਚ, ਜੋ ਹੁਣ ਸੀਰੀਆ ਦੇ ਵਿੱਚ ਮਨਮਰਜ਼ੀ ਨਾਲ, ਕਿ ਵੀ ਪਹਿਲੀ ਸਟੇਜ ਤੇ ਸਿੱਖਾਂ ਨੂੰ ਖੁਦ ਹੀ ਆਪਣੇ ਆਪ ਨੂੰ, ਜਿਵੇਂ ਅਸੀਂ ਕੱਲ ਅੱਡ ਮੇਸ਼ਰ ਲਏ ਸੀ ਵੀ ਕੀ ਕਰਨ ਦੀ ਲੋੜ ਹੈ, ਤਿਆਰੀ ਰਹਿਣੀ ਚਾਹੀਦੀ ਹੈ। ਅਦਰਵਾਈਜ਼ ਅਸੀਂ ਇਹ ਆਸ ਕਰੀਏ ਕਿ ਜੇ ਕੱਲ ਨੂੰ ਕੁਝ ਵਾਪਰਦਾ, ਕਿਸੇ ਨੂੰ ਕਿਸੇ ਦੀ ਥਾਂ ਦੇ ਉੱਤੇ ਡੁੱਲੇ ਖੂਨ ਦਾ ਫਿਕਰ ਨਹੀਂ ਹੁੰਦਾ। ਲੋਕ ਲਾਸ਼ਾਂ ਗਿਣਦੇ ਨੇ ਤੇ ਇਹ ਡਾਲਰ ਗਿਣਦੇ ਨੇ ਜਾਂ ਵੋਟਾਂ ਗਿਣ ਰਹੇ ਹੁੰਦੇ ਨੇ। ਸੋ ਇਸ ਦੇ ਲਈ ਜਿਹੜਾ ਖਾਸ ਤੌਰ ਤੇ ਜਿਹੜੀ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਰਵਾਂਡਾ ਮਾਡਲ ਹੈ ਉਹਨੂੰ ਸਮਝੀਏ ਔਰ ਇਹਦੀ ਰੈਲੇਵੈਂਸ ਸਿੱਖ ਜੈਨੋਸਾਈਡ ਜੋ ਰਵਾਂਡਾ ਪੈਟਰਨ ਦੇ ਉੱਤੇ ਕਰਨਾ ਚਾਹੁੰਦੇ ਨੇ, ਇਹ ਜਿਹੜੀ ਗੋਬਰ ਆਰੀਆ ਨੇ ਕੱਢਿਆ, ਉਹਦੇ ਲਈ ਸਾਨੂੰ ਇਹ ਦੇਖਣਾ ਹੋਏਗਾ ਕਿ ਰਵਾਂਡਾ ਮਾਡਲ ਦੇ ਐਸੇ ਕੀ ਪੁਆਇੰਟ ਸੀ। ਔਰ ਜਿਵੇਂ ਡੀਹਿਊਮਨਾਈਜ਼ ਉਹਨਾਂ ਨੇ ਕੀਤਾ ਪ੍ਰੋਪੇਗੈਂਡੇ ਰਾਹੀਂ, ਰਵਾਂਡਾ 'ਚ ਜਿਹੜਾ ਉਹਨਾਂ ਨੇ ਮੀਡੀਆ ਕੰਟਰੋਲ ਕਰ ਲਿਆ ਸੀ ਹੁਟਸੀਜ਼ ਨੇ, ਔਰ ਉਹ ਸਾਰੀਆਂ ਜਿੰਨੀਆਂ ਇਲਜ਼ ਨੇ ਸੋਸਾਇਟੀ ਦੀਆਂ ਉਹਦੇ ਲਈ ਟੁਟਸੀ ਨੂੰ ਜ਼ਿੰਮੇਵਾਰ ਦੱਸ ਰਹੇ ਸੀ ਕਿ ਜੀ ਡੀਹਿਊਮਨਾਈਜ਼ ਕਰਦੇ ਆ। ਰੇਡੀਓ ਬ੍ਰਾਡਕਾਸਟ ਦੇ ਵਿੱਚ ਟੁਟਸੀਜ਼ ਦੇ ਲਈ ਲਫ਼ਜ਼ ਕਾਕਰੋਚ ਇਸਤੇਮਾਲ ਕਰਦੇ ਸੀ ਵੀ ਇਹ ਬੰਦੇ ਨਹੀਂ ਹੈਗੇ, ਕਾਕਰੋਚ ਨੇ। ਜਿਵੇਂ ਸਿੱਖ ਨਸਲਕੁਸ਼ੀ ਲਈ ਤਿਆਰ ਕਰਨ ਲਈ ਜੋ ਜੂਨ 84 ਜਾਂ ਨਵੰਬਰ 84 'ਚ ਹੋਇਆ, ਸਿੱਖਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਜਾਂ ਸੰਤ ਭਿੰਡਰਾਂ ਵਾਲਿਆਂ ਨੂੰ ਇਵੇਂ ਪ੍ਰੈਜ਼ੈਂਟ ਕਰਨਾ ਜਿਵੇਂ ਚੰਬਲ ਘਾਟੀ ਦੇ ਕੋਈ ਡਾਕੂ ਹੁੰਦੇ ਨੇ, ਔਰ ਲਫ਼ਜ਼ ਉਹ ਇਸਤੇਮਾਲ ਵੀ ਕਰਦੇ ਰਹੇ ਇਸ ਕਿਸਮ ਦੇ। ਹੁਣ ਇਹ ਜਦੋਂ ਤੁਸੀਂ ਕਿਸੇ ਨੂੰ ਡੀਹਿਊਮਨਾਈਜ਼ ਕਰਦੇ ਹੋ, ਹਾਲਾਂਕਿ ਮੈਂ ਉਹ ਗ੍ਰੈਗਰੀ ਸਟੈਨਸਨ ਦੀਆਂ ਉਹ ਸਟੇਜਸ ਨਹੀਂ ਡਿਸਕਸ ਕਰਾਂਗਾ ਵੀ ਜੈਨੋਸਾਈਡ ਲਈ ਜਿਹੜੀਆਂ ਹੁਣ 10 ਸਟੇਜਸ ਕੀ ਨੇ, ਪਰ ਉਹਦੇ 'ਚ ਇੱਕ ਪ੍ਰੋਪੇਗੈਂਡਾ ਬਹੁਤ ਵੱਡਾ, ਔਰ ਹਿੰਦੂ ਤਵੀਆਂ ਤੋਂ ਵੱਧ ਕੇ ਕੌਣ ਮਾਸਟਰ ਹੈ ਇਹਦਾ ਅਸੀਂ ਦੇਖਦੇ ਹਾਂ ਕਿ ਕਿਸ ਕਿਸਮ ਦਾ ਪ੍ਰੋਪੇਗੈਂਡਾ, ਕਿਵੇਂ ਮਸੀਤਾਂ ਦੇ ਥੱਲੋਂ ਮੰਦਰ ਕੱਢ ਰਹੇ ਨੇ ਔਰ ਕਿਵੇਂ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਇੱਕ ਮੁਹਿੰਮ, ਔਰ ਸਿੱਖਾਂ ਦੇ ਖਿਲਾਫ ਅਸੀਂ ਖੁਦ ਦੇਖਿਆ ਕਿ ਭਾਈ ਸੈਕੂਲਰ ਕਾਂਗਰਸ ਦੇ ਨਾਂ ਥੱਲੇ ਅੱਜ ਇਹਨਾਂ ਨੂੰ ਬੜੀ ਹਮਦਰਦੀ ਜਾਗਦੀ ਹੈ ਮਨਮੋਹਨ ਸਿੰਘ ਲਈ ਜਾਂ ਦੂਸਰਿਆਂ ਦੇ ਲਈ। ਉਹ ਦੇਖ ਲੈਣ ਕਿ ਵੀ ਉਹਨਾਂ ਦੀ ਕਾਂਗਰਸ ਨੇ ਹਮਲਾ ਕੀਤਾ ਹੈ, ਟੋਟਲ ਵਾਰ ਤਾਂ ਕਾਂਗਰਸ ਹਕੂਮਤ ਜਿਹੜੀ ਇਹ ਤਾਂ ਹੈ ਹੀ ਨੇ ਜੋ ਹਿੰਦੂ ਤਵੀ ਨੇ। ਸੋ ਇਸ ਸਾਨੂੰ ਇਸ ਗੱਲ ਦਾ ਧਿਆਨ ਰਿਹਾ ਕਿ ਟੁਟਸੀਆਂ ਦੇ ਇਹ 100 ਰੋਜ਼ਾ ਜੈਨੋਸਾਈਡ ਜਿਹਦੇ 'ਚ 8 ਤੋਂ 10 ਲੱਖ ਲੋਕ ਮਾਰ ਦਿੱਤੇ ਸੀ, ਉਹ ਪਹਿਲਾਂ ਇੰਨਾ ਮੀਡੀਆ ਕੰਟਰੋਲ ਉਹਨਾਂ ਨੂੰ ਕਾਕਰੇਚਿਸ ਸੀ ਔਰ ਉਹਨਾਂ ਦੇ ਖਿਲਾਫ ਨਫ਼ਰਤ ਔਰ ਵਾਇਲੈਂਸ ਦੇ ਲਈ ਦੂਜਿਆਂ ਨੂੰ ਪ੍ਰੇਰਿਆ ਗਿਆ। ਇਹ ਜਿਹੜੀ ਸਾਈਕੋਲੋਜੀਕਲ ਵਾਰਫੇਅਰ ਸੀ, ਇਹਨੇ ਆਮ ਸਿਟੀਜ਼ਨਸ ਦੇ ਮਾਈਂਡਸ ਨੂੰ ਕੰਡੀਸ਼ਨਡ ਕਰਤਾ ਕਿ ਜਦੋਂ ਤੁਸੀਂ ਸੁਣਦੇ ਰਹਿੰਦੇ ਹੋ ਤੁਹਾਨੂੰ ਫਿਰ ਖੌਫ ਵੀ ਪੈਦਾ ਹੁੰਦਾ ਹੈ ਵੀ ਕੀ ਹੈ। ਦੂਸਰਾ ਪਾਰਟ ਸੀ ਕਿ ਵੀ ਇਹ ਜਿਹੜੀ ਸਟੇਟ ਨੇ ਕਿਵੇਂ ਸਪਾਂਸਰ ਕੀਤਾ ਔਰ ਮਿਲੀਸ਼ੀਆ ਨੇ ਕਿਵੇਂ ਕੋਆਰਡੀਨੇਟ ਕੀਤਾ। ਇਹਨਾਂ ਦੇ ਕੋਲ ਆਰਐਸਐਸ ਕੋਲ ਤਾਂ ਟ੍ਰੇਨਡ ਬਾਡੀਜ਼ ਨੇ, 72 ਇਹਨਾਂ ਦੇ ਸੰਘ ਪਰਿਵਾਰ ਦਾ ਹਿੱਸਾ ਨੇ, ਸਭ ਹਥਿਆਰਬੰਦ। ਔਰ ਦੂਸਰਾ ਰਵਾਂਡਨ ਗਵਰਨਮੈਂਟ ਨੇ ਆਰਮਸ ਟ੍ਰੇਨਿੰਗ ਤੇ ਲੌਜਿਸਟਿਕ ਸਪੋਰਟ ਪ੍ਰੋਵਾਈਡ ਕੀਤੀ ਸੀ ਮਿਲੀਸ਼ੀਆ ਨੂੰ ਤਾਂ ਕਿ ਉਹਨਾਂ ਨੂੰ ਐਜ਼ ਏ ਟੂਲ ਆਫ ਜੈਨੋਸਾਈਡ ਵਰਤਿਆ ਜਾਏ। ਔਰ ਇਹ ਜਿਹੜਾ ਉਹਨਾਂ ਨੇ ਕੋਆਰਡੀਨੇਸ਼ਨ ਕੀਤੀ ਗਵਰਨਮੈਂਟ ਫੋਰਸਿਸ ਨਾਲ, ਔਰ ਇਸ ਦੇ ਲਈ ਜਿਹੜੇ ਵਿਚਾਰੇ ਸੀ ਉਹਨਾਂ ਕੋਲ ਭੱਜ ਕੇ ਨਿਕਲਣ ਦਾ ਕੋਈ ਰਸਤਾ ਨਹੀਂ ਸੀ। ਔਰ ਇਹੀ ਹਾਲ ਅਸੀਂ ਜੇ ਨਵੰਬਰ 84 'ਚ ਜਿਹਦੀ ਝਲਕ ਉਹਨਾਂ ਨੇ ਸਾਨੂੰ ਜਿਹੜੀਆਂ ਟਰਾਂਸ ਯਮਨਾ ਆਬਾਦੀਆਂ ਸੀ, ਸੁਲਤਾਨਪੁਰੀ, ਮੰਗੋਲਪੁਰੀ, ਤਰਲੋਕਪੁਰੀ, ਜਿੱਥੇ ਮੈਂ ਵਿਜ਼ਿਟ ਵੀ ਕੀਤਾ ਆਲਮੋਸਟ ਨਵੰਬਰ ਦੇ ਐਂਡ 'ਚ, ਔਰ ਮੈਂ ਖੁਦ ਦੇਖਿਆ ਉਹਨਾਂ ਨੇ ਤੁਹਾਡੇ ਲਈ ਦਰਵਾਜ਼ੇ ਹੀ ਸਾਰੇ ਬੰਦ ਕਰ ਦਿੱਤੇ, ਨਿਕਲ ਹੀ ਨਹੀਂ ਸੀ ਸਕਦੇ। ਔਰ ਇਹੀ ਹਾਲ ਜਿਹੜਾ ਹੈ ਇਸ ਲੈਵਲ ਤੇ ਹੈ। ਫਿਰ ਉਹਨਾਂ ਨੇ ਜਿਵੇਂ ਐਕਸਪਲੋਇਟ ਕੀਤਾ ਕਿਓਸ ਔਰ ਇੰਪਿਊਨਿਟੀ ਨੂੰ, ਕਿਉਂਕਿ ਪਹਿਲਾਂ ਪੋਲੀਟੀਕਲ ਔਰ ਸੋਸ਼ਲ ਅਨਰੈਸਟ ਕ੍ਰੀਏਟ ਕੀਤਾ ਜਾਂਦਾ ਹੈ ਕਿ ਜੀ ਦੇਖੋ, ਫਿਰ ਡਰ ਦੀਆਂ ਖਬਰਾਂ ਛੱਡੀਆਂ ਜਾਂਦੀਆਂ ਨੇ, ਜਿਵੇਂ ਹੋਇਆ ਜੀ ਸਿੱਖਾਂ ਨੇ ਖੂਹਾਂ ਦੇ ਵਿੱਚ
ਪਾਣੀ ਦੀਆਂ ਟੈਂਕੀਆਂ ਦੇ ਵਿੱਚ ਜ਼ਹਿਰ ਪਾ ਦਿੱਤਾ ਹੈ, ਹਿੰਦੂਆਂ ਦੀ ਟ੍ਰੇਨ ਵੱਢੀ ਹੋਈ ਪੰਜਾਬ 'ਚੋਂ ਦਿੱਲੀ ਆਈ ਹੈ, ਮੈਂ ਆਪ ਦੇਖੀ। ਇਹ ਜਿਹੜੀ ਸਾਰੀਆਂ ਖਬਰਾਂ ਨੇ ਜੋ ਨਵੰਬਰ 84 'ਚ ਦਿੱਲੀ 'ਚ ਕਰਨ ਤੋਂ ਪਹਿਲਾਂ ਤੁਸੀਂ ਉਹ ਪੈਟਰਨ ਦੇਖੋਗੇ। ਔਰ ਇਹ ਜਿਹੜਾ ਔਰ ਕਿਸੇ ਦੀ ਕੋਈ ਅਕਾਊਂਟੇਬਿਲਟੀ ਨਹੀਂ, ਰਾਦਰ ਆਪਣੇ ਸਾਡੇ ਇੱਕ ਵੀਰ ਜਿਹੜੇ ਆਸਟ੍ਰੇਲੀਆ ਤੋਂ ਨੇ ਉਹ ਦੱਸ ਰਹੇ ਸੀ, ਉਹਨਾਂ ਤੋਂ ਮੈਂ ਬਰੀਫਿੰਗ ਇਸ ਦੇ ਉੱਤੇ ਲਈ ਕਿਉਂਕਿ ਉਹਨਾਂ ਦੀ ਸਟੱਡੀ ਸੀ ਇਸ ਫੀਲਡ 'ਚ, ਕਿ ਬਈ ਈਵਨ ਜਦੋਂ ਉਹਨਾਂ ਨੇ ਹੁਡਸੀ ਟਰਾਈਬ ਦੇ ਪਹਿਲੇ ਬੈਚ ਲਿਆਂਦੇ ਜਿਨ੍ਹਾਂ ਨੇ ਟੁਟਸੀਆਂ ਦੇ ਉੱਤੇ ਟੁੱਟਣਾ ਸੀ ਜਾਂ ਅਟੈਕ ਕਰਨਾ ਸੀ, ਉਹ ਜਦੋਂ ਔਰ ਉਹਦੇ 'ਚ ਕੋਈ ਬਹੁਤੀਆਂ ਫਾਇਰ ਆਰਮਸ ਨਹੀਂ ਸੀ ਵਰਤੀਆਂ ਗਈਆਂ, ਵੱਡ ਟੁੱਕ ਜਿਹੜੀਆਂ ਨੇ ਕਿਵੇਂ ਜਿਹੜੇ ਨੇ ਉਹ ਸ਼ਾਰਪਨਡ ਵੈਪਨਸ ਔਰ ਬਰੂਟਲੀ ਮਾਰਿਆ ਗਿਆ। ਤੇ ਉਹ ਜਿਹੜੇ ਨੇ ਬਿਲਕੁਲ ਉਸ ਤੋਂ ਬਾਅਦ ਉਹ ਡੀਮੋਟੀਵੇਟ ਹੋ ਗਏ ਕਿਉਂਕਿ ਤੁਸੀਂ ਬਲੱਡ ਦੇਖਦੇ ਹੋ, ਵਾਇਲੈਂਸ ਦੇਖਦੇ ਹੋ। ਫਿਰ ਉਹ ਕਿਉਂਕਿ ਰਵਾਂਡਾ ਦੀ ਜਿਹੜੀ ਐਨੂਅਲ ਲਵਿੰਗ ਸਪੋਰਟ ਹੈ ਜਾਂ ਦੂਜੀ ਹੈ ਉਹ ਸੌਕਰ ਹੈ। ਫਿਰ ਉਹਨਾਂ ਨੇ ਸੌਕਰ ਦੇ ਜਿਹੜੇ ਵੱਡੇ ਵੱਡੇ ਪਲੇਅਰ ਔਰ ਜਿਹੜੇ ਆਮ ਖੇਡਣ ਵਾਲੇ ਜਾਂ ਦੂਜੇ ਸੀ ਉਹਨਾਂ ਨੂੰ ਰੱਜ ਕੇ ਸ਼ਰਾਬ ਔਰ ਦੂਸਰਾ ਜੋ ਦੇ ਕੇ ਉਹਨਾਂ ਨੂੰ ਖੁੱਲ੍ਹ ਦਿੱਤੀ ਵੀ ਤੁਸੀਂ ਰੇਪ ਕਰੋ, ਜੋ ਮਰਜ਼ੀ ਕਰੋ। ਔਰ ਕਿਉਂਕਿ ਜਦੋਂ ਔਰ ਫਿਰ ਮੀਡੀਆ ਦਾ ਪ੍ਰੋਪੇਗੈਂਡਾ, ਕਿਉਂਕਿ ਜੇ ਉਹਨਾਂ ਦੇ ਸੌਕਰ ਦੇ ਜਿਹੜੇ ਹੀਰੋ ਨੇ ਉਹ ਲੀਡ ਕਰ ਰਹੇ ਨੇ ਮਿਲੀਸ਼ੀਆ ਨੂੰ ਜਿਹੜਾ ਟੁਟਸੀਆਂ ਦੇ ਉੱਤੇ ਟੁੱਟ ਰਿਹਾ, ਤੇ ਇਵੇਂ ਉਹਨਾਂ ਨੇ ਜਿਹੜਾ ਇੱਕ ਮਾਹੌਲ ਕ੍ਰੀਏਟ ਕੀਤਾ ਕਿ ਭਾਈ ਫਿਰ ਉਹ ਜਿਹੜਾ ਰੁਕਿਆ ਨਹੀਂ, ਜਦੋਂ ਤੱਕ 8-10 ਲੱਖ ਜਿਹੜੇ ਟੁਟਸੀ ਮਾਰ ਨਹੀਂ ਦਿੱਤੇ ਗਏ ਉਦੋਂ ਤੱਕ ਇਹ ਜੈਨੋਸਾਈਡ ਜਾਰੀ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਆਲਰੇਡੀ ਅਸੀਂ ਵੀ ਉਸ ਹਿਊਮਨਾਈਜੇਸ਼ਨ ਰੈਟਰਿਕ ਚੋਂ ਨਿਕਲੇ ਜੋ ਸਾਡੇ ਖਿਲਾਫ ਦੇਸ਼ ਨੂੰ ਤੋੜਨ ਵਾਲੇ ਔਰ ਗੱਦਾਰ ਔਰ ਇਹ ਸਾਰੇ ਦੇ ਥੱਲੇ। ਔਰ ਇਹਦੇ 'ਚ ਹੀ ਨਹੀਂ ਹੈ, ਜਿਵੇਂ ਰਵਾਂਡਾ ਦੇ ਕੇਸ ਉਹਨਾਂ ਨੇ ਈਵਨ ਚਰਚ ਜਿਹੜੇ ਸੀ, ਕਿਉਂਕਿ ਮੈਜੋਰਿਟੀ ਤਾਂ ਜਿਹੜੇ ਨੇ ਉੱਥੇ 80-85% ਕ੍ਰਿਸਚਨ ਨੇ, ਲੇਕਿਨ ਔਰ ਬਹੁਤੇ ਲੋਕ ਜਿਹੜੇ ਜਾਨ ਬਚਾਉਣ ਲਈ ਟੁਟਸੀ ਚਰਚਿਸ ਦੇ ਵਿੱਚ ਗਏ ਉਹਨਾਂ ਦੇ ਵੀ ਉਹਨਾਂ ਨੇ ਖੋਲ੍ਹ ਦਿੱਤਾ। ਬਾਅਦ ਉਹਨਾਂ ਨੇ ਦਰਵਾਜ਼ੇ ਖੋਲ੍ਹ ਕੇ ਜਿਹੜੇ ਹੁਟਸੀ ਵਾਲੇ ਸੀ ਉਹਨਾਂ ਨੂੰ ਕਿਹਾ ਵੀ ਆ ਜਾਓ ਮਾਰ ਦਿਓ ਅੰਦਰ, ਉਹਨਾਂ ਨੇ ਜੋ ਕੀਤਾ ਜ਼ੁਲਮ। ਔਰ ਦੂਸਰਾ ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਇਹ ਠੀਕ ਹੈ ਸਾਡੀ ਡਿਫਾਇੰਸ ਕਿ ਭਾਈ ਅਸੀਂ ਫਿਰ ਜੇ ਤੁਹਾਡੇ ਕੋਲ ਤੁਸੀਂ ਇਵੇਂ ਹੋ ਤਾਂ ਫਿਰ ਸਰਹੰਦ ਪਲਾਨ ਸਾਡੇ ਕੋਲ ਹੈ। ਪਰ ਹੈਵਿੰਗ ਸੈਡ ਦੈਟ ਸਾਨੂੰ ਇਸ ਚੈਲੰਜ ਨੂੰ ਇੰਟਰਨੈਸ਼ਨਲ ਬਾਡੀਜ਼ ਤੱਕ ਪਹੁੰਚਾਉਣ ਦੀ ਲੋੜ ਹੈ ਕਿ ਭਾਈ ਇਹ ਆਲਰੇਡੀ ਵਾਰਨਿੰਗ ਸਾਨੂੰ ਦੇ ਰਹੇ ਨੇ, ਤਾਂ ਕਿ ਆਲਰੇਡੀ ਇਹ ਨਾ ਹੋਏ ਵੀ ਅਸੀਂ ਜਿਵੇਂ ਸਿੱਖਾਂ ਨੂੰ ਇਹ ਨਵੰਬਰ 84 ਵਾਲਾ ਵੀ ਜਿਹੜੇ ਸੀ ਉਹਨਾਂ ਨੂੰ ਕਦੇ ਲੱਗਦਾ ਹੀ ਨਹੀਂ ਸੀ ਕਿ ਵੀ ਕਦੇ ਅਸੀਂ ਵੀ ਵਿਕਟਮ ਹੋ ਸਕਦੇ ਹਾਂ। ਅਸੀਂ ਤਾਂ ਆਪਣੇ ਆਪ ਨੂੰ ਲਿਬਰੇਟਰ ਔਰ ਦੂਸਰਾ ਕੁਝ ਮੰਨਦੇ ਸੀ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਡਿਫਾਇੰਸ ਹੈ ਉਹ ਰਹਿਣੀ ਵੀ ਚਾਹੀਦੀ ਹੈ ਕਿ ਭਾਈ ਫਿਕਰ ਨਾ ਕਰੋ ਵੀ ਸਾਡੇ ਕੋਲ ਫਿਰ ਉਹ ਸਰਹੰਦ ਮਾਡਲ ਹੈ। ਪਰ ਇਸ ਦੇ ਲਈ ਸਾਨੂੰ ਇੰਟਰਨੈਸ਼ਨਲੀ ਵੀ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੀ ਲੋੜ ਹੈ। ਔਰ ਜਿਹੜੇ ਅਸੀਂ ਮੇਸ਼ਰਸ ਕੱਲ੍ਹ ਡਿਸਕਸ ਕੀਤੇ ਸੀ ਕਿ ਭਾਈ ਕਿਵੇਂ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਹਥਿਆਰਬੰਦ ਹੋਣਾ, ਚੁਕੰਨੇ ਰਹਿਣਾ, ਹਰ ਚੀਜ਼ ਜਿਹੜੀ ਹੈ ਉਹ ਔਰ ਟੁਗੈਦਰਨੈਸ, ਯੂਨਿਟੀ, ਔਰ ਇਹ ਸਾਰੇ ਜਿਹੜੇ ਨੇ ਇੰਪੋਰਟੈਂਟ ਫੈਕਟਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਦੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर अ स्मॉल फी, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤ ਦੇਸ਼ ਨੂੰ ਆਰਥਿਕ ਕੰਗਾਲੀ ਚੋਂ ਕੱਢ ਕੇ ਖੁਸ਼ਹਾਲੀ ਦੇ ਰਾਹ ਵਿੱਚ ਪਾਇਆ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਮੌਤ ਵਿੱਚ ਵੀ ਬੇਇੱਜ਼ਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮਨਮੋਹਨ ਸਿੰਘ ਦਾ ਸੰਸਕਾਰ ਆਮ ਪਬਲਿਕ ਲਈ ਬਣੇ ਕ੍ਰੀਮੇਸ਼ਨ ਗਰਾਊਂਡ ਨਿਗਮ ਬੋਧ ਘਾਟ ਤੇ ਕੀਤਾ ਜਾਵੇਗਾ, ਨਾ ਕਿ ਰਾਜ ਘਾਟ ਤੇ। ਸੋ ਕਾਂਗਰਸ ਪਾਰਟੀ ਨੇ ਇਸ ਤੇ ਰਿਐਕਟ ਕਰਦਿਆਂ ਕਿਹਾ ਹੈ ਕਿ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 92 ਸਾਲ ਦੀ ਉਮਰ 'ਚ ਮਨਮੋਹਨ ਸਿੰਘ ਜਿਹੜੇ ਨੇ ਇਸ ਜਹਾਨ ਤੋਂ ਚਲੇ ਗਏ। ਅਸੀਂ ਕੱਲ ਉਹਨਾਂ ਦਾ ਭਾਰਤ ਪ੍ਰਤੀ ਕੀ ਯੋਗਦਾਨ ਹੈ ਅਸੀਂ ਕਿਹਾ ਸੀ ਵੀ ਇੰਡੀਆ ਲਈ ਉਹ ਹੀਰੋ ਨੇ ਔਰ ਸਿੱਖ ਕੌਮ ਲਈ ਜ਼ੀਰੋ ਨੇ, ਕਿਉਂਕਿ ਅਸੀਂ ਉਹਨਾਂ ਦੇ 10 ਸਾਲ ਦੇ ਟੈਨਿਓਰ ਐਜ਼ ਅ ਪ੍ਰਾਈਮ ਮਿਨਿਸਟਰ ਔਰ ਲਗਭਗ 4-5 ਸਾਲ ਦੇ ਟੈਨਿਓਰ ਐਜ਼ ਅ ਫਾਈਨੈਂਸ ਮਿਨਿਸਟਰ 'ਚ ਦੇ ਉਹਨਾਂ ਦਾ ਕੀ ਰੋਲ ਰਿਹਾ, ਕਿਵੇਂ ਉਹਨਾਂ ਨੇ 92 ਤੋਂ 94 ਤੱਕ ਜਦੋਂ ਕਿ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਬੇਨਤੀ KP ਗਿੱਲ ਨੇ ਮਾਰਿਆ, ਉਦੋਂ ਉਹ ਸੈਂਟਰਲ ਬਾਡੀ ਨਰਸਿਮਹਾ ਰਾਓ ਦੀ ਹਕੂਮਤ ਦਾ ਹਿੱਸਾ ਸੀ ਔਰ ਐਜ਼ ਅ ਫਾਈਨੈਂਸ ਮਿਨਿਸਟਰ ਉਹਨਾਂ ਦੀ ਫੰਡਿੰਗ ਵੀ ਕਰਨੀ। ਫਿਰ 1994 'ਚ ਜਨੀਵਾ ਦੇ ਵਿੱਚ ਹਿਊਮਨ ਰਾਈਟਸ ਕੌਂਸਲ ਦੇ ਸਾਹਮਣੇ ਉਹਨਾਂ ਦਾ ਜਿਹੜਾ ਉਹ ਵਾਊਚ ਕਰਨਾ ਕਿ ਸਿੱਖਾਂ ਨਾਲ ਕੁਝ ਨਹੀਂ ਹੋ ਰਿਹਾ ਉਸ ਡੈਲੀਗੇਸ਼ਨ। ਔਰ ਇਸੇ ਤਰ੍ਹਾਂ ਬਾਕੀ ਜਿਹੜਾ ਹੈ ਉਹਨਾਂ ਦੇ ਪੀਰੀਅਡ ਦੇ ਵਿੱਚ ਕੋਈ ਵੀ ਐਸਾ ਪਾਰਟ ਜਿਹੜਾ ਕੋਈ ਪੰਜਾਬ ਨੂੰ ਜਾਂ ਕੋਈ ਓਵਰਆਲ ਹੋਏ, ਹਾਲਾਂ ਜਗਦੀਸ਼ ਟਾਈਟਲਰ ਵੀ ਕੈਬਨਿਟ ਦਾ ਹਿੱਸਾ ਉਹਨਾਂ ਦੇ ਬਣੇ ਜਾਂ ਦੂਜੇ, ਲੇਕਿਨ ਇਹਦੇ ਬਾਵਜੂਦ ਅਸੀਂ ਕੋਈ ਆਪਣਾ ਜਿਹੜਾ ਕੋਈ ਨਕਾਰਾਤਮਕ ਲਫ਼ਜ਼ ਇਹ ਸੀ ਕਿ ਵੀ ਇੰਡੀਆ ਦੇ ਹਵਾਲੇ ਨਾਲ ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਭਾਰਤ ਬਿਲਕੁਲ ਕੰਗਾਲ ਹੋ ਗਿਆ ਸੀ ਔਰ ਜਿਵੇਂ ਸਾਡੇ ਇੱਕ ਵਿਊਅਰ ਬੀਬੀ ਜੀ ਨੇ ਲਿਖਿਆ ਸੀ ਕਿ ਜਿਹੜਾ ਉਹ 60 ਟਨ ਸੋਨਾ ਜਿਹੜਾ ਉਹ ਫਲਾਈ ਕਰਕੇ ਲਿਆਏ UK ਔਰ ਵਰਸਟ ਡੈਟਰ ਸੀ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ, ਔਰ ਉਹ ਜਿਹੜੀਆਂ ਸੋ ਕਾਲਡ ਇਕਨੋਮਿਕਲ ਰਿਫਾਰਮ ਦੇ ਨਾਂ ਥੱਲੇ ਜਿਹੜਾ ਬਹੁਤ ਸਾਰਾ ਪਾਰਟ ਸੀ ਉਹ ਦਰਵਾਜ਼ੇ ਖੁੱਲੇ, ਬਾਹਰਲੀ ਇਨਵੈਸਟਮੈਂਟ ਗਈ ਔਰ ਫਿਰ ਵਿਦਨ ਕੰਟਰੀ ਮਨਰੇਗਾ ਜਾਂ ਰਾਈਟ ਟੂ ਇਨਫੋਰਮੇਸ਼ਨ ਐਕਟ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਇਸ ਕਿਸਮ ਦੇ ਵੀ 2-3 ਐਕਟ ਉਸ ਪੀਰੀਅਡ, ਰਾਈਟ ਟੂ ਇਨਫੋਰਮੇਸ਼ਨ ਜਿਹਦੇ ਥੱਲੇ ਤੁਸੀਂ RTIs ਨੂੰ ਕਹਿੰਦੇ ਹੋ। ਸੋ ਇਹ ਠੀਕ ਹੈ, ਉਹ ਇੰਡੀਆ ਦਾ ਹੀਰੋ ਔਰ ਦੂਸਰਾ। ਲੇਕਿਨ ਤੁਸੀਂ ਜਦੋਂ ਅਸੀਂ ਗੱਲ, ਹਾਲਾਂ ਮੈਂ ਸ਼ਾਇਦ ਇਹ ਟੌਪਿਕ ਨਹੀਂ ਸੀ ਕਰਨਾ, ਪਰ ਮੈਨੂੰ ਜਦੋਂ ਹੁਣ ਉਹ ਕਾਂਗਰਸ ਜਿਸ 'ਚ ਹੁੰਦਿਆਂ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਹੇ, 5 ਸਾਲ ਫਾਈਨੈਂਸ ਮਿਨਿਸਟਰ ਰਹੇ, ਜਦੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਕਿ ਵੀ ਮਨਮੋਹਨ ਸਿੰਘ ਦਾ ਸੰਸਕਾਰ ਨਿਗਮ ਬੋਧ ਘਾਟ ਦੇ ਉੱਤੇ ਮੋਦੀ ਸਰਕਾਰ ਨੇ ਕਿਹਾ ਕਰਨਾ, ਰਾਜ ਘਾਟ ਨਹੀਂ ਕਰਨਾ, ਔਰ ਉਹ ਇਹ ਕਹਿ ਰਹੇ ਨੇ ਮਨਮੋਹਨ ਸਿੰਘ ਫਿਊਨਰਲ ਐਟ ਨਿਗਮ ਬੋਧ ਘਾਟ, ਕਾਂਗਰਸ ਕਾਲਸ ਇਟ ਡੈਲੀਬਰੇਟ ਇਨਸਲਟ ਟੂ ਫਸਟ ਸਿੱਖ ਪ੍ਰਾਈਮ ਮਿਨਿਸਟਰ, ਕਿ ਵੀ ਜਿਹਨੇ ਤੁਹਾਨੂੰ ਉਸ ਅਕਿਰਤ ਘਣਤਾ ਦੀ ਤੁਸੀਂ ਸਿਖਰ ਦੇਖੋ ਵੀ ਜਿਹਨੇ ਤੁਹਾਨੂੰ ਉਸ ਸਾਰੀ ਗੁਰਬਤ ਚੋਂ ਕਲੈਪਸ ਹੋਣ ਤੋਂ, ਨਹੀਂ ਤਾਂ ਜੋ ਹਾਲ ਸੋਵੀਅਤ ਯੂਨੀਅਨ ਦਾ ਹੋਇਆ 1999 ਚ, ਇਹਨਾਂ ਦਾ 1991-92 ਚ ਹੋ ਜਾਣਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਬੇਸ਼ੱਕ ਸਾਡੇ ਪੱਖ ਤੋਂ ਨਕੰਮਾ ਕੰਮ ਨਹੀਂ ਸੀ, ਲੇਕਿਨ ਉਹਨੇ 30-35 ਸਾਲ ਲੀਜ਼ ਆਫ ਲਾਈਫ ਇੰਡੀਆ ਨੂੰ ਦਿੱਤੇ, ਜਾ ਉਸੇ ਪਾਸੇ ਰਿਹਾ। ਔਰ ਇਹ ਵੀ ਇੱਕ ਮੈਂ ਸਮਝਦਾ ਵੀ ਇਸ ਨੂੰ ਕੋਇਨਸੀਡੈਂਸ ਕਹੋ ਕਿ ਮਨਮੋਹਨ ਸਿੰਘ ਦੀ ਡੈਥ ਦੇ ਨਾਲ ਇਹ ਖਬਰ ਵੀ ਹੁੰਦੀ ਹੈ ਕਿ ਰੂਪੀ ਪਲੰਜਿਸ 12 ਪੈਸਾ ਟੂ ਕਲੋਜ਼ ਐਟ ਨਿਊ ਆਲ ਟਾਈਮ ਲੋ ਆਫ 85.27 ਅਗੇਂਸਟ US ਡਾਲਰ, ਲਗਭਗ 86 ਰੁਪਏ ਦੇ ਉੱਤੇ ਡਾਲਰ ਆ ਗਿਆ। ਹੁਣ ਜਦੋਂ ਮੋਦੀ ਬਣਿਆ ਪ੍ਰਾਈਮ ਮਿਨਿਸਟਰ ਉਦੋਂ 53-54 ਰੁਪਏ ਦਾ ਡਾਲਰ ਸੀ। ਔਰ ਇਹ ਮੋਦੀ ਦੀਆਂ ਆਪਣੀਆਂ ਸਟੇਟਮੈਂਟਾਂ ਨੇ ਕਿ ਜੀ ਜਿਸ ਮੁਲਕ ਦੀ ਕਰੰਸੀ ਡਿੱਗ ਰਹੀ ਹੋਏ ਦਾ ਮਤਲਬ ਹੈ ਕਿ ਉਹਦੀ ਇਕਨੋਮੀ ਫੇਲ ਹੋ ਰਹੀ ਹੈ ਔਰ ਉਹਦੇ
ਪ੍ਰਾਈਮ ਮਿਨਿਸਟਰ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੁਣ 54 ਤੋਂ ਜਿਹੜਾ ਹੈ ਉਹ 86 ਰੁਪਏ ਦੇ ਉੱਤੇ ਜਿਹੜਾ ਹੈ ਉਹ ਭਾਰਤੀ ਰੁਪਈ ਹੈ ਹੁਣ ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋ ਉਹਨੇ ਕੋਈ ਸਿੱਖਾਂ ਦਾ ਕੀ ਪੰਜਾਬ ਦਾ ਵੀ ਕੁਛ ਨਹੀਂ ਸਵਾਰਿਆ ਆਪਣੇ ਤਾਂ ਕਿਸੇ ਦਾ ਕੀ ਕੀਤਾ ਹੋਣਾ ਲੇਕਿਨ ਇਹਦੇ ਬਾਵਜੂਦ ਇਨ ਡੈਥ ਵੀ ਔਰ ਜੇ ਕੁੱਲ ਮਿਲਾ ਕੇ ਦੇਖਿਆ ਜਾਏ ਮੈਂ ਸਮਝਦਾ ਹਾਂ ਕਿ ਵੀ ਜਿਵੇਂ ਇੰਟਰਨੈਸ਼ਨਲੀ ਉਹਦੇ ਲਈ ਮਨਮੋਹਨ ਸਿੰਘ ਦੇ ਲਈ ਟ੍ਰਿਬਿਊਟਸ ਆਈਆਂ ਉਹ ਓਬਾਮਾ ਨੇ ਕੀ ਕਿਹਾ ਮੈਕਰੋਨ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਕੀ ਕਿਹਾ ਮਲੇਸ਼ੀਅਨ ਪ੍ਰੈਜ਼ੀਡੈਂਟ ਨੇ ਕੀ ਕਿਹਾ ਦੂਜਾ ਜ਼ਾਹਰ ਹੈ ਕਿ ਜਿਹੜੀ ਇੱਕ ਸਿੰਪਲਿਸਿਟੀ ਓਨੈਸਟੀ ਉਸ ਲੈਵਲ ਦੇ ਉੱਤੇ ਜਿਹੜੀ ਇੱਕ ਜਿਹਨੂੰ ਜੈਂਟਲਮੈਨਨੈਸ ਹੈ ਉਹਨੂੰ ਸਭ ਨੇ ਐਪਰੀਸ਼ੀਏਟ ਕੀਤਾ ਲੇਕਿਨ ਇਹਨਾਂ ਨੂੰ ਇਹ ਸਵਾਲੋ ਹੀ ਨਹੀਂ ਹੋ ਰਿਹਾ ਵੀ ਈਵਨ ਇਸ ਕਿਸਮ ਦਾ ਸਿੱਖ ਜਿਹੜਾ ਇੰਡੀਅਨ ਸਿੱਖ ਜਿਹਦੀ ਬਾਡੀ ਵੀ ਤਿਰੰਗੇ 'ਚ ਲਪੇਟਣੀ ਹੈ ਜਿਹਨੇ ਇਹਨਾਂ ਨੂੰ ਹੀ ਬਚਾਇਆ ਕਿ ਵੀ ਉਹਨੂੰ ਤੁਸੀਂ ਜੇ ਘੱਟੋ ਘੱਟ ਇੱਕ ਸਨਮਾਨਯੋਗ ਕਿਉਂਕਿ ਮੰਗ ਜਾਂ ਉਹਨਾਂ ਦਾ ਇਹ ਹੈ ਵੀ ਜਿੱਥੇ ਉਹਨਾਂ ਨੂੰ ਸਾੜਿਆ ਜਾਣਾ ਉੱਥੇ ਉਹਨਾਂ ਦਾ ਮੈਮੋਰੀਅਲ ਬਣੇ ਕਿ ਭਾਈ ਚਲੋ ਇੰਡੀਆ ਦਾ ਹੀਰੋ ਸਹੀ ਬਣਾ ਕੇ ਪੂਜੋ ਲੇਕਿਨ ਉਹਨੂੰ ਉਹ ਈਵਨ ਆਨਰ ਦੇਣ ਨੂੰ ਤਿਆਰ ਵੀ ਨਹੀਂ ਉਹਨੂੰ ਉਹ ਇਹੀ ਸਾਬਤ ਕਰਨਾ ਚਾਹੁੰਦੇ ਨੇ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਕਿਉਂਕਿ ਸਾਡਾ ਤਾਂ ਕੋਈ ਲਾਗਾ ਦੇਗਾ ਨਹੀਂ ਅਸੀਂ ਤਾਂ ਪਹਿਲਾਂ ਹੀ ਕਿਹਾ ਵੀ ਸਾਡੇ ਲਈ ਜ਼ੀਰੋ ਹੁਣ ਜਿਨ੍ਹਾਂ ਦੀ ਜਿਸ ਪਾਰਟੀ 'ਚ ਹੁੰਦੇ ਆ ਉਸ ਨੇ ਇਕੋਨਮੀ ਨੂੰ ਕਿੱਥੋਂ ਕੱਢ ਕੇ ਕਿੱਥੇ ਲਿਜਾ ਕੇ ਖੜਾ ਕੀਤਾ ਅੱਜ ਜਿਹੜੀ ਡਿਬੇਟ ਹੈ ਉਹਦੀ ਡੈਡ ਬੋਡੀ ਪਈ ਹੋਈ ਹੈ ਤੇ ਉਹ ਕਹਿੰਦੇ ਨੇ ਜੀ ਉਹਨੂੰ ਅਸੀਂ ਰਾਜਘਾਟ ਤੇ ਨਹੀਂ ਫੂਕਣ ਦੇਣਾ ਉਹਦੇ ਲਈ ਜਿੱਥੇ ਆਮ ਲੋਕ ਪਬਲਿਕ ਕ੍ਰਿਮੇਸ਼ਨ ਹੈ ਉਸ ਦੇ ਉੱਤੇ ਹੀ ਹੋਏਗਾ ਔਰ ਇਹ ਜਿਹੜਾ ਕਾਂਗਰਸ ਨੇ ਮੰਗ ਕੀਤੀ ਸੀ ਦੇ ਆਰ ਡਿਮਾਂਡਡ the funeral to take place in a place where a memorial of Dr. Singh can be built, called it a deliberate insult to the first Sikh Prime Minister of India. ਹਾਲਾਂਕਿ ਜਦੋਂ ਮੈਂ ਇਹ ਕਹਿੰਦਾ ਵੀ ਉਹਨੇ ਬਤੌਰੇ ਸਿੱਖ ਕੁਛ ਨਹੀਂ ਕੀਤਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨੂੰ ਜਦੋਂ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਉਹਦਾ ਸਿੱਖ ਹੋਣਾ ਕਾਰਨ ਸੀ ਕਿਉਂਕਿ ਇੱਕ ਤਾਂ ਉਹ ਸਮਝਦੇ ਸੀ ਵੀ ਅਸੀਂ ਇਹਦੇ ਨਾਲ ਜਿਹੜੀ ਸਿੱਖਾਂ ਦੇ ਅੰਦਰ ਗੁੱਸਾ ਹੈ ਜੋ ਕੁਝ ਜੂਨ 84 ਨਵੰਬਰ 84 ਤੋਂ ਬਾਅਦ ਚੱਲ ਰਿਹਾ ਸ਼ਾਇਦ ਉਹਨਾਂ ਨੂੰ ਅਸੀਂ ਠੰਡਾ ਕਰਨ 'ਚ ਕਾਮਯਾਬ ਹੋਈਏ ਪਰ ਇਸ ਤੋਂ ਵੀ ਅਬਵ ਦੁਨੀਆ ਦੇ ਵਿੱਚ ਜਿਹੜਾ ਇੰਡੀਆ ਦਾ ਇਮੇਜ ਐਜ਼ ਏ ਟਾਇਰੈਂਟ ਸਟੇਟ ਬਰੂਟਲ ਸਟੇਟ ਜਿਹੜੀ ਟਾਡਾ ਵਰਗੇ ਕਾਨੂੰਨ ਜਿਹਨੇ ਲਾਗੂ ਕੀਤੇ ਹੋਏ ਨੇ ਉਸ ਸਾਰੇ ਨੂੰ ਨੈਗੇਟ ਕਰਨ ਦੇ ਲਈ ਇੱਕ ਸਿੱਖ ਚਿਹਰਾ ਜਿਹਦੇ ਸਿਰ ਤੇ ਪੱਗ ਹੈ ਪੜ੍ਹਿਆ ਲਿਖਿਆ ਨਾਲ ਡਾਕਟਰ ਲੱਗਾ ਹੋਇਆ ਇਹ ਉਹਨਾਂ ਨੂੰ ਸੂਟ ਕਰਦਾ ਸੀ ਔਰ ਉਹਨਾਂ ਨੇ ਵਰਤਿਆ ਵੀ ਔਰ ਮੈਨੂੰ ਯਾਦ ਹੈ ਕਿ ਉਸ ਜ਼ਮਾਨੇ ਜਦੋਂ ਇਹ ਕਿਉਂਕਿ 2004 ਤੋਂ 2014 ਤੱਕ ਪ੍ਰਾਈਮ ਮਿਨਿਸਟਰ ਹੈ ਮਨਮੋਹਨ ਸਿੰਘ ਅਸੀਂ ਇੱਕ ਡੈਲੀਗੇਸ਼ਨ ਲੈ ਕੇ US ਸਰਫ ਵਾਲਿਆਂ ਕੋਲ ਗਏ ਇਹ 2006 ਦੀ ਗੱਲ ਹੋਏਗੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹਨਾਂ ਦੇ ਜਿਹੜੇ ਚੇਅਰਪਰਸਨ ਸੀ ਉਹਨਾਂ ਨੇ ਪੈਂਦੇ ਹੀ ਕਿਹਾ ਉਹਨਾਂ ਨੇ ਕਿਹਾ ਜੀ ਹੁਣ ਤਾਂ ਤੁਹਾਡੀ ਜਿਹੜੀ ਇਹ ਸਾਰੀ ਐਡਵੋਕੇਸੀ ਹੈ ਕਿ ਭਾਈ ਉੱਥੇ ਸਿੱਖਾਂ ਨਾਲੇ ਔਰ ਉਹਦਾ ਕੋਈ ਬਹੁਤਾ ਮਤਲਬ ਨਹੀਂ ਉਹ ਕਹਿੰਦਾ ਜੀ ਇਹ ਸਿੱਖ ਇਜ਼ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਜੇ ਪ੍ਰਾਈਮ ਮਿਨਿਸਟਰ ਹੈ ਇੱਕ ਸਿੱਖ ਹੈ ਇਸ ਤੋਂ ਵੱਡਾ ਹੋਰ ਕੀ ਅਹੁਦਾ ਮਿਲ ਸਕਦਾ ਸੋ ਮਤਲਬ ਇਹ ਹੈ ਕਿ ਵੀ ਜਿਹੜਾ ਮਕਸਦ ਉਹਨਾਂ ਦੀਆਂ ਏਜੰਸੀਆਂ ਦਾ ਸੀ ਕਿ ਇੱਕ ਸਿੱਖ ਸ਼ਕਲੋ ਸੂਰਤ ਵਾਲੇ ਨੂੰ ਜਿਹੜਾ ਹੈ ਉਹ ਰੱਖ ਕੇ ਉਹਦੇ 'ਚੋਂ ਕਾਮਯਾਬ ਵੀ ਰਹੇ ਇਹਨੇ ਸਾਡਾ ਨੁਕਸਾਨ ਵੀ ਕੀਤਾ ਲੇਕਿਨ ਇਹਦੇ ਬਾਵਜੂਦ ਉਹਨੂੰ ਭਾਵੇਂ ਮੈਂ ਤਾਂ ਇਹ ਸਮਝਦਾ ਹਾਂ ਵੀ ਜੇ ਸੱਚਮੁੱਚ ਸਿਆਣੇ ਹੁੰਦੇ ਰਾਜਘਾਟ ਕੀ ਉਹਨੂੰ ਕਹਿੰਦਾ ਵੀ ਵਾਇਸਰਾਏ ਰੀਗਲ ਦੇ ਵਿੱਚ ਉੱਥੇ ਸਾੜ ਕੇ ਉੱਥੇ ਮੈਮੋਰੀਅਲ ਬਣਾ ਦਿੰਦੇ ਵੀ ਤੁਸੀਂ ਲੇਕਿਨ ਉਹਨਾਂ ਨੂੰ ਜਿਹੜਾ ਇਹ ਸਵਾਲੋ ਵੀ ਨਹੀਂ ਹੁੰਦਾ ਕਿ ਵੀ ਇਸ ਲੈਵਲ ਤੇ ਔਰ ਇਹ ਇਕੱਲੀ ਗੱਲ ਉਹਨਾਂ ਦੇ ਪ੍ਰੈਜ਼ੀਡੈਂਟ ਖੜਗੇ ਨੇ ਨਹੀਂ ਕਹੀ ਸਗੋਂ ਉਹਨਾਂ ਦਾ ਜਿਹੜਾ ਜੈਰਾਮ ਰਮੇਸ਼ ਹੈ ਉਹਨੇ ਇਸ ਦੇ ਉੱਤੇ ਕਾਫੀ ਲੰਬਾ ਚੌੜਾ ਗਿਆ ਕਿ ਵੀ ਇਹ ਇਵੇਂ ਹੋਣਾ ਚਾਹੀਦਾ ਕਾਂਗਰਸ ਚੀਫ ਸੈਡ ਡਾਕਟਰ ਮਨਮੋਹਨ ਸਿੰਘ ਬਹੁਤ ਸਾਈਕੀ ਆਫ ਦਾ ਕੰਟਰੀ 'ਚ ਬੜਾ ਉੱਚਾ ਥਾਂ ਹੈ ਲੋਕ ਬੜਾ ਸਤਿਕਾਰ ਕਰਦੇ ਨੇ ਬੜੀਆਂ ਅਚੀਵਮੈਂਟਸ ਨੇ ਹੰਬਲ ਬੈਕਗਰਾਊਂਡ 'ਚੋਂ ਆਇਆ ਔਰ ਇਸ ਸਾਰੇ ਦੇ ਚੱਲਦੇ ਆ ਕਿ ਭਾਈ ਲੇਕਿਨ the people of our country are simply unable to understand why the government of India couldn't find a location for his cremation and memorial that is befitting of his global stature, record of outstanding achievements and exemplary service to the nation for decades. Jairam Ramesh unne kiha this is nothing but a deliberate insult to the first Sikh Prime Minister of India, Dr. Manmohan Singh, Mr. Ramesh added. ਹੁਣ ਇਹ ਵੀ ਜਿਉਂਦਿਆਂ ਵੀ ਉਹਦੀ ਸਿੱਖ ਸ਼ਕਲ ਨੂੰ ਵਰਤ ਕੇ ਉਹਨਾਂ ਨੇ ਸਿੱਖਾਂ ਦੇ ਇਸ਼ੂਜ਼ ਨੂੰ ਡੈਮੇਜ ਕੀਤਾ ਹੁਣ ਮਰਨ ਦੇ ਉੱਤੇ ਵੀ ਹੁਣ ਕਾਂਗਰਸ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਸਿੱਖ ਪ੍ਰਾਈਮ ਮਿਨਿਸਟਰ ਹੈ ਉਹਦੀ ਬੇਇੱਜ਼ਤੀ ਹੋ ਰਹੀ ਹੈ ਕਿਉਂਕਿ ਉਹ ਕਹਿਣਾ ਇਹ ਚਾਹੁੰਦੇ ਨੇ ਵੀ ਉਹ ਇਸ ਲਈ ਮੋਦੀ ਐਂਡ ਕੰਪਨੀ
ਉਹਦਾ ਰਾਜਘਾਟ ਤੇ ਸੰਸਕਾਰ ਨਹੀਂ ਕਰਨਾ ਚਾਹੁੰਦੇ ਜਾਂ ਯਾਦਗਾਰ, ਕਿਉਂਕਿ ਉਹ ਸਿੱਖ ਹੈ, ਕਿਉਂਕਿ ਰਿਪੀਟਡਲੀ ਸਿੱਖ ਪ੍ਰਾਈਮ ਮਿਨਿਸਟਰ ਕਰ ਰਹੇ ਨੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਵਾਰ ਜਿਹੜੇ ਲੋਕ ਦੂਸਰਿਆਂ ਦੇ ਲਈ ਆਪਣਿਆਂ ਦਾ ਘਾਣ ਕਰਦੇ ਨੇ, ਦੂਸਰਿਆਂ ਦੀ ਕੁਹਾੜੀ ਦਾ ਦਸਤਾ ਬਣਦੇ ਨੇ, ਉਹ ਦੂਸਰੇ ਵੀ ਉਹਨਾਂ ਨੂੰ ਅਲਟੀਮੇਟਲੀ ਨਕਾਰਦੇ ਨੇ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੁੰਦਾ ਕਿ ਭਾਈ ਜਿਹੜੇ ਆਪਣਿਆਂ ਦਾ ਨਹੀਂ ਬਣੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਪਾਰਟ ਹੈ ਕਿਤੇ ਵੀ ਜਿਨ੍ਹਾਂ ਨੂੰ ਇਹ ਲੱਗਦਾ ਹੋਏ ਕਿ ਭਾਈ ਤੁਸੀਂ ਇਹਨਾਂ ਨੂੰ ਖੁਸ਼, ਜੇ ਸਾਰੀ ਸਿੱਖ ਕੌਮ ਜਿਹਦੀ ਇੰਨੀ ਵੱਡੀ ਕੰਟਰੀਬਿਊਸ਼ਨ ਉਸ ਖਿੱਤੇ ਦੀ ਹਿਸਟਰੀ 'ਚ ਹੈ, ਜੇ ਸਾਰੀ ਸਿੱਖ ਕੌਮ ਨੂੰ ਨਕਾਰਨ ਵਾਲੇ ਇਹ ਏਡੇ ਵੱਡੇ ਅਕਿਰਤਕਾਂਡ, ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ, 10ਵੇਂ ਪਾਤਸ਼ਾਹ, 22 ਤਾਰ ਦੇ ਪਹਾੜੀ ਰਾਜੇ, ਇਹ ਸਾਰਾ ਫਿਨੋਮੀਨਾ ਕੀ ਹੈ? ਤੇ ਅੱਜ ਜੇ ਹੁਣ ਇਹ ਮਨਮੋਹਨ ਸਿੰਘ ਦੇ ਐਡਮਾਇਰਰਸ ਨੂੰ ਲੱਗੇ, ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਜੀ ਦਾ ਤੇ ਉਹਨਾਂ ਨੇ ਸੰਸਕਾਰ ਵੀ ਰਾਜਘਾਟ 'ਚ ਨਹੀਂ ਕੀਤਾ, ਤੇ ਹੁਣ ਤੁਸੀਂ ਕੋਈ ਸਬਕ ਸਿੱਖ ਲਓਗੇ ਅਲਟੀਮੇਟਲੀ, ਨੋ ਮੈਟਰ ਤੁਸੀਂ ਜੋ ਮਰਜ਼ੀ ਇਹਨਾਂ ਲਈ ਕਰ ਲਓ, ਇਹਨਾਂ ਦੇ ਲਈ ਤੁਸੀਂ ਜੋ ਹੋ ਤੁਸੀਂ ਉਹੀ ਰਹਿਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-00. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡੀਅਨ ਮੀਡੀਆ ਨੇ ਖਬਰ ਦਿੱਤੀ ਹੈ ਕਿ ਕਿਵੇਂ ਗੁਜਰਾਤੀ ਲੌਬੀ ਵੱਲੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਲਜਾਂ ਵਿੱਚ ਝੂਠਾ ਦਾਖਲਾ ਦਿਵਾ ਕੇ ਫਿਰ ਉਹਨਾਂ ਨੂੰ ਕੈਨੇਡਾ ਤੋਂ ਅਮਰੀਕਾ ਸਮਗਲ ਕੀਤਾ ਜਾਂਦਾ ਹੈ, ਔਰ ਇਸੇ ਤਰ੍ਹਾਂ ਇਲੀਗਲ ਡਰੱਗਸ ਸਮਗਲਿੰਗ ਦੀ ਜਿਹੜੀ ਹੈ ਉਹ ਵੀ ਕਹਾਣੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਾਫੀ ਅਰਸਾ ਪਹਿਲਾਂ ਇੱਕ ਲਿਖਤ ਅਮਰੀਕਾ ਦੇ ਇੱਕ ਰਾਈਟਰ, ਹਿਸਟੋਰੀਅਨ, ਜਰਨਲਿਸਟ ਤੇ ਲੈਕਚਰਰ ਵੈਬਸਟਰ ਟਾਰਪਲੀ, ਉਹਨਾਂ ਦੀ ਕਾਫੀ ਅੰਗਰੇਜ਼ੀ 'ਚ ਪੋਪੂਲਰ ਹੋਈ। ਉਦੋਂ ਅਸੀਂ ਉਹਨੂੰ ਕੋਈ ਬਹੁਤਾ ਸੀਰੀਅਸਲੀ ਨਹੀਂ ਸੀ ਲਿਆ, ਜਿਹਦੇ 'ਚ ਉਹਨੇ ਕਿਹਾ ਸੀ ਕਿ ਵੀ ਇਹ ਜਿਹੜੀ ਇੰਨੀ ਵੱਡੀ ਨੈਕਸਸ ਹੈ ਉਹ ਗੋਲਡਨ ਟਰਾਇੰਗਲ ਤੋਂ ਡਰੱਗਸ ਦੀ, ਕਿਵੇਂ ਸਿੱਖਾਂ ਨੂੰ ਜਿਹੜਾ ਉਹ ਇਸਤੇਮਾਲ ਕੀਤਾ ਜਾ ਰਿਹਾ, ਕਿੰਨੀ ਵੱਡੀ ਲੌਬੀ ਜਿਹੜੀ ਹੈ ਉਹ ਹਿੰਦੂ ਤਵੀਆਂ ਦੀ ਸਾਰੇ ਦੇ ਬਿਹਾਈਂਡ ਹੈ, ਔਰ ਕਿਸ ਲੈਵਲ ਦੇ ਉੱਤੇ ਸਿੱਖਾਂ ਦੀਆਂ ਈਵਨ ਪ੍ਰਮੁੱਖ ਜਥੇਬੰਦੀਆਂ ਜਾਂ ਉਹਨਾਂ 'ਚ RSS ਨੇ ਆਪਣਾ ਪਾਰਟ ਕੀਤਾ। ਮੈਂ ਉਸ ਦਾ ਪੰਜਾਬੀ ਟਰਾਂਸਲੇਸ਼ਨ ਜਿਹੜਾ ਉਸ ਪੀਰੀਅਡ ਦਾ ਉਹਨੂੰ ਕੱਢਿਆ, ਔਰ ਇਹ ਮੈਂ ਇਸ ਲਈ ਨਾਲ ਅੱਜ ਇਹਨੂੰ ਡਿਸਕਸ ਕਰ ਰਹੇ ਹਾਂ ਕਿਉਂਕਿ ਕੈਨੇਡੀਅਨ CBC ਨੇ, ਮੇਨ ਕੈਨੇਡੀਅਨ ਪ੍ਰੈਸ ਦੀ ਨਿਊਜ਼ ਹੈ ਕਿ ਕੈਨੇਡੀਅਨ ਕਾਲਜਿਸ ਲਿੰਕਡ ਟੂ ਟ੍ਰੈਫਿਕਿੰਗ ਫੋਰਨ ਸਟੂਡੈਂਟਸ ਓਵਰ ਕੈਨੇਡਾ US ਬਾਰਡਰ। ਹੁਣ ਕਿਉਂਕਿ ਇੱਧਰ ਟਰੰਪ ਨੇ ਕੈਨੇਡਾ ਨੂੰ ਵੀ ਕਿਹਾ ਕਿ ਵੀ ਅਸੀਂ ਲਾਵਾਂਗੇ ਟੈਰਿਫ ਜੇ ਉਹ ਤੁਹਾਡੇ ਇਲੀਗਲ ਆ ਰਹੇ ਨੇ। ਫਿਰ ਇੱਕ ਕੇਸ ਜਿਹੜਾ 2022 ਦੇ ਵਿੱਚ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਇਹ ਸੀ ਕਿ ਵੀ ਕਿਵੇਂ ਗੁਜਰਾਤੀ ਟੱਬਰ, ਜਿਸ 'ਚ ਹਸਬੈਂਡ ਵਾਈਫ 2 ਬੱਚੇ ਮੈਨੀਟੋਬਾ ਤੋਂ ਬਾਰਡਰ ਕ੍ਰਾਸ ਕਰਦੇ ਆ ਜਿਹੜੇ ਨੇ, ਉਹ ਫਰੀਜ਼ ਹੋ ਗਏ ਸੀ ਸਾਰੇ ਹੀ ਟੱਬਰ। ਉਦੋਂ ਹੀ ਅੰਦਾਜ਼ਾ ਲੱਗਾ ਕਿ ਵੀ ਇਹ ਇਕੱਲਾ ਇਹੀ ਨਹੀਂ, ਸਾਨੂੰ ਤਾਂ ਇਹੀ ਉਦੋਂ ਤੱਕ ਲੱਗਦਾ ਸੀ ਵੀ ਆਪਣੇ ਮੁੰਡੇ ਹੀ ਪੰਜਾਬ ਦੇ ਨਿਕਲ ਰਹੇ ਨੇ, ਪੰਜਾਬ 'ਚੋਂ ਵੀ ਗੁਜਰਾਤ 'ਚੋਂ ਕਿਸ ਲੈਵਲ ਤੇ ਨੇ। ਹੁਣ ਜਦੋਂ ਇਹ ਆ ਰਿਹਾ ਵੀ 90,000 ਕਿ ਕਿੰਨਾ ਇਲੀਗਲ 'ਚੋਂ 50,000 ਗੁਜਰਾਤੀ ਹੈ,
ਔਰ ਗੁਜਰਾਤ ਦੇ ਵਿੱਚ ਹੀ ਜਦੋਂ ਫਰਾਂਸ ਨੇ ਇੱਕ ਅੱਧਾ ਪਲੇਨ ਵਾਪਸ ਕੀਤਾ ਭਰਿਆ ਭਰਾਇਆ ਕਿ ਵੀ ਉਹ ਤਾਂ ਸਾਰਾ ਜਿਹੜਾ ਜਿਹੜੀ ਇਲੀਗਲ ਟ੍ਰੈਫਿਕਿੰਗ ਹੈ ਉੱਥੋਂ ਕੱਢਣ ਦੇ ਨਾਂ ਥੱਲੇ ਉਹਦੇ 'ਚ ਗੁਜਰਾਤੀ ਇਨਵੋਲਵ ਨੇ। ਹੁਣ ਜਦੋਂ ਈਵਨ ਇਸ ਵੇਲੇ ਉਹਨਾਂ ਦੀ RSS ਦੀ ਅੰਦਰੂਨੀ ਡਿਬੇਟ ਵੀ ਚੱਲ ਰਹੀ ਹੈ ਤੇ ਜੋ ਮੋਦੀ ਅਮਿਤ ਸ਼ਾਹ ਕਰ ਰਹੇ ਨੇ ਇਹਨੂੰ ਗੁਜਰਾਤੀ ਲੌਬੀ ਥੱਲੇ ਹੀ ਦੇਖਿਆ ਜਾਂਦਾ ਹੈ। ਹੁਣ ਗੁਜਰਾਤੀ ਲੌਬੀ ਕਿਸ ਲੈਵਲ ਦੇ ਉੱਤੇ ਇਨਵੋਲਵ ਹੈ ਡਰੱਗ ਟ੍ਰੈਫਿਕਿੰਗ ਦੇ ਵਿੱਚ। ਜੇ ਅਡਾਨੀ ਜਿਹਨੂੰ ਇਹਨਾਂ ਨੇ ਪ੍ਰਮੋਟ ਕੀਤਾ ਹੈ, ਜਿਹੜੀ ਅਡਾਨੀ ਪੋਰਟ ਹੈ ਜਿਹੜੀ ਉਸ ਗੁਜਰਾਤ ਦੀ, ਉਸ ਤੋਂ ਕਿਵੇਂ ਟਨਾਂ ਦੇ ਟਨ ਜਿਹੜੀ ਹੈ ਉਹ ਹੈਰੋਇਨ ਫੜੀ ਜਾਂਦੀ ਹੈ ਔਰ ਕਿੱਥੇ ਖਬਰ ਲੱਗਦੀ ਹੈ ਫਿਰ ਗਾਇਬ ਹੋ ਜਾਂਦੀ ਹੈ, ਉਹ ਸਾਰਾ ਪਾਰਟ ਕੀ ਹੈ। ਇਸ ਤੋਂ ਪਹਿਲਾਂ ਕਿ ਮੈਂ ਇਸ ਖਬਰ ਨੂੰ ਡਿਸਕਸ ਕਰਾਂ ਕਿ ਕਿਵੇਂ ਹੁਣ ਇਹ ਸਾਹਮਣੇ ਆ ਰਿਹਾ ਵੀ ਕਿਵੇਂ ਗੁਜਰਾਤੀ ਏਜੰਟਾਂ ਨੇ, ਹੁਣ ਜਦੋਂ ਇਹ ਕਪਲ ਮਾਰਿਆ ਗਿਆ ਰੌਲਾ ਪਿਆ, ਹਾਲਾਂ ਕਿੰਨੇ ਸਿੱਖ ਪਹਿਲਾਂ ਜਿਹੜੇ ਨੇ ਉਹ ਵਿਚਾਰੇ ਮਾਰੇ ਜਾਂਦੇ ਰਹੇ। ਮਾਲਟਾ ਦੇ ਨੇੜੇ 300 ਦੇ ਕਰੀਬ ਇੱਕ ਕਿਸ਼ਤੀਆਂ ਡੁੱਬ ਗਈਆਂ ਸੀ, 300 ਮੁੰਡਾ ਸਿੱਖਾਂ ਦਾ ਪੰਜਾਬ ਦਾ ਸੀ, ਕਿਸੇ ਨੇ ਬਾਤ ਨਹੀਂ ਗੋਲੀ। ਹੁਣ ਇੱਕ ਪਾਸੇ ਤਾਂ ਇਹ ਇਨਵੈਸਟੀਗੇਸ਼ਨ ED ਨੂੰ ਦਿੱਤੀ ਹੋਈ ਹੈ ਇੰਡੀਆ ਦੇ ਵਿੱਚ ਕਿ ਜੀ ਇਹ ਏਜੰਟਾਂ ਦਾ ਤੇ ਦੂਜਿਆਂ ਦਾ ਕੀ ਨੈਕਸਸ ਹੈ, ਪਰ ਇਸ ਤੋਂ ਪਹਿਲਾਂ ਜਿਹੜੀ ਗੱਲ ਉਸਨੇ ਮਿਸਟਰ ਵੈਬਸਟਰ ਟਾਰਪਲੀ ਨੇ ਕਹੀ, ਉਹਨਾਂ ਨੇ ਜੀਓਪੋਲਿਟੀਕਲ ਜਿਹੜਾ ਐਨਾਲਿਸਿਸ ਕੀਤਾ ਕਿ ਵੀ ਇਹ ਅਫਗਾਨਿਸਤਾਨ ਤੋਂ ਆਉਂਦੀ ਡਰੱਗ ਨੂੰ ਸਿੱਖਾਂ ਤੇ ਇੰਡੀਅਨ ਖੁਫੀਆ ਏਜੰਸੀਆਂ ਦੇ ਨਾਲ ਕਿਵੇਂ ਜੋੜਿਆ ਜਾਂਦਾ ਹੈ। ਉਸਨੇ ਕਿਹਾ, ਉਹਨੇ ਲਿਖਿਆ ਕਿ ਸਿੱਖ ਧਾਰਮਿਕ ਸੰਸਥਾਵਾਂ ਅਕਾਲ ਤਖਤ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਭਾਰਤੀ ਖੁਫੀਆ ਏਜੰਸੀਆਂ ਦੇ ਕੰਟਰੋਲ ਅਧੀਨ ਹਨ। ਇਹ ਸੰਸਥਾਵਾਂ ਚਲਾਉਣ ਵਾਲੇ ਜਾਂ ਤਾਂ RSS ਦੇ ਜਾਂ ਖੁਫੀਆ ਏਜੰਸੀਆਂ ਦੇ ਤਨਖਾਹਦਾਰ ਹਨ। ਕਿਸ ਲੈਵਲ ਦੇ ਉੱਤੇ ਇਹਨਾਂ ਦੀ ਇਨਵੋਲਵਮੈਂਟ। ਅੱਗੋਂ ਲਿਖਦਾ ਹੈ, ਬਾਦਲ ਹਕੂਮਤ ਤੇ RSS BJP ਨੇ 2004 ਵਿੱਚ ਇੱਕ ਅਪਵਿੱਤਰ ਸਕੀਮ ਤਿਆਰ ਕੀਤੀ ਸੀ ਜਿਸ ਅਧੀਨ ਅਫਗਾਨਿਸਤਾਨ ਤੋਂ ਆਉਣ ਵਾਲੀ ਡਰੱਗ ਲਈ ਅੰਮ੍ਰਿਤਸਰ ਨੂੰ ਚੈੱਕ ਪੁਆਇੰਟ ਬਣਾਇਆ ਗਿਆ ਸੀ, ਜਿੱਥੋਂ ਇੱਥੋਂ ਇਹ ਨਸ਼ੀਲੇ ਪਦਾਰਥ ਯੂਰਪ ਤੇ ਅਮਰੀਕਾ ਪਹੁੰਚਾਏ ਜਾਂਦੇ ਨੇ। ਕੁਝ ਡਰੱਗ ਲਾਰਡਸ ਬਰੈਂਪਟਨ ਕੈਨੇਡਾ ਵਿੱਚ ਨੇ ਜੋ ਇਸ ਧੰਦੇ ਰਾਹੀਂ ਕਰੋੜਾਂ ਡਾਲਰ ਬਣਾ ਰਹੇ ਨੇ। ਅੰਮ੍ਰਿਤਸਰ ਤੋਂ ਭੇਜੀ ਜਾਣ ਵਾਲੀ ਡਰੱਗ ਦਾ ਕੁਝ ਹਿੱਸਾ ਬਰੈਂਪਟਨ ਪੁੱਜਦਾ ਹੈ। ਇੱਥੋਂ ਸਿੱਖ ਟਰਾਂਸਪੋਰਟਰ ਇਸ ਨੂੰ ਸਾਰਨੀਆਂ ਤੇ ਨਿਆਗਰਾ ਬਾਰਡਰ ਰਾਹੀਂ ਅਮਰੀਕਾ ਪਹੁੰਚਾਉਂਦੇ ਨੇ। ਮੇਰੀ ਪਿਛਲੀ ਜਾਣਕਾਰੀ ਅਨੁਸਾਰ ਸਾਰਨੀਆਂ ਬਾਰਡਰ ਤੇ 177 ਸਿੱਖ ਡਰਾਈਵਰ ਹਵਾਲਾਤ ਵਿੱਚ ਹਨ ਜਿਹੜੇ ਟਰਾਇਲ ਦੀ ਉਡੀਕ ਕਰ ਰਹੇ ਹਨ। ਇਹਨਾਂ ਵਿੱਚੋਂ ਬਹੁਤੇ ਸਿੱਖ ਡਰਾਈਵਰ ਨਵੇਂ-ਨਵੇਂ ਕੈਨੇਡਾ ਆਏ ਹਨ। ਅਸੀਂ ਆਸਾਨੀ ਨਾਲ ਇਹ ਸੋਚ ਸਕਦੇ ਹਾਂ ਕਿ ਇਹਨਾਂ ਵਿੱਚੋਂ ਕੁਝ ਲੋਕ ਭਾਰਤ ਵਿੱਚ ਹੀ ਭਾਰਤੀ ਖੁਫੀਆ ਏਜੰਸੀਆਂ ਨੇ ਭਰਤੀ ਕਰ ਰੱਖੇ ਨੇ। ਇਹ ਲੋਕ ਭਾਰਤੀ ਖੁਫੀਆ ਏਜੰਸੀਆਂ ਦਾ ਲੁਕਵਾਂ ਪੰਜਵਾਂ ਕਾਲਮਨ, 5th ਕਾਲਮਨਸ ਕਿਹਾ ਜਾਂਦਾ ਹੈ। ਹੁਣ ਜਿਵੇਂ ਕੈਨੇਡਾ ਨੇ ਇਨਕਸ਼ਾਫ ਕੀਤਾ ਕਿ ਫਰੋਤੀਆਂ ਲੈਣ ਵਾਲੇ ਗੈਂਗਸਟਰ ਕਿਵੇਂ ਉਹਨਾਂ ਨੂੰ ਲਿਆਂਦਾ, ਕਿਵੇਂ ਇਵੇਂ ਇਹ ਜਿਹੜੇ 5th ਕਾਲਮਨਿਸਟ ਨੇ ਸਿੱਖੀ ਰੂਪ ਵਾਲੇ ਕਿਵੇਂ ਡਰੱਗ ਵਪਾਰ ਦੇ ਵਿੱਚ ਵੀ ਜਿਹੜੇ ਨੇ ਵਾੜੇ ਹੋਏ ਨੇ ਔਰ ਇਹਨਾਂ ਨੂੰ ਇੱਥੋਂ ਦੇ ਸਿੱਖ ਭਾਈਚਾਰੇ 'ਚ ਸਮੋਇਆ ਜਾਂਦਾ ਹੈ। ਬਰੈਂਪਟਨ ਤੇ ਮਿਸੀਸਾਗਾ ਵਿੱਚ ਛਪਦੀਆਂ ਵਧੇਰੇ ਪੰਜਾਬੀ ਅਖਬਾਰਾਂ ਭਾਰਤੀ ਖੁਫੀਆ ਏਜੰਸੀਆਂ ਦੇ ਪੇਰੋਲ ਤੇ ਹਨ ਤੇ ਝੂਠੀਆਂ ਖਬਰਾਂ ਫੈਲਾਉਂਦੀਆਂ ਹਨ। ਇਸ ਬਾਰੇ ਤਾਂ ਹੁਣ ਕੋਈ ਦੋ ਰਾਵਾਂ ਨਹੀਂ। ਬਿਲਕੁਲ ਇੰਜ ਬਰੈਂਪਟਨ ਤੇ ਮਿਸੀਸਾਗਾ ਪੰਜਾਬ ਦੇ ਕਾਲੇ ਧਨ ਦੇ ਅੱਡੇ ਬਣ ਚੁੱਕੇ ਨੇ। ਬਹੁਤੇ ਹਵਾਲੇ ਦਾ ਧੰਦਾ ਕਰਨ ਵਾਲੇ ਪੰਜਾਬ 'ਚ ਰਾਜ ਕਰ ਰਹੇ ਉੱਚ ਲੀਡਰਾਂ ਨਾਲ ਜੁੜੇ ਨੇ। ਇਹ ਲੀਡਰ ਇਹਨਾਂ ਲੋਕਾਂ ਰਾਹੀਂ ਆਪਣਾ ਕਾਲਾ ਧਨ ਕੈਨੇਡਾ 'ਚ ਜਮ੍ਹਾਂ ਕਰਵਾਉਂਦੇ ਨੇ, ਉਹਨੂੰ ਸਫੇਦ ਕਰਦੇ ਨੇ। 2004 'ਚ ਬਾਦਲ ਤੇ RSS ਦੀ ਰਾਜਸੀ ਮਸ਼ੀਨਰੀ ਵੱਲੋਂ ਤਿਆਰ ਕੀਤੀ ਸਕੀਮ ਰਾਹੀਂ ਡਰੱਗ ਰਾਹੀਂ ਹਰ ਸਾਲ $1 ਬਿਲੀਅਨ ਕਮਾਉਣ ਦਾ ਟੀਚਾ ਮਿੱਥਿਆ ਗਿਆ ਸੀ। ਭਾਰਤੀ ਏਜੰਸੀ CBI ਤੇ ਰਾਹ ਜਿਹੜੀਆਂ ਅਫਗਾਨਿਸਤਾਨ ਵਿੱਚ ਗਹਿਰੇ ਤੌਰ ਤੇ ਸਰਗਰਮ ਹਨ ਇਸ ਸਕੀਮ ਦੀਆਂ ਭਾਈਵਾਲ ਹਨ, ਪਰ ਉਹਨਾਂ ਦੇ ਸਹੀ ਭਾਈਵਾਲ ਹੋਣ ਬਾਰੇ ਕੁਝ ਪਤਾ ਨਹੀਂ ਹੈ ਕਿਉਂਕਿ ਇਹ ਖੁਫੀਆ ਆਪਰੇਸ਼ਨ ਸਾਰਾ ਹੈ। ਪਰ ਇਹ ਸੋਚ ਲੈਣਾ ਗਲਤ ਨਹੀਂ ਹੋਵੇਗਾ ਕਿ ਇਹਨਾਂ ਏਜੰਸੀਆਂ ਦਾ ਇਸ ਧੰਦੇ ਵਿੱਚ ਸ਼ਾਮਲ ਹੋਣਾ ਜਾਂ ਇਸ ਧੰਦੇ ਨੂੰ ਪ੍ਰਵਾਨਗੀ ਦੇਣਾ ਗਲਤ ਨਹੀਂ ਹੋਏਗਾ। ਸਕੀਮ ਇਹ ਸੀ ਕਿ ਅਫਗਾਨਿਸਤਾਨ ਤੋਂ ਮਾਲ ਅੰਮ੍ਰਿਤਸਰ ਪਹੁੰਚੇਗਾ, ਇਹਦਾ ਅਫਜ਼ਾਨਾ ਦਿੱਤਾ ਜਾਏਗਾ। ਇਸ ਅਫਜ਼ਾਨੇ ਦੀ ਰਕਮ ਨੂੰ ਬਾਦਲ ਤੇ RSS ਵਿੱਚ ਵੰਡਿਆ ਜਾ। ਹੁਣ ਬਿਕਰਮ ਮਜੀਠੀਆ ਦਾ ਨਾਂ ਜਿਹੜਾ ਘੁੰਮਦਾ ਹੈ ਜਾਂ ਦੂਜਾ ਹੈ, ਇਹ ਹੁਣ ਬਿਕਰਮ ਮਜੀਠੀਆ ਬਾਦਲਾਂ ਦਾ ਕੀ ਹੈ, ਉਹਦਾ ਹਰਸਿਮਰਨ ਦਾ ਭਰਾ ਹੈ ਔਰ ਡਰੱਗ ਮਾਫੀਆ ਦੇ ਨਾਲ ਤਾਲੁਕ ਔਰ ਡਰੱਗਸ ਦਾ ਸੋਰਸ ਤਾਂ ਉਹੀ ਹੈ, ਗੋਲਡਨ ਟਰਾਇੰਗਲ ਚੋਂ ਨਿਕਲਣ ਵਾਲਾ। ਹੁਣ ਇਹ ਜਿਹੜਾ BJP RSS ਪੋਲੀਟੀਕਲ ਮਸ਼ੀਨਰੀ ਇਸ ਪੈਸੇ ਨੂੰ ਨੈਸ਼ਨਲ ਚੋਣਾਂ ਲਈ ਵਰਤੇਗੀ। ਬਾਦਲ ਹੋਰੀ ਇਸ ਪੈਸੇ ਨੂੰ ਪੰਜਾਬ ਵਿੱਚ ਆਪਣਾ ਕਬਜ਼ਾ ਜਮਾਈ ਰੱਖਣ ਲਈ ਵਰਤਣਗੇ। ਇਹੀ ਕਾਰਨ ਹੈ ਜਦੋਂ ਸੁਖਬੀਰ ਬਾਦਲ ਤੋਂ ਹੁਣ ਅਸਤੀਫਾ ਜਾਂ ਦੂਜਾ
ਉਹ ਕਹਿੰਦੇ ਨੇ ਜੀ ਖਰਚਾ ਕੌਣ ਚਲਾਏਗਾ ਅਕਾਲੀ ਦਲ ਦਾ। ਮਤਲਬ ਇਹ ਹੈ ਕਿ ਵੀ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਸਾਰਾ ਸਿਸਟਮ ਕਰਪਟ ਕੀਤਾ ਹੈ। ਔਰ ਫਿਰ ਜਿਹੜੀ ਹੈ ਉਹਨਾਂ ਨੇ ਕਿਹਾ ਬਾਦਲ ਹੋਰੀ ਇਸ ਪੈਸਿਆਂ ਨੂੰ ਪੰਜਾਬ 'ਚ ਆਪਣਾ ਕਬਜ਼ਾ ਜਮਾਈ ਰੱਖਣ ਲਈ ਵਰਤਣਗੇ। RSS BJP ਪੰਜਾਬ ਨੂੰ ਨਸ਼ਿਆਂ ਵਿੱਚ ਗੁੜਚ ਹੋਣ ਤੇ ਸਿੱਖ ਨੌਜਵਾਨਾਂ ਨੂੰ ਨਸ਼ੇ ਦੀ ਮਾਰੂ ਬਿਮਾਰੀ ਸਾੜਦਿਆਂ ਦੇਖਣਾ ਚਾਹੁੰਦੇ ਹਨ। ਉਹ ਇਸੇ ਵਿੱਚ ਆਪਣਾ ਹਿੱਤ ਸਮਝਦੇ ਹਨ ਕਿ ਪੰਜਾਬ ਸਾਰਾ ਉਹਨਾਂ ਨੇ ਡਰਗੀ ਕਰਕੇ ਉਹਨਾਂ ਨੂੰ ਲੱਗਦਾ ਕਿ ਵੀ ਇਹਨਾਂ ਦੀ ਰੈਵੋਲੂਸ਼ਨ ਜਾਂ ਰਾਜ ਜਾਂ ਦੂਜੇ ਦੀ ਗੱਲ ਹੀ ਤੁਸੀਂ ਮੁਕਾਓ। ਅੱਜ ਕੱਲ੍ਹ ਸਿੱਖਾਂ ਦੇ ਮੁੱਖ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਦੇ ਬਾਹਰ ਵੀ ਇਹ ਹੁਣ ਕਿੰਨੀਆਂ ਖਬਰਾਂ ਨੇ ਵੀ ਉੱਥੇ ਕੀ ਕੁਝ ਚੱਲਦਾ ਹੈ, ਸ਼੍ਰੋਮਣੀ ਕਮੇਟੀ ਦੇ ਥੱਲੇ ਕੀ ਚੱਲਦਾ ਹੈ। ਔਰ ਇਹ ਜਿਹੜਾ ਸਿੱਖਾਂ ਦੀ ਬਰਬਾਦੀ ਔਰ ਬਾਦਲ ਮਸ਼ੀਨਰੀ ਦੀ ਮਜ਼ਬੂਤੀ ਲਈ ਔਰ ਉਹਨਾਂ ਨੇ ਇਹ ਜਿਹਨੇ ਰਾਈਟ ਅਪ ਕੀਤਾ ਉਹਨਾਂ ਨੇ ਕਿਹਾ ਵੀ ਇਹ ਜੋ ਉਹਨੇ ਕਿਹਾ ਸੀ ਵੈਬਸਟਰ ਰਾਪਲੀ ਨੇ ਇਹਦੇ ਤੇ ਗੌਰ ਕਰਨਾ ਸਾਡਾ ਫਰਜ਼ ਹੈ ਕਿ ਕੀ ਪੰਜਾਬ 'ਚ ਨਸ਼ਿਆਂ ਦੇ ਵਗਦੇ ਦਰਿਆ ਤੇ ਬਾਦਲਾਂ ਦੇ ਅਸਮਾਨ ਨੂੰ ਛੂੰਹਦੀ ਗੁੱਡੀ ਦਾ ਇਹ ਕਾਰਨ ਤਾਂ ਨਹੀਂ। ਹੁਣ ਤਾਂ ਚਲੋ ਗੁੱਡੀ ਵੀ ਥੱਲੇ ਆ ਗਈ ਲੇਕਿਨ ਡਰੱਗਸ ਜਾਂ ਦੂਜੇ 'ਚ ਹੁਣ ਤਾਂ ਉਹਨਾਂ ਨੂੰ ਅੰਮ੍ਰਿਤਸਰ ਸਟੇਸ਼ਨ ਦੀ ਲੋੜ ਨਹੀਂ ਹੈ। ਹੁਣ ਤਾਂ ਅਡਾਨੀ ਪੋਰਟ ਗੁਜਰਾਤ ਇੱਕ ਵੱਡਾ ਸਰਗਰਮ ਅੱਡਾ ਬਣ ਗਿਆ। ਪਰ ਜਿਹੜੀ ਹਿਊਮਨ ਟ੍ਰੈਫਿਕਿੰਗ ਹੈ ਔਰ ਸਟੂਡੈਂਟਸ ਦੇ ਨਾਂ ਥੱਲੇ ਜਿਸ ਲੈਵਲ ਤੇ ਗੁਜਰਾਤੀ ਲੌਬੀ ਨੇ ਇਮੀਗ੍ਰੇਸ਼ਨ ਨੂੰ ਗੰਦਲਾ ਕਰ ਦਿੱਤਾ ਇੱਥੇ ਔਰ ਅੱਜ ਹਾਲਾਤ ਇਹ ਨੇ ਕਿ ਭਾਈ ਟਰੰਪ ਜਿਹੜਾ ਤਿਆਰ ਬੈਠਾ ਆ ਕੇ ਸਭ ਨੂੰ ਕੱਢਣ ਦੇ ਲਈ। ਹੁਣ ਇਹ ਸਟੋਰੀ ਜਿਹੜੀ ਹੈ ਉਹਨਾਂ ਨੇ ਕਿਹਾ ਜੀ ਇੰਡੀਆ ਦੀ ਜਿਹੜੀ ED ਹੈ ਉਹ ਇਹ ਦੇਖ ਰਹੀ ਹੈ ਕਿ ਵੀ ਦਰਜਨਾਂ ਕਾਲਜ ਨੇ ਕੈਨੇਡਾ ਦੇ ਜਿਨ੍ਹਾਂ ਨੇ ਗੁਜਰਾਤ ਬੇਸਡ 2 ਐਂਟੀਟੀਜ਼ ਦੇ ਨਾਲ ਮੁੰਬਈ ਦੇ ਵਿੱਚ ਜਿਹੜੇ ਨੇ ਉਹ ਸਮਝੌਤੇ ਕੀਤੇ ਵੀ ਅਸੀਂ ਕਾਲਜਾਂ 'ਚ ਤੁਹਾਨੂੰ ਐਡਮਿਸ਼ਨ ਦਿਆਂਗੇ, ਬਾਅਦ 'ਚ ਤੁਸੀਂ ਜਿਹੜਾ ਉਹ ਜਦੋਂ ਆ ਗਏ ਤੇ ਉਹ ਬਾਰਡਰ ਕ੍ਰਾਸ ਕਰਾ ਦਿਓ ਤੇ ਫੀਸ ਦਾ ਇੱਕ ਹਿੱਸਾ ਉਹਨਾਂ ਨੂੰ ਵਾਪਸ ਚਲਾ ਜਾਂਦਾ ਹੈ। ਔਰ ਇਹ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ED ਇੰਡੀਆ ਦਾ ਹੈ ਉਹ ਮਲਟੀ ਡਿਸਪਲਿਨਰੀ ਆਰਗੇਨਾਈਜੇਸ਼ਨ ਮਨੀ ਲਾਂਡਰਿੰਗ ਫੋਰਨ ਐਕਸਚੇਂਜ ਇਸ ਦੇ ਉੱਤੇ ਉਹ ਇਨਵੈਸਟੀਗੇਟ ਕਰ ਰਿਹਾ ਜਿਹੜੀ ਗੁਜਰਾਤੀ ਫੈਮਿਲੀ ਦਾ ਜਿਹੜਾ ਉਹ ਫਰੀਜ਼ ਹੋ ਕੇ ਮਰੇ ਸੀ ਉਸ ਦੇ ਉੱਤੇ। ਹਾਲਾਂ ਅਮਰੀਕਨ ਐਮਬੈਸੀ ਨੇ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ, ਕੈਨੇਡਾ ਨੇ ਵੀ ਨਹੀਂ ਕੀਤਾ। ਔਰ ਇਹ ਜਿਹੜੀ ਇਨਵੈਸਟੀਗੇਸ਼ਨ ਤਾਂ ਜਗਦੀਸ਼ ਬਲਦੇਸ਼ਵਰ ਪਟੇਲ ਜਿਹੜਾ 39 ਸਾਲਾਂ ਦਾ ਸੀ ਜਿਹਦੀ ਵਾਈਫ ਔਰ 2 ਬੱਚੇ ਜਿਹੜੇ ਨੇ ਉਹ ਬਾਰਡਰ ਦੇ ਉੱਤੇ ਮਾਰੇ ਗਏ ਸੀ। ਔਰ ਹੁਣ ਕਿਉਂਕਿ ਪਿਛਲੇ ਮਹੀਨੇ ਹੀ ਮਿਨੇਸੋਟਾ ਦੀ ਜੂਰੀ ਨੇ ਸਟੀਵ ਸ਼ੈਂਡ ਫਲੋਰੀਡਾ ਦਾ ਤੇ ਹਰਸ਼ ਕੁਮਾਰ ਪਟੇਲ ਇੱਕ ਇੰਡੀਅਨ ਨੈਸ਼ਨਲ ਉਹਨਾਂ ਜਿਹਨੂੰ ਸ਼ਿਕਾਗੋ 'ਚ ਗ੍ਰਿਫਤਾਰ ਕੀਤਾ 4 ਕਾਊਂਟਸ ਦੇ ਉੱਤੇ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਕਿਵੇਂ ਇਹ ਅਨਆਥੋਰਾਈਜ਼ਡ ਲੋਕਾਂ ਨੂੰ ਅਮਰੀਕਾ 'ਚ ਲਿਆਉਂਦੇ ਨੇ, ਉਹਨਾਂ ਦੀ ਟ੍ਰੈਫਿਕਿੰਗ ਕਰਦੇ ਨੇ, ਉਹਦੇ 'ਚੋਂ ਕਿਵੇਂ ਪ੍ਰੋਫਿਟ ਕੱਢਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਟੇਲ ਹੈ ਇਹਨੇ ਸੋਫਿਸਟੀਕੇਟਡ ਆਪਰੇਸ਼ਨ ਸ਼ੈਂਡ ਦੇ ਨਾਲ ਜਿਹੜਾ ਉਹ ਬਣਾਇਆ ਹੋਇਆ। ਉਹ ਜਿਹੜੇ ਨੇ 11 ਇੰਡੀਅਨ ਮਾਈਗ੍ਰੈਂਟਸ ਨੂੰ ਮਿਨੇਸੋਟਾ ਸਾਈਡ ਤੋਂ ਬਾਰਡਰ ਤੋਂ ਚੁੱਕਦੇ ਨੇ, 7 ਜਿਹੜੇ ਨੇ ਸਿਰਫ ਸਰਵਾਈਵ ਕਰਦੇ ਨੇ। ਔਰ ਇਹ ਜਿਹੜੇ ਪਟੇਲ ਫੈਮਿਲੀ ਦੇ 4 ਮਾਰੇ ਗਏ ਸੀ। ਔਰ ਹੁਣ ਇੰਡੀਆ ਨੇ ਕੀ ਕਿਹਾ ਕਿ ਇੰਡੀਆ ਅਲੈਜਿਸ ਮੈਨ ਅਰੇਂਜਡ ਐਡਮਿਸ਼ਨ ਟੂ ਕੈਨੇਡੀਅਨ ਸਕੂਲਸ। ਉਹਨਾਂ ਨੇ ਇਹ ਕਿਹਾ ਕਿ ਜੀ ਇਹ ਇੱਕ ਵੱਡੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਕਿ ਵੀ ਕਿਵੇਂ 100 ਕਾਲਜ ਕੈਨੇਡਾ ਦੇ ਇਨਵੋਲਵ ਨੇ ਸਾਰੇ ਧੰਦੇ ਦੇ ਵਿੱਚ। ਵੰਸ ਦਾ ਇੰਡੀਵਿਜੂਅਲ ਔਰ ਸਟੂਡੈਂਟਸ ਉਹਨਾਂ ਨੇ ਕਿਹਾ ਕਿ ਵੀ ਇਹ ਉੱਥੇ ਫੇਕ ਐਡਮਿਸ਼ਨ ਦਿਵਾਉਂਦੇ ਨੇ ਔਰ ਇਹ ਗੁਜਰਾਤ ਬੇਸਡ ਗੁਜਰਾਤੀ ਲੌਬੀ ਹੈ ਵੱਡੇ ਪੈਮਾਨੇ ਤੇ 100 ਕਾਲਜਿਸ ਦੇ ਲਗਭਗ ਨੇ। ਔਰ ਇਹ ਜਦੋਂ ਉਹ ਕੈਨੇਡਾ ਸਟੂਡੈਂਟ ਪਹੁੰਚ ਜਾਂਦੇ ਨੇ ਇਨਸਟੈਡ ਆਫ ਜੁਆਇਨਿੰਗ ਦਾ ਕਾਲਜ ਦੇ ਇਲੀਗਲੀ ਕ੍ਰਾਸਡ US ਕੈਨੇਡਾ ਬਾਰਡਰ ਐਂਡ ਨੈਵਰ ਜੁਆਇਨਡ ਕਾਲਜਿਸ ਇਨ ਕੈਨੇਡਾ। ਉਹ ਕਦੇ ਅਮਰੀਕਾ ਦਾ ਬਾਰਡਰ ਉਹਨਾਂ ਨੂੰ ਕ੍ਰਾਸ ਕਰਵਾ ਦਿੰਦੇ ਨੇ। The fee paid towards college admission was then returned according to enforcement director। ਉਹ ਕਹਿੰਦੇ ਨੇ ਜੇ ਉਹ ਆਏ ਨਹੀਂ ਹੈ ਤੇ ਉਹਦਾ ਇੱਕ ਹਿੱਸਾ ਜਿਹੜਾ ਫੀਸ ਦਾ ਰਿਟਰਨ ਕਰ ਦਿੱਤਾ ਜਾਂਦਾ। The release claimed that the search found that 25,000 students were referred by one entity with over 10,000 students referred by another entity to various colleges outside India every year। ਇਹ ਜਿਹੜੀਆਂ 2 ਗੁਜਰਾਤੀ ਵੱਡੀਆਂ ਧੰਦੇ ਵਾਲੀਆਂ ਫਰਮਾਂ ਦੇ ਉੱਤੇ ਇਹਨਾਂ ਨੇ ਹੱਥ ਪਾਇਆ। ਇੱਕ ਜਿਹੜੀ ਉਹ 25,000 ਸਟੂਡੈਂਟ ਹਰ ਸਾਲ ਭੇਜਦੀ ਹੈ ਕੈਨੇਡਾ, ਇੱਕ 10,000 ਉਹਨਾਂ ਨੂੰ ਫਿਰ ਅਮਰੀਕਾ ਦਾ ਬਾਰਡਰ ਕ੍ਰਾਸ ਕਰਵਾਇਆ ਜਾਂਦਾ। ਔਰ ਇਸ ਨੈਟਵਰਕ ਦੇ ਵਿੱਚ ਜਿਹੜਾ ਦੇ ਹੈਵ ਅਬਾਊਟ 1,700 ਏਜੰਟਸ ਇਨ ਗੁਜਰਾਤ and around 3,500 agents across India, of which 800 are active।
ਹੁਣ ਤੁਸੀਂ ਦੱਸੋ ਕਿ ਜੇ 1700 ਏਜੰਟ ਉਹਨਾਂ ਦੇ ਗੁਜਰਾਤ 'ਚ ਬੈਠੇ ਹੋਏ ਨੇ ਇਹ ਧੰਦਾ ਕਰਵਾਉਣ ਲਈ ਔਰ ਕਰਨ ਦੇ ਲਈ, ਜੀ। ਔਰ 3500 ਭਾਰਤ ਦੇ ਵਿੱਚ ਨੇ, ਇਹ ਕਿਵੇਂ ਹੋ ਸਕਦਾ ਵੀ ਸਰਕਾਰ ਨੂੰ ਪਤਾ ਨਾ ਹੋਏ? ਕਿਉਂਕਿ ਇਹ ਜਿਹੜਾ ਸਾਰਾ ਆਪਰੇਸ਼ਨ ਹੈ, ਜਿਸ ਲੈਵਲ ਦੇ ਉੱਤੇ ਪਹਿਲਾਂ ਉਹਨਾਂ ਨੇ ਵੱਡੇ ਗੁਜਰਾਤੀ ਕੱਢੇ, ਕ੍ਰਿਮੀਨਲ ਕੱਢੇ, ਗੈਂਗਸਟਰ ਕੱਢੇ, ਹੁਣ ਹਰਿਆਣੇ ਦੇ ਜਿਹੜੇ ਉਹ ਰੋਡ ਔਰ ਦੂਜੇ ਜਿਹੜੇ ਕਬੀਲੇ ਬਿਸ਼ਨੋਈ ਉਹਨਾਂ ਨੂੰ ਲਿਆ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਈਵਨ ਜਿਹੜੇ ਬਹੁਤ ਸਾਰੇ ਡਾਕੂਮੈਂਟ ਸਟੂਡੈਂਟਸ ਵੱਲੋਂ ਇਸਤੇਮਾਲ ਕੀਤੇ ਜਾਂਦੇ ਨੇ ਐਡਮਿਸ਼ਨ ਲੈਣ ਲਈ। ਦਾ ਰਿਲੀਜ਼ ਕਲੇਮਸ ਅਰਾਊਂਡ 112 colleges based in Canada have entered into agreement with one entity while more than 150 colleges have done so with another entity. ਹੁਣ ਯਾਨੀ ਕੈਨੇਡਾ ਦੇ 150 ਕਾਲਜ ਤੇ 150 ਚ 112 ਕਾਲਜ ਹੋਰ 262 ਹੋ ਗਏ ਕਿ ਬਈ ਇਹ ਉਹਨਾਂ ਨੇ ਇਹਨਾਂ ਨਾਲ ਸਾਈਨ ਕੀਤੇ ਹੋਏ ਨੇ, ਦੋਨੋਂ ਗੁਜਰਾਤੀ ਐਂਟੀਟੀ, ਜਿਨ੍ਹਾਂ ਰਾਹੀਂ ਜਿਹੜਾ ਉਹ ਸਟੂਡੈਂਟ ਮੰਗਵਾਏ ਜਾਂਦੇ ਨੇ, ਉਹਨਾਂ ਨੂੰ ਬਾਰਡਰ ਕ੍ਰਾਸ ਕਰਵਾਏ ਜਾਂਦੇ ਨੇ। ਔਰ ਇਹ ਜਿਹੜਾ ਫਿਰ ਉਹਨਾਂ ਨੇ ਗੁਜਰਾਤ ਦੇ ਇੱਕ ਹਾਈ ਰੈਂਕਿੰਗ ਪੁਲਿਸ ਆਫੀਸ਼ੀਅਲ ਬਾਰੇ ਕਿਹਾ, ਜਿਹੜਾ ਰਿਟਾਇਰਡ ਹੈ, ਉਹਨੇ ਕਿਹਾ ਕਿ ਵੀ ਇਹ ਤਾਂ ਅਸੀਂ ਜਨਵਰੀ 2022 ਤੋਂ ਜਾਣਦੇ ਹਾਂ ਕਿ ਵੀ ਕਿਵੇਂ ਇਹ ਕੀ ਚੱਲ ਰਿਹਾ ਔਰ ਕਿੰਨੇ ਵੱਡੇ ਪੈਮਾਨੇ ਦੇ ਉੱਤੇ ਸਕੈਂਡਲ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਕੈਨੇਡਾ ਨੇ ਇਸ 'ਤੇ ਕੋਈ ਵੀ ਕਮੈਂਟ ਕਰਨ ਤੋਂ ਨਾ ਕੀਤੀ, ਅਮਰੀਕਾ ਨੇ ਵੀ ਕੀਤੀ ਹੈ। ਪਰ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਜਿਸ ਲੈਵਲ ਦੇ ਉੱਤੇ ਇਹ ਡਰੱਗ ਸਮਗਲਿੰਗ, ਜਿਹਦੇ ਨਾਲ ਹਿਊਮਨ ਟ੍ਰੈਫਿਕਿੰਗ, ਮਨੀ ਮੇਕਿੰਗ, ਇਸ ਬਹਾਨੇ ਨਾਲ ਪੰਜਾਬ 'ਚੋਂ ਮਾਸ ਮਾਈਗ੍ਰੇਸ਼ਨ ਕੱਢਣੀ, ਉਧਰ ਡੈਮੋਗ੍ਰਾਫੀ ਚੇਂਜ ਕਰਨ ਲਈ ਬਈਆਂ ਨੂੰ ਆਬਾਦ ਕਰਨਾ, ਔਰ ਫਿਰ ਇੱਥੇ ਉਹਨਾਂ ਹੀ ਗੈਂਗਸਟਰਾਂ ਔਰ ਦੂਸਰਿਆਂ ਨੂੰ ਵਰਤਣਾ। ਕੈਨੇਡੀਅਨ ਡਿਪਲੋਮੈਟਾਂ ਔਰ ਕੌਂਸੂਲੇਟਾਂ ਦਾ ਜਿਹੜੇ ਲੋਕ ਵੀਜ਼ਾ ਲੈਣ ਜਾਂਦੇ ਨੇ ਉਹਨਾਂ ਤੋਂ ਜਾਣਕਾਰੀ ਲੈਣੀ, ਉਹ ਗੈਂਗਸਟਰ ਨੂੰ ਦੇਣੀ, ਜਿਹੜੀ ਕੈਨੇਡੀਅਨ RCMP ਨੇ ਚਾਰਜ ਲਾਇਆ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਇਹ ਹੈ ਟੋਟਲ ਵਾਰ ਸਿੱਖਾਂ ਦੇ ਖਿਲਾਫ, ਔਰ ਕਿਸ ਲੈਵਲ ਤੇ ਗੁਜਰਾਤੀ ਲੌਬੀ ਔਰ ਇਹ ਸਾਰੀ ਕ੍ਰਿਮੀਨਲ ਗੈਂਗਸ ਔਰ ਏਜੰਟ ਇਨਵੋਲਵ ਨੇ। ਇਸ ਤੋਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਕਿੰਨਾ ਵੱਡਾ ਇਹ ਡੇਂਜਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤਨੀ ਜਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਅਨਵਰ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਮੰਤਰੀ S ਜੈਸ਼ੰਕਰ ਅਤੇ ਫੋਰਨ ਸੈਕਟਰੀ ਮਿਸਟਰੀ ਅਚਾਨਕ ਵਾਸ਼ਿੰਗਟਨ ਆ ਧਮਕੀ ਹਨ। ਜਿੱਥੇ ਉਹ ਬਾਈਡਨ ਸਰਕਾਰ ਦੇ ਮੰਤਰੀਆਂ ਨਾਲ ਮਿਲ ਰਹੇ ਹਨ, ਉੱਥੇ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਮੋਦੀ ਨੂੰ ਸੱਦਣ ਲਈ ਤਰਲੇ ਵੀ ਕੱਢ ਰਹੇ ਨੇ। ਸੋ ਯਾਦ ਰਹੇ, ਚੀਨ ਦੇ ਪ੍ਰਧਾਨ ਸ਼ੀ ਜਿਨਪਿੰਗ ਨੂੰ ਟਰੰਪ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ ਹੋਇਆ ਹੈ। ਔਰ ਕੀ ਜੈਸ਼ੰਕਰ ਦੀ ਵਿਜ਼ਿਟ ਦਾ ਕੋਈ ਲੁਕਵਾਂ ਏਜੰਡਾ ਹੈ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਕੇਸ਼ਨ ਸੀਜ਼ਨ ਚੱਲ ਰਿਹਾ ਹੈ। ਅਚਾਨਕ ਭਾਰਤ ਦਾ ਫੋਰਨ ਮਿਨਿਸਟਰ S ਜੈਸ਼ੰਕਰ ਔਰ ਫੋਰਨ ਸੈਕਟਰੀ ਮਿਸਟਰ ਮਿਸਰੀ ਵਾਸ਼ਿੰਗਟਨ 'ਚ ਆ ਧਮਕੇ। ਫਿਰ ਆਇਆ ਕਿ ਜੀ ਇੱਕਦਮ
ਇਹ ਖਬਰ ਜਦੋਂ ਆਈ ਔਰ ਈਵਨ ਇੰਡੀਅਨ ਮੀਡੀਆ 'ਚ ਵੀ ਸਰਪ੍ਰਾਈਜ਼ ਸੀ ਕਿ ਵੀ ਇੱਥੇ ਤਾਂ ਕੋਈ ਕਿਸੇ ਨੂੰ ਮਿਲਦਾ ਨਹੀਂ ਹੈ। ਜਿਹੜੇ ਜਾ ਰਹੇ ਨੇ ਬਾਈਡਨ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਹੈ ਡਿਸੀਜਨ ਮੇਕਿੰਗ ਦੀ, ਉਹਨਾਂ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ। ਟਰੰਪ ਦੇ ਅਜੇ ਕਨਫਰਮ ਨਹੀਂ ਹੋਏ ਜਾਂ ਉਹਨਾਂ ਦੇ ਕੋਲ ਟਾਈਮ ਨਾ ਕਿਸੇ ਨੇ ਮਿਲਣਾ। ਔਰ ਇਸ ਸਾਰੇ ਦੇ ਚੱਲਦਿਆਂ ਇਹ ਪੀਰੀਅਡ ਅਨਪਲੈਨਡ ਜਾਂ ਅਨਇਨਵਾਈਟਡ ਕਿਵੇਂ ਆ ਧਮਕੇ, ਔਰ ਇਹ ਅੱਜ ਵੀ ਇਹ ਮਿਸਟਰੀ ਹੈ। ਹਾਲਾਂਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਸਿੱਖਸ ਫਾਰ ਜਸਟਿਸ ਨੇ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ ਐਸ ਜੈ ਸ਼ੰਕਰ ਔਰ ਮਿਸਰੀ ਦੇ ਇਹ ਵਿਜ਼ਿਟ ਨੂੰ ਲੈ ਕੇ ਵੀ ਰੂਸ ਦੀ ਇਨਵੋਲਵਮੈਂਟ ਜੋ ਉਹਨਾਂ ਨੇ ਜਿਹੜੀ ਹੈ ਹੈਲਪ ਕੀਤੀ ਹੈ ਸਾਰੇ 'ਚ, ਹਰਦੀਪ ਸਿੰਘ ਨਿੱਜਰ ਦੇ ਮਰਡਰ 'ਚ ਵੀ, ਔਰ ਜਿਹੜੀ ਸਿਗਨਲ ਪ੍ਰੋਵਾਈਡ ਕਰਨੀ ਔਰ ਦੂਸਰਾ ਉਹ ਪਾਰਟ ਤਾਂ ਚੱਲ ਹੀ ਰਿਹਾ। ਔਰ ਐਸ ਜੈ ਸ਼ੰਕਰ ਦਾ ਅਸੀਂ ਫੋਲੋ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ US ਸੈਕਟਰੀ ਆਫ ਸਟੇਟ ਬਲਿੰਕਨ ਨੂੰ ਵੀ ਮਿਲਿਆ ਹੈ ਔਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ ਜੇਕ ਸਲੀਵਾਨ ਨੂੰ ਵੀ। ਇੰਡੀਆ ਦਾ ਤਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਜਿਹਦੇ ਖਿਲਾਫ ਇੱਥੇ ਵਾਰੰਟ ਅਰੈਸਟ ਉਡੀਕਦੇ ਨੇ ਉਹਨੂੰ, ਉਹ ਤਾਂ ਹੁਣ ਨਹੀਂ ਵੜਦਾ ਅਮਰੀਕਾ 'ਚ ਜਦੋਂ ਤੱਕ ਕੋਈ ਗੱਲ ਕਿਸੇ ਤਨ ਪੱਤਨ ਨਹੀਂ ਲੱਗਦੀ। ਲੇਕਿਨ ਇਸ ਸਾਰੇ ਦੇ ਚੱਲਦੇ ਆ ਇਹ ਇੱਕ ਮਿਸਟਰੀ ਹੈ ਕਿ ਵੀ ਇਹ ਵਿਜ਼ਿਟ ਦਾ ਕੀ ਰੀਜ਼ਨ ਹੈ। ਔਰ ਈਵਨ ਅੱਜ ਹੀ ਉਹਨਾਂ ਦੀ ਫਾਰਨ ਪਾਲਿਸੀ ਦੇ ਭਾਰਤ ਦੇ ਉੱਤੇ ਜਿਹੜੀ ਐਕਸਪਰਟ ਹੈ ਦਾ ਹਿੰਦੂ ਦੀ ਸੁਹਾਸਨੀ ਹੈਦਰ, ਉਹਨੇ ਆਪਣਾ ਵੀ ਵਿਊ ਪੁਆਇੰਟ ਦਿੱਤਾ। ਔਰ ਜਿਹੜੇ ਸਾਬਕਾ ਐਂਬੈਸਡਰ ਟਰੰਪ ਜਦੋਂ ਕਿ ਪਹਿਲੀ ਟਰਮ ਵੇਲੇ ਸੀ ਜਿਹੜਾ ਟਰੰਪ ਦਾ ਨੋਮੀਨੀ ਇੰਡੀਆ ਦੇ ਵਿੱਚ ਐਂਬੈਸਡਰ ਸੀ, ਉਹਦੇ ਨਾਲ ਵੀ ਉਹਨੇ ਇੰਟਰਵਿਊ ਕੀਤਾ। ਤਾਂ ਉਹਨੂੰ ਪੁੱਛ ਰਹੀ ਹੈ ਕਿ ਵੀ ਇਸ ਸਾਰੇ ਦੇ ਚੱਲਦੇ ਆ ਕਿ ਜੀ ਜੇ ਹੁਣ ਟਰੰਪ ਆਏਗਾ ਦੁਬਾਰਾ ਸੈਕੰਡ ਟਰਮ ਤੇ ਇੰਡੀਆ ਦੇ ਨਾਲ ਉਹਦੀ ਰਿਲੇਸ਼ਨਸ਼ਿਪ ਕਿਵੇਂ ਰਹੇਗੀ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇਨਫੈਕਟ ਕੋਈ ਨਾ ਕੋਈ ਇੱਥੇ ਕਿਉਂਕਿ ਔਰ ਈਵਨ ਸੁਹਾਸਨੀ ਹੈਦਰ ਨੇ ਵੀ ਕਿਹਾ ਵੀ ਵਿਦ ਦਾ 2 ਕੇਸਿਸ ਖਾਸ ਤੌਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਅੰਡਰ ਗੁਰਪਤਵੰਤ ਪੰਨੂ ਦਾ ਕੇਸ ਔਰ ਅਡਾਨੀ ਨੂੰ ਜਸਟਿਸ ਡਿਪਾਰਟਮੈਂਟ ਵੱਲੋਂ ਚਾਰਜ ਕਰਨਾ ਇਹ ਕਿਵੇਂ ਇਫੈਕਟ ਕਰੇਗਾ। ਉਹਨੇ ਬੜੀ ਮਜ਼ਬੂਤੀ ਨਾਲ ਕਿਹਾ ਵੀ ਅਮਰੀਕਾ 'ਚ ਕੋਈ ਕਿਸੇ ਦੇ ਮਾਮਲੇ 'ਚ ਇੰਟਰਫੀਅਰ ਨਹੀਂ ਕਰਦਾ। ਜਿਹੜੀ ਜਸਟਿਸ ਡਿਪਾਰਟਮੈਂਟ ਜਾਂ ਮਹਿਕਮੇ ਨੇ ਉਹ ਆਪਣਾ ਕੋਰਸ ਫੋਲੋ ਕਰਦੇ ਨੇ। ਇਟ ਵੋਂਟ ਇਫੈਕਟ ਵਟ ਐਵਰ ਇਜ਼ ਗੋਇੰਗ, ਕਾਨੂੰਨ ਆਪਣੀ ਥਾਂ ਲਏਗਾ। ਔਰ ਬਾਕੀ ਉਹਨੇ ਕਿਹਾ ਕਿ ਵੀ ਜਿਹੜਾ ਵਪਾਰਕ ਮੁੱਦੇ ਨੇ ਉਹਨਾਂ ਬਾਰੇ ਤਾਂ ਟਰੰਪ ਕਲੀਅਰ ਹੈ ਟੈਰਿਫ ਦੇ ਉੱਤੇ। ਔਰ ਉਹਨੇ ਕਿਹਾ ਵੀ ਜੇ ਅਸੀਂ ਸਾਈਕਲ ਭੇਜਦੇ ਹਾਂ ਤਾਂ ਜੋ ਤੁਸੀਂ ਸਾਡੇ ਤੇ ਲਾਉਂਦੇ ਹੋ ਤੇ ਜੇ ਤੁਸੀਂ ਭੇਜੋਗੇ ਤਾਂ ਅਸੀਂ ਵੀ ਉਹੀ ਲਾਵਾਂਗੇ। ਇਹ ਤਾਂ ਹੋ ਨਹੀਂ ਸਕਦਾ ਵੀ ਵਨ ਵੇ ਟ੍ਰੈਫਿਕ ਹੋਏਗਾ। ਉਹਨੇ ਕਿਹਾ ਵੀ ਇਸ ਬਾਰੇ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਥਰਡਲੀ ਉਹਨੂੰ ਪੁੱਛਿਆ ਸੁਹਾਸਨੀ ਹੈਦਰ ਨੇ ਕਿ ਔਰ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੀ ਆਮਦ ਜਾਇਜ਼ ਹੁਣ ਇੱਕ ਪਾਸੇ ਜਿਹੜਾ ਕੰਪੀਟੀਟਰ ਹੈ ਚਾਈਨਾ, ਟਰੰਪ ਦਾ ਸਾਰਾ ਫੋਕਸ ਚਾਈਨਾ ਨੂੰ ਭੰਡਣ ਤੇ ਰਿਹਾ। ਲੇਕਿਨ ਚਾਈਨਾ ਓਨਲੀ ਕੰਟਰੀ ਹੈ ਜਿਹਦੇ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਕਿ 20 ਜੂਨ ਦੇ ਸਹੁੰ ਚੁੱਕ ਸਮਾਗਮ 'ਚ ਆਓ, ਜਿਹੜਾ ਅਨਕਸਟਮਰੀ ਹੈ। ਹੁਣ ਉਹ ਸੁਹਾਸਨੀ ਹੈਦਰ ਉਹਨੂੰ ਐਕਸ ਐਂਬੈਸਡਰ ਨੂੰ ਪੁੱਛਦੀ ਹੈ ਕਿ ਵੀ ਐਸਾ ਵੀ ਲੱਗਦਾ ਹੈ ਕਿ ਵੀ ਇਹ ਗਏ ਨੇ ਕਿ ਵੀ ਮੋਦੀ ਨੂੰ ਇਨਵੀਟੇਸ਼ਨ ਦਿਵਾਉਣ। ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਜਿਹੜੀ ਹੈ ਸਾਰੀ ਮਿੱਟੀ ਹੋ ਗਿਆ ਕੰਮ। ਅਸੀਂ ਤਾਂ ਕਹਿੰਦੇ ਸੀ ਮੋਦੀ ਕਾ ਯਾਰ ਟਰੰਪ ਔਰ ਅਬ ਕੀ ਬਾਰ ਟਰੰਪ ਸਰਕਾਰ, ਤੇ ਜਿਹਦੇ ਨਾਲ ਦੁਸ਼ਮਣੀ ਉਹਨੂੰ ਇਨਵਾਈਟ, ਮੋਦੀ ਨੂੰ ਇਨਵਾਈਟ ਹੀ ਨਹੀਂ ਕੀਤਾ। ਉਹਨੇ ਕਿਹਾ ਐਂਬੈਸਡਰ ਨੇ, ਉਹਨੇ ਕਿਹਾ ਇਹ ਅਮਰੀਕਾ ਦੀ ਰਵਾਇਤ ਨਹੀਂ ਹੈ ਇਹਦੇ 'ਚ, ਕਿਉਂਕਿ ਐਂਬੈਸਡਰ ਹੁੰਦਾ ਹੀ ਨੇ ਮੁਲਕਾਂ ਦੇ, ਸੋ ਦਾ ਫੋਰਨ ਡਿਗਨਿਟਰੀਜ਼ ਆਰ ਨਾਟ ਇਨਵਾਈਟਡ। ਔਰ ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਇਹ ਇਸ਼ੂ ਵੀ ਹੋਣਾ ਚਾਹੀਦਾ ਸੀ। ਲੇਕਿਨ ਤੁਸੀਂ ਇਹਨਾਂ ਦਾ ਅਹਿਸਾਸ ਸੇ ਕਮਤਰੀ ਦੇਖੋ ਕਿ ਵੀ ਜੇ ਚੀਨ ਵਾਲਿਆਂ ਨੂੰ ਇਨਵਾਈਟ ਕੀਤਾ ਇਹ ਆਨਰ ਹੈ ਚੀਨ ਵਾਲੇ ਨੂੰ, ਔਰ ਮੇਕ ਸ਼ੋਰ ਉਹਨਾਂ ਨੇ ਕਰ ਲਿਆ ਹੋਏਗਾ ਕਿ ਵੀ ਉਹ ਆਏਗਾ, ਤੇ ਇਹ ਤਰਲੇ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਵੀ ਇਸ ਤੋਂ ਇਲਾਵਾ ਕੁਛ ਨਾ ਕੁਛ ਇਹਨਾਂ ਦਾ ਹੀਡੀਅਸ ਮਿਸ਼ਨ ਹੈ, ਕਿਉਂਕਿ ਦੇ ਆਰ ਕੌਟ ਔਨ ਦਾ ਰੋਂਗ ਫੁੱਟ। ਔਰ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਉਹ ਇਹਨੂੰ ਮਿਲਿਆ ਐਂਟਨੀ ਬਲਿੰਕਨ ਨੂੰ ਔਰ ਇਹਨਾਂ ਦੀ ਬੜੀ ਮੀਟਿੰਗ ਹੋਈ ਔਰ ਉਹਨਾਂ ਨੇ ਕਿਹਾ ਪ੍ਰੈਜ਼ੀਡੈਂਟ ਜੋ ਬਾਈਡਨ ਇਜ਼ ਆਲ ਸੈਟ ਟੂ ਹੈਂਡ ਓਵਰ ਕੀਜ਼ ਆਫ, ਜਦੋਂ ਕੀਜ਼ ਹੀ ਦੇ ਦੇਣੀ ਆ 20 ਜਨਵਰੀ ਨੂੰ, ਇਸ ਵੇਲੇ ਕੋਈ ਡਿਸੀਜਨ ਮੇਕਿੰਗ ਨਹੀਂ ਹੈ, ਕੰਮ ਕੋਈ ਫੈਸਲਾ ਹੋ ਨਹੀਂ ਰਿਹਾ। ਔਰ ਇਹ ਜਿਹੜਾ ਉਹਨੇ ਐਸ ਜੈ ਸ਼ੰਕਰ ਨੇ ਬੜਾ ਇੱਕ ਐਗਜ਼ੂਡਡ ਕੌਨਫੀਡੈਂਸ ਕਿ ਜੀ ਇੰਡੋ US ਰਿਲੇਸ਼ਨਸ਼ਿਪ ਵਿਲ ਸਰਵ ਆਵਰ ਮਿਊਚੁਅਲ ਇੰਟਰਸਟ ਐਜ਼ ਵੈਲ ਐਜ਼ ਗਲੋਬਲ ਗੁੱਡ। ਮਤਲਬ ਉਹ ਤਰਲੇ ਕਰ ਰਿਹਾ ਵੀ ਹੁਣ ਸਾਨੂੰ ਛਿਟਕ ਕੇ ਨਾ ਸੁੱਟਿਓ, ਤਾਂ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਡਿਸਾਈਡ ਕਰੇਗਾ। ਆਲਰੇਡੀ ਜੋ ਹਾਲ ਇਹਦੇ ਟਰੰਪ ਨੇ ਜਿਹਨੂੰ ਇੰਡੀਅਨ ਨੂੰ ਰਾਮਾਸਵਾਮੀ ਨੂੰ ਐਲਨ ਮਸਕ ਦੇ ਨਾਲ ਲਾਇਆ ਸੀ, ਜਿਹੜੀ ਉਹਦੀ ਛਤਰੌਲ ਹੋ ਰਹੀ ਹੈ ਪਿਛਲੇ 3 ਦਿਨ ਤੋਂ। ਉਹਨੇ ਇੱਕ ਲੰਬਾ ਚੌੜਾ ਕਿਹਾ ਕਿ ਜੀ ਅਮਰੀਕਨਾਂ ਨੂੰ ਪਤਾ ਹੀ ਨਹੀਂ ਹੈ ਫੈਮਿਲੀ ਵੈਲਿਊਜ਼ ਕੀ ਨੇ। H1B ਵੀਜ਼ਾ ਜਿਹਦੇ ਥੱਲੇ
ਜਿਹੜੇ ਨੇ ਉਹ ਆਣਗੇ, ਉਹ ਗਾਈਡ ਕਰਨਗੇ। ਐਲਨ ਮਸਕ ਨੇ ਵੀ ਉਹਨੂੰ ਸਪੋਰਟ ਕੀਤਾ। ਅਮਰੀਕਨ ਔਰ ਇਹ ਪੂਰੀ ਅੱਜ BBC ਦੀ ਖਬਰ ਸੀ, ਮੈਂ ਕਿਉਂਕਿ H1B ਵੀਜ਼ੇ ਬਾਰੇ ਅਜੇ ਹੋਰ ਕੁਝ ਜਾਣਨਾ ਚਾਹੁੰਦਾ ਸੀ, ਇਸ ਲਈ ਮੈਂ ਇਹਨੂੰ ਅੱਜ ਸੈਗਮੈਂਟ ਨਹੀਂ ਬਣਾਇਆ ਡਿਸਕਸ ਕਰਨ ਲਈ। ਆਉਣ ਵਾਲੇ ਦਿਨਾਂ 'ਚ ਅਸੀਂ ਡਿਸਕਸ ਕਰਾਂਗੇ। ਸੋ ਉਹਦੇ ਤੇ ਅਮਰੀਕਨ ਈਵਨ ਜਿਹੜਾ ਟਰੰਪ ਦਾ ਸਪੋਰਟ ਬੇਸ ਹੈ, ਉਹਨਾਂ ਨੇ ਐਸਾ ਧਾਵਾ ਬੋਲਿਆ, ਉਹਨਾਂ ਨੇ ਕਿਹਾ ਵੀ ਇਹ ਥਰਡ ਰੇਟ ਬੰਦੇ ਜਿਹੜੇ ਨੇ ਤੁਸੀਂ ਲਿਆ ਕੇ ਇੱਥੇ ਸਾਡੇ ਸਿਰ ਤੇ ਬਿਠਾ ਰਹੇ ਹੋ, ਇਹ ਸਾਨੂੰ H1B ਔਰ ਦੂਜਾ ਕੋਈ ਕਬੂਲ ਨਹੀਂ। ਇਹ ਤਾਂ ਅਮਰੀਕਨ ਡ੍ਰੀਮ ਕਿਹਨੇ ਬਣਾਇਆ? ਉਹ ਸਾਡੇ ਯੂਰਪੀਅਨਸ ਨੇ ਬਣਾਇਆ। ਔਰ ਸਿੱਖ ਅਮਰੀਕਨਸ ਦਾ ਵੀ ਇਹੀ ਸਟੈਂਡ ਹੋਣਾ ਚਾਹੀਦਾ ਕਿ ਭਾਈ ਇਹ ਜਿਸ ਲੈਵਲ ਦਾ, ਸੋ ਅਜੇ ਤਾਂ ਉਹ ਕੀ ਕਹਿੰਦੇ ਨੇ ਕਿ ਵੀ ਅਜੇ ਤਾਂ ਪਿੰਡ ਵੱਜਾ ਨਹੀਂ ਤਾਂ ਉਹ ਚੱਕੇ ਪਹਿਲਾਂ। ਮਤਲਬ ਇਹ ਇੱਕ ਪਾਸੇ ਟਰੰਪ ਦੀ ਲਾਈਨ ਜਿਹੜੀ ਅਮਰੀਕਾ ਫਸਟ ਔਰ ਅਮਰੀਕਨਸ ਨੂੰ ਰਾਈਟ ਦੇਣ ਦੀ ਹੈ, ਤੇ ਇਹ ਵਿੱਚ ਵੜ ਕੇ ਜਿਹੜੇ ਨੇ ਉਹ H1B ਔਰ ਦੂਜੇ ਦੇ ਥੱਲੇ ਕਿ ਇੰਨੇ % ਹੋਣਗੇ ਹੀ। ਔਰ ਉਸ ਦੇ ਉੱਤੇ ਪੂਰੀ ਡਿਬੇਟ ਖੁੱਲ੍ਹ ਕੇ, ਪੂਰੀ ਇੰਟਰਨੈਸ਼ਨਲ ਨਿਊਜ਼ ਹੈ, ਕਿੰਨੇ TV X ਦੇ ਉੱਤੇ ਜੋ ਡਿਬੇਟ ਚੱਲ ਰਹੀ ਹੈ। ਔਰ ਇਹ ਜਿਹੜੀ ਇਹ ਸਾਰੇ ਦੇ ਉੱਤੇ ਜਿਹੜਾ ਦੂਸਰਾ ਪਾਰਟ ਹੈ, ਜਿਹੜਾ ਮੈਨੂੰ ਸਮਝਦਾ ਵੀ ਮੋਰ ਕੁਛ ਨਾ ਕੁਛ ਐਸਾ ਹੈ ਜਿਹੜਾ ਇਹ ਕੌਨਫੀਡੈਂਸ਼ੀਅਲੀ ਸਿੱਖਾਂ ਦੇ ਖਿਲਾਫ ਜੋ ਇਹਨਾਂ ਨੇ ਜੰਗ ਵਿੱਢੀ ਹੋਈ ਔਰ ਇਹਦੇ 'ਚ ਫਸੇ ਹੋਏ ਨੇ, ਕਿਉਂਕਿ ਇਹ ਪਹਿਲੀ ਵਾਰ ਹੋਇਆ ਕਿ ਵੀ ਇਹਨਾਂ ਦੇ ਜਿੰਨੇ ਕੌਂਸਲ ਜਨਰਲ ਸੀ ਉਹ ਵੀ DC ਪਹੁੰਚੇ ਹੋਏ ਸੀ, ਨਿਊਯਾਰਕ ਤੋਂ, ਸ਼ਿਕਾਗੋ ਤੋਂ, ਸੈਨ ਫਰਾਂਸਿਸਕੋ ਤੋਂ, ਸੀਐਟਲ ਤੋਂ, ਹਿਊਸਟਨ ਤੋਂ ਔਰ ਐਟਲਾਂਟਾ ਤੋਂ। ਇਹਨਾਂ ਦੇ 6 ਕੌਂਸਲ ਜਨਰਲ ਨੇ ਔਰ ਉਹਨੂੰ ਮੀਟਿੰਗ ਨੂੰ ਪ੍ਰੀਜ਼ਾਈਡ ਕੀਤਾ ਐਸ ਜੈ ਸ਼ੰਕਰ ਨੇ। ਔਰ ਇਹਦੇ 'ਚ ਉਹਨਾਂ ਨੇ ਖੁਦ, ਇਹਨਾਂ ਦੀ ਖਬਰ ਹੈ ਕਿ ਐਸ ਜੈ ਸ਼ੰਕਰ ਚੇਅਰਡ ਏ ਕਾਨਫਰੰਸ of Consul Generals of India in the US, thus becoming the first external affairs minister to do so। ਇਵੇਂ ਨਹੀਂ ਹੁੰਦਾ ਕਿਉਂਕਿ ਮਿਨਿਸਟਰ ਦਾ ਲੋਕਲ ਨਾਲ ਕੀ ਕੰਮ ਹੈ। ਸੋ ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਏਜੰਡਾ ਹੈ, ਇੱਕ ਪਾਸੇ ਇਹ ਜਿਹੜੇ 6 ਕੌਂਸਲ ਜਨਰਲ ਨੇ ਉਹਨਾਂ ਦੇ ਨਾਲ ਕੀ ਕੌਨਫੀਡੈਂਸ਼ੀਅਲੀ ਕੰਸਪਾਇਰ ਹੋਇਆ ਹੈ, ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਕੀ ਡੀਲ ਕਰਨਾ ਹੈ। ਔਰ ਨਾਲ ਦੀ ਨਾਲ ਇਹ ਮੇਰਾ ਖਿਆਲ ਹੈ ਸੂੰਘਣਾ ਵੀ ਚਾਹੁੰਦੇ ਨੇ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਲਰੇਡੀ ਇਹਨਾਂ ਦੇ ਨਾਲ ਕੀ ਹੋਏਗਾ। ਨਾਲ ਦੀ ਨਾਲ ਕੁਛ ਨਾ ਕੁਛ ਇਹ ਵੀ ਦੇਖ ਰਹੇ ਹੋਣੇ ਨੇ ਵੀ ਕਿਹਨੂੰ ਬ੍ਰਾਈਬ ਕੀਤਾ ਜਾ ਸਕਦਾ ਹੈ, ਕਿਹਨੂੰ ਜਿਹੜਾ ਉਹ ਰਾਧਾ ਸ਼ੀਲਾ ਨਾਲ ਕੀ ਲਿਆ ਜਾ ਸਕਦਾ ਹੈ। ਸੋ ਇਹ ਸਾਰੇ ਹੀ ਪਾਰਟ ਨੇ। ਇੱਕ ਅਜੇ ਵੀ ਇਹਨਾਂ ਦਾ ਔਰ ਤਰਲੇ ਜਿਹੜਾ ਉਹ ਐਕਸ ਐम्बेसडर ਤੋਂ ਪੁੱਛਿਆ ਉਹਨੇ ਸੁਹਾਸਿਨੀ ਹੈਦਰ ਨੇ ਕਿ ਜੀ ਮੋਦੀ ਜੀ ਕੋ ਵੀ ਨਿਮੰਤਰਣ ਪੱਤਰ ਲੈ ਦੋ। ਹੁਣ ਉਹ ਕਿੰਨਾ ਕੁ ਮਿਲਦਾ ਪੱਤਰ ਕਿ ਨਹੀਂ ਮਿਲਦਾ, ਪਰ ਤੁਸੀਂ ਇਹਨਾਂ ਦਾ ਅਹਿਸਾਸੇ ਕਮਤਰੀ, ਇਹਨਾਂ ਦਾ ਇਨਫੀਰੀਅਰਿਟੀ ਕੰਪਲੈਕਸ ਦੇਖੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਲਖਦੀਪ ਸਿੱਧੂ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋਨਮਾਲ ਜੀ ਵੀ, ਫਿਰ ਅਮਰਜੀਤ ਸੈਣੀ ਜੀ, ਕੁਲਦੀਪ ਕੌਰ ਜੀ, ਇੰਦਰਜੀਤ ਸੰਧੂ ਜੀ ਔਰ ਗੁਰਪਿਆਰ ਸਰਾਂ ਜੀ ਔਰ ਰਣਜੋਤ ਸਿੰਘ ਜੀ, ਇੰਦਰਜੀਤ ਸਿੰਘ ਜੀ ਉਹ ਵੀ, ਔਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ, ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਸੁਖਦੀਪ ਸਿੰਘ UK ਔਰ ਫਿਰ ਇਸ ਤਰ੍ਹਾਂ ਫਿਰ ਹਾਂਜੀ ਸ਼ੈਲਬੇ ਕਹਿੰਦੇ ਵੀ ਨੇ। ਇਹ ਕਹਿੰਦੇ ਨੇ ਕਿ ਗ੍ਰੇਟ ਪ੍ਰੋਗਰਾਮ, ਹਮੇਸ਼ਾ ਹੀ ਸਰਵ ਉੱਤਮ ਪ੍ਰੋਗਰਾਮ। ਔਰ ਧਰਮ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਬਲਜੀਤ ਫਰੈਦ ਜੀ ਵੀ, ਸੁਖਵਿੰਦਰ ਸਿੰਘ ਜੀ ਵੀ, ਔਰ ਜਿਹੜੇ ਹੈਗੇ ਨੇ ਰਾਜ ਰੰਧਾਵਾ ਜੀ, ਹਾਂਜੀ। ਫਿਰ ਇਸੇ ਤਰ੍ਹਾਂ ਬਲਜਿੰਦਰ ਸਿੰਘ ਜੀ, ਜਸਕੀਰਤ ਸਿੰਘ ਜੀ, ਫਿਰ ਇਸ ਤਰ੍ਹਾਂ ਘੁਸਕੇ ਵੀ ਔਰ ਸੈਮ ਹੰਦਲ ਜੀ ਵੀ, ਫਿਰ ਇਸੇ ਤਰ੍ਹਾਂ ਜਸ ਸਿੰਘ ਜੀ, ਅਮਰਜੀਤ ਰਾਏ ਜੀ, ਰਸ਼ਦ ਮਨੰਬਰ ਜੀ ਕਹਿੰਦੇ ਨੇ ਕਿ ਮੇ ਗੋਡ ਗ੍ਰਾਂਟ ਯੂ ਇੰਡੀਪੈਂਡੈਂਟ ਕੰਟਰੀ ਐਟ ਦਾ ਅਰਲੀਐਸਟ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਮੁਨੱਵਰ ਸਾਹਿਬ ਰਸ਼ਦ ਮੁਸੱਫਰ ਮੁਨੱਵਰ, ਹਾਂਜੀ। ਇਹ ਫਿਰ ਕਹਿੰਦੇ ਨੇ ਕਿ ਔਰੰਗਜ਼ੇਬ ਵਾਜ਼ ਏ ਕ੍ਰਿਮੀਨਲ ਐਂਡ sentenced his own father till his death। ਹਾਂਜੀ, ਪਿਓ ਨੂੰ ਸ਼ਾਹਜਹਾਨ ਨੂੰ ਕੈਦ ਕਰਕੇ thousands of, ਹਾਂਜੀ। ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਕਹਿੰਦੇ ਨੇ ਕਿ ਬੜੇ ਦਿਨਾਂ ਬਾਅਦ ਨਾਲੇ ਉਹਨਾਂ ਨੇ ਸਾਨੂੰ ਫਤਿਹ ਬੁਲਾਇਆ ਔਰ ਕਹਿੰਦੇ ਨੇ ਕਿ ਹਮੇਸ਼ਾ ਸੁਣਦੇ ਆ ਪਰ ਅੱਜ ਮੌਕਾ ਮਿਲਿਆ ਦੇਖਣ ਨੂੰ। ਸੋ ਨਾਈਸ। ਸਤਨਾਮ ਸਿੰਘ ਜੀ ਕਹਿੰਦੇ ਸਾਡੀ ਜਿੰਦ ਸਾਡੀ ਜਾਨ ਖਾਲਸਾ। ਔਰ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਫਿਰ ਰਸ਼ਦ ਮੁਨੱਵਰ ਜੀ ਕਹਿੰਦੇ ਨੇ ਕਿ ਪੀਪਲ ਆਫ ਪਾਕਿਸਤਾਨੀ ਪੰਜਾਬ ਲਵ ਆਵਰ ਸਿੱਖ ਬ੍ਰਦਰਸ ਲਿਵਿੰਗ ਆਲ ਓਵਰ ਦ ਵਰਲਡ। ਪਿੰਡਰਾਂ ਵਾਲੇ ਸੰਤ ਸਿਪਾਹੀ ਜਿੰਨਾ ਸੁੱਤੀ ਕੌਮ ਜਗਾਏ। ਰਸ਼ਦ ਮੁਨੱਵਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਇੰਨੀ ਵਾਰਮਥ ਲਈ। ਹਾਂਜੀ। ਬਲਵੰਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਫਿਰ ਹਾਂਜੀ ਰਿਸ਼ੀ ਭਾਰਦਵਾਜ ਵੀ ਆਏ ਨੇ। ਹਾਂਜੀ ਭਾਰਦਵਾਜ ਜੀ, ਸ਼ੁਕਰੀਆ ਤੁਹਾਡੇ ਆਉਣ ਦਾ। ਤੁਸੀਂ ਮਨਮੋਹਨ ਸਿੰਘ ਹੋਰਾਂ ਨੂੰ ਜਿਹੜਾ ਬੜਾ ਜਿਹੜਾ ਇੰਡੀਆ ਦਾ ਸੈਕੂਲਰਿਜ਼ਮ ਦੀ
ਟੈਸਟੀਮਨੀ ਕਹਿੰਦੇ ਹੋ, ਤੁਹਾਨੂੰ ਮੁਬਾਰਕ। ਵੈਸੇ ਉਹਨੂੰ ਜੇ ਰਾਜਘਾਟ ਦੇ ਉੱਤੇ ਸੰਸਕਾਰ ਕਰ ਦਿੰਦੇ ਤਾਂ ਸ਼ਾਇਦ ਸੈਕੂਲਰਿਜ਼ਮ ਤੁਹਾਡੇ ਦਾ ਹੋਰ ਵੀ ਗੁੱਡਾ ਅਸਮਾਨ 'ਚ ਜਾਂਦਾ। ਔਰ ਲੇਕਿਨ ਤੁਹਾਨੂੰ ਈਵਨ ਇਸ ਕਿਸਮ ਦਾ ਵੀ ਜਿਹਨੇ ਸਿੱਖੀ ਹਿੱਤਾਂ ਵੱਲ ਪੂਰੀ ਪਿੱਠ ਕਰਕੇ ਤੁਹਾਡੇ ਲਈ ਜੀ ਜਾਨ ਲਾਈ, ਉਹਨੂੰ ਤੁਸੀਂ ਈਵਨ ਡੈਥ ਦੇ ਵਿੱਚ ਵੀ ਆਨਰ ਨਹੀਂ ਦੇਣਾ ਚਾਹੁੰਦੇ, ਇੱਕ ਰਿਸਪੈਕਟੇਬਲ ਥਾਂ ਦੇ ਉੱਤੇ ਸੰਸਕਾਰ ਕਰਕੇ। ਹਾਂਜੀ, ਗੁਸਕੇ ਕਹਿੰਦੇ ਨੇ ਕਿ ਉਹ ਮਨਮੋਹਨ ਸਾਡਾ ਕੁਝ ਨਹੀਂ ਲੱਗਦਾ ਭਾਵੇਂ ਕਿਸੇ ਦਾ ਰੱਬ ਹੋਵੇ। ਔਰ ਜਗਤਾਰ ਸਿੰਘ ਜੀ ਵੀ, ਜਸਕੀਰਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ। ਅੱਛਾ, ਇਹ ਕੋਈ LA ਜੀ ਨੇ, ਐਸ਼ਲਾ ਨਾਂ ਹੈ, ਵੈਸੇ ਤਾਂ ਕੋਈ ਪੰਡਿਤ ਸੂਰਿਆਨੰਦ ਸਵਾਮੀ ਹੋਣੇ ਨੇ। ਔਰ ਇਹ ਕਹਿੰਦੇ ਨੇ ਜੀ ਇਹ ਦੱਸੋ ਕਿ ਵੀ ਗੁਰੂ ਸਾਹਿਬ ਨੇ ਬਾਹਮਣਾਂ ਲਈ ਆਪਣੀ ਜ਼ਿੰਦਗੀ ਕਿਉਂ ਕੁਰਬਾਨ ਕੀਤੀ? ਮੇਰਾ ਖਿਆਲ ਹੈ ਐਸ਼ਲਾ ਸਾਹਿਬ ਤੁਹਾਨੂੰ ਭੁਲੇਖਾ ਹੈ। ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ ਜਿਹੜਾ ਮੁੱਢਲਾ ਹੱਕ ਹੈ, ਉਹ ਬ੍ਰਾਹਮਣ ਦਾ ਹੋਏ, ਕਸ਼ਤਰੀ ਦਾ ਹੋਏ, ਵੈਸ਼ ਦਾ ਹੋਏ, ਸ਼ੂਦਰ ਦਾ ਹੋਏ, ਕਾਲੇ ਦਾ ਹੋਏ, ਪੀਲੇ ਦਾ ਹੋਏ, ਹਰੇ ਦਾ ਹੋਏ, ਉਹਨਾਂ ਦੇ ਲਈ ਜਿਹੜੀ ਕਿ ਇੰਟਰਨੈਸ਼ਨਲੀ ਅੱਜ ਰੈਕਗਨਾਈਜ਼ਡ ਪਾਰਟ ਹੈ, ਉਹਨਾਂ ਦੀ ਕੁਰਬਾਨੀ ਹੈ। ਔਰ ਇਸੇ ਲਈ ਜਿਹੜਾ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਉਹ ਸ਼ਹੀਦ ਕਹਿੰਦੇ ਹਾਂ ਹਿਊਮਨ ਕਾਈਂਡ ਦੇ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੇ ਲਈ ਆਪਣੀ ਕੁਰਬਾਨੀ ਦਿੱਤੀ। ਫਿਰ ਉਹ ਕਹਿੰਦੇ ਨੇ ਜੀ, ਵਾਈ ਵੁੱਡ ਸੋ ਕਾਲਡ ਗੰਗੂ ਸਾਈਡ ਵਿਦ ਔਰੰਗਜ਼ੇਬ ਵੈਨ ਹਿਜ਼ ਓਨ ਕਿਥ ਐਂਡ ਕਿਨ ਵਰ ਐਨਾਈਲੇਟਡ ਬਾਈ ਔਰੰਗਜ਼ੇਬ। ਇਹ ਹੁਣ ਤੁਸੀਂ ਜਾ ਕੇ ਗੰਗੂ ਨੂੰ ਪੁੱਛੋ ਕਿ ਵੀ ਇਹ ਲਾਲਚ ਦੇ ਥੱਲੇ ਉਸਨੇ ਐਸਾ ਕੰਮ ਕਿਉਂ ਕੀਤਾ ਜਿਸ ਗੁਰੂ ਘਰ ਦਾ ਖਾਂਦਾ ਰਿਹਾ। ਇਹਦਾ ਜਵਾਬ ਤਾਂ ਹੁਣ ਤੁਸੀਂ ਜਾਂ ਗੰਗੂ ਦੀ ਰੂਹ ਤੋਂ, ਤੁਸੀਂ ਪਾਪੀ ਰੂਹ ਤੋਂ ਜਿਹੜਾ ਪੁੱਛ ਸਕਦੇ ਹੋ। ਫਿਰ ਹੂ ਹੈਂਡਡ ਬੰਦਾ ਬਹਾਦਰ ਟੂ ਦਾ ਮੁਗਲਸ, ਨਨ ਅਦਰ ਦੈਨ ਦਾ ਦਲ ਖਾਲਸਾ। ਮੇਰਾ ਖਿਆਲ ਹੈ ਤੁਹਾਡਾ ਇਤਿਹਾਸ ਦਾ ਗਿਆਨ ਕਾਫੀ ਕਮਜ਼ੋਰ ਹੈ। ਬੰਦਾ ਸਿੰਘ ਬਹਾਦਰ ਜਿਹੜੇ ਨੇ ਖਾਲਸਾ ਪੰਥ ਦੇ ਹੀਰੋ ਨੇ, 10ਵੇਂ ਪਾਤਸ਼ਾਹ ਨੇ ਥਾਪੜਾ ਦੇ ਕੇ ਉਹਨਾਂ ਨੂੰ ਤੋਰਿਆ, ਜੂਝੇ। 9 ਮਹੀਨੇ ਦੇ ਘੇਰੇ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਰ 700 ਸਿੱਖਾਂ ਦੇ ਨਾਲ ਹੋਈ ਔਰ ਉਹਨਾਂ ਨੇ ਆਣ ਅਣਖ ਦੇ ਨਾਲ ਸ਼ਹਾਦਤ ਪਾਈ। ਫਿਰ ਐਸ਼ਲਾ ਕਹਿੰਦੇ ਨੇ ਜੀ, ਸ਼ੰਕਰਾਚਾਰੀਆ of Puri has said that all religions born in the Kali Yuga will eventually acquire and resemble traits of the Kali Yuga। ਹੁਣ ਇਹ ਤਾਂ ਜੀ ਤੁਹਾਡਾ ਪਹਿਲਾਂ ਤਾਂ ਸ਼ੰਕਰਾਚਾਰੀਆ ਸਮੇਤ ਤੁਹਾਡੇ, ਤੁਸੀਂ ਇਹ ਦੱਸੋ ਵੀ ਕਲਯੁਗ ਹੈ ਕੀ? 6-7-8 ਹਜ਼ਾਰ ਦੇ ਸਾਲ ਦੀ ਹਿਊਮਨ ਹਿਸਟਰੀ 'ਚ ਡਿਵਾਈਡ ਕਰ ਲਓ, ਕਿਹੜੇ ਸਤਯੁਗ ਹੈ, ਕਿਹੜਾ ਤ੍ਰੇਤਾ ਹੈ, ਕਿਹੜਾ ਦੁਆਪਰ ਹੈ, ਕਿਹੜਾ ਕਲਯੁਗ ਹੈ। ਤੁਹਾਡੀ ਥਿਊਰੀ ਮੁਤਾਬਿਕ ਤੇ ਲੱਖਾਂ ਸਾਲ ਪਹਿਲਾਂ ਵੀ ਤੁਹਾਡੇ ਜਿਹੜੇ ਨੇ ਪੂਰਵਜ ਉਹ ਬੜੇ ਸਮਾਧੀ ਲਾ ਕੇ ਬੈਠੇ ਹੋਏ ਸੀ, ਜਿਹਦੀ ਕੋਈ ਜਿਹੜੀ ਹੈ ਉਹ ਸਬੂਤ ਵਾਲੀ ਗੱਲ ਨਹੀਂ ਹੈ। ਔਰ ਇਹ ਫਿਰ ਉਹ ਇਹ ਕਹਿੰਦੇ ਨੇ ਜੀ, ਇਨ ਐਂਸ਼ੀਅੰਟ ਟਾਈਮਸ ਮਹਾਰਾਜਾਜ਼ ਯੂਜ਼ਡ ਟੂ ਹੈਵ ਦੇਅਰ ਕਲੋਜ਼ੈਸਟ confident and personal chief as Brahmins. Guru Gobind Singh did the same. This was unacceptable to Dal Khalsa, which took over Sikh Panth after Banda. ਇਹ ਐਸ਼ਲਾ ਜੀ ਪਤਾ ਨਹੀਂ ਤੁਸੀਂ ਕਿੱਥੇ ਰਹਿੰਦੇ ਹੋ। ਗੁਰੂ ਸਾਹਿਬ ਨੇ ਐਡਵਾਈਜ਼ਰ ਤਾਂ ਬ੍ਰਾਹਮਣ ਕੀ ਰੱਖਣੇ ਸੀ, ਸਿੱਖਾਂ ਨੂੰ ਹਦਾਇਤ ਕੀਤੀ ਹੈ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ। ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ। ਗੁਰੂ ਸਾਹਿਬ ਨੇ ਤਾਂ ਕਿਹਾ ਵੀ ਜੇ ਮੇਰਾ ਸਿੱਖ ਕੋਈ ਬਾਹਮਣ ਦੇ ਰਸਤੇ ਤੇ ਤੁਰਿਆ ਤੇ ਮੇਰੀ ਉਹਦੇ ਵੱਲ ਪਿੱਠ ਹੈ, ਤੇ ਜਦੋਂ ਤੱਕ ਬ੍ਰਾਹਮਣ ਤੋਂ ਦੂਰੀ ਬਣਾਈ ਹੋਈ ਹੈ, ਬ੍ਰਾਹਮਣਵਾਦ ਤੋਂ, ਮੇਰੀ ਸਾਰੀ ਤੇਜ਼ ਤਾਕਤ ਖਾਲਸੇ ਦੇ ਕੋਲ ਹੈ। ਹੁਣ ਇਹ ਤੁਸੀਂ ਦੇਖ ਲਓ ਵੀ ਤੁਸੀਂ ਜਿਹੜਾ ਆਪਣੇ ਕਿਹੜੇ ਕਨਸੈਪਟ ਨੂੰ ਕਿਵੇਂ ਦੇਖਣਾ ਔਰ ਹੁਣ ਤੁਸੀਂ ਅੱਗੇ ਪੜ੍ਹ ਸਕਦੇ। ਹਾਂਜੀ, ਜਸਕੀਰਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ, ਕਿਵੇਂ ਭਾਰਤੀ ਸਟੇਟ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਰਾਸ਼ਟਰੀਕਰਨ ਕਰਨ ਵਿੱਚ ਸਫਲ ਹੋ ਰਹੇ ਨੇ, ਪਰ ਅਫਸੋਸ ਕਿਸੇ ਜਥੇਦਾਰ ਜਾਂ ਪ੍ਰਚਾਰਕ ਦੇ ਮੂੰਹ ਇਸ ਦੇ ਖਿਲਾਫ ਕੋਈ ਸ਼ਬਦ ਨਹੀਂ ਨਿਕਲਿਆ। ਹਾਂ, ਆਵਾ ਉੱਤਿਆ ਹੋਇਆ, ਇਸ ਲਈ ਅਸੀਂ ਸਮਝਦੇ ਹਾਂ ਕਿ ਵੀ ਪੂਰਨ ਆਜ਼ਾਦੀ ਖਾਲਿਸਤਾਨ ਦੇ ਨਾਲ ਹੀ ਮਸਲੇ ਹੱਲ ਹੋਣੇ ਨੇ। ਹੁਣ ਐਗਜ਼ਿਸਟਿੰਗ ਪ੍ਰਚਾਰਕਾਂ ਜਥੇਦਾਰਾਂ ਤੋਂ ਤੁਸੀਂ ਕੋਈ ਤਵੱਕੋ ਨਹੀਂ ਕਰ ਸਕਦੇ ਜੀ। ਬਲਿਹਾਰ ਸਿੰਘ ਕੰਗ ਜੀ ਵੀ ਫਤਿਹ ਬੁਲਾਉਂਦੇ ਖਾਲਸਾ ਜਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਜਿਤ ਸਿੰਘ ਜੀ ਵੀ ਔਰ ਬਲਜੀਤ ਫਰੈਚ ਵੀ ਕਹਿੰਦੇ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਗੋਰਾ ਹੋਤਾ ਹੈ ਉਸ ਦੇਸ਼ का गिरा होता है उस देश का रुपया गिरता है मोदी ने कहा। बिल्कुल, बहुत शुक्रिया वड़ैच साहब, ਤੁਸੀਂ ਉਹਦੀ ਐਗਜ਼ੈਕਟ ਸਟੇਟਮੈਂਟ ਦਿੱਤੀ ਹੈ। ਬਿਲਕੁਲ, ਮਨਜੂਰ ਕੋਇਨੂਰ ਵੀ ਹੈ ਔਰ ਫਿਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਖੁਸ਼ਕੇ ਵੀ ਨੇ, ਔਰ ਇਸੇ ਤਰ੍ਹਾਂ ਕਿਰਪਾਲ ਐਸੀ ਕਹਿੰਦੇ ਨੇ ਕਿ ਖਾਲਸੇ ਦੇ ਬਾਬੇ ਸਾਹਿਬਜ਼ਾਦੇ, ਸਿੱਖਾਂ ਦੇ ਬਾਬੇ ਸਾਹਿਬਜ਼ਾਦੇ, ਸਾਡੇ ਬਾਬੇ ਸਾਹਿਬਜ਼ਾਦੇ, ਸਰਬੱਤ ਦੇ ਬਾਬੇ ਸਾਹਿਬਜ਼ਾਦੇ,
ਚਾਰ ਬਾਬੇ ਸਾਹਿਬਜ਼ਾਦੇ। ਬਿਲਕੁਲ ਠੀਕ ਫਰਮਾਇਆ ਤੁਸੀਂ। ਹਾਂਜੀ, ਸੁਖਜਿੰਦਰ ਜੱਸਰ ਜੀ ਵੀ ਔਰ ਇਸੇ ਤਰ੍ਹਾਂ ਚਰਨਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਪਰਮਜੀਤ ਸਿੰਘ ਜੀ ਵੀ ਔਰ ਸਿੰਘ ਗਰਚਾ ਜੀ, ਸ਼ਮਸ਼ੇਰ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਜੀ, ਫਿਰ ਅਹਿਮਦ ਫਾਵਾਦ ਜੀ। ਸਤਿ ਸ਼੍ਰੀ ਅਕਾਲ। ਮੋਦੀ ਹੈਜ਼ increased oppression in Kashmir as well. Farmers of Punjab were protesting for last 1 year or again with Jagjit Singh Dhaliwal. Modi Shah से ਜ਼ਿਆਦਾ ਜ਼ਾਲਮ ਜ਼ਿਆਦਾ ਹੋਈਆਂ ਪਈਆਂ ਨੇ। ਹਾਂ ਹਾਂ ਠੀਕ ਕਹਿ ਰਹੇ ਹੋ ਫਾਦ ਸਾਹਿਬ। ਕਸ਼ਮੀਰ ਦੇ ਵਿੱਚ ਵੀ ਇਹਨਾਂ ਦੇ ਜ਼ੁਲਮ ਦੀ ਹਾਲਾਂ, ਉਮਰ ਅਬਦੁੱਲਾ ਬਣ ਗਿਆ ਹੋਇਆ ਚੀਫ ਮਿਨਿਸਟਰ, ਲੇਕਿਨ ਉਹ ਯੂਨੀਅਨ ਟੈਰੀਟਰੀ ਵਾਂਗ ਹੈ ਔਰ ਪੂਰਾ ਜ਼ੁਲਮ ਉਹਨਾਂ ਦਾ ਚੱਲ ਰਿਹਾ ਹੈ। ਬਿਲਕੁਲ। ਨੂਪਾ ਜੀ ਵੀ ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ ਗ੍ਰੇਟ ਪ੍ਰੋਗਰਾਮ ਕਹਿੰਦੇ ਨੇ, ਔਰ ਗੁਸਕੇ ਕਹਿੰਦੇ ਗ੍ਰੇਟ ਐਨਾਲਿਸਿਸ। ਡਾਕਟਰ ਸਾਹਿਬ ਯੂ ਆਰ ਸੋ ਗ੍ਰੇਟ ਐਂਡ ਜਨਰਸ। ਬਹੁਤ ਸ਼ੁਕਰੀਆ। ਆਈ ਐਮ ਐਨ ਹੰਬਲ ਮੈਨ। ਕੋਸ਼ਿਸ਼ ਕਰਦੇ ਹਾਂ ਇੱਕ ਤਾਲਬੇ ਇਲਮ ਵਾਂਗ ਸਿੱਖਣ ਦੀ, ਤੁਹਾਡੇ ਸਭ ਤੋਂ ਹੀ ਅਸੀਂ ਸਿੱਖਦੇ ਹਾਂ। ਔਰ ਨੂਪਾ ਜੀ ਕਹਿੰਦੇ ਵੈਸਟ ਵਾਲੇ ਅਗਰ ਕਹਿ ਦੇਣ ਬੱਚੇ ਦੀ ਪੋਟੀ ਵਿੱਚੋਂ ਸੋਨਾ ਓਕੇ ਵਾਟ ਅਬਾਊਟ ਸੌਰੀ ਅਬਾਊਟ ਦੈਟ। ਓਕੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋਚਦੇ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ Weekend wish ਕਰਦੇ ਹਾਂ। ਐਂਡ ਜਿਸ ਤਰ੍ਹਾਂ ਕਿ 2024 ਜਾ ਰਿਹਾ ਔਰ 2025 ਜਿਹੜਾ ਉਹ ਆ ਰਿਹਾ, ਸੋ ਆਪਾਂ ਵੈਲਕਮ ਕਰਾਂਗੇ ਔਰ ਨਵੇਂ ਸਾਲ ਦੇ ਵਿੱਚ ਤੁਹਾਨੂੰ ਆਪਾਂ ਸਾਰਿਆਂ ਨੂੰ ਮਿਲਾਂਗੇ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਕਰੇ ਜਿਹੜਾ ਨਵਾਂ ਸਾਲ ਹੈ ਉਹ ਖੁਸ਼ੀਆਂ ਲੈ ਕੇ ਆਵੇ, ਖੇੜੇ ਲੈ ਕੇ ਆਏ ਔਰ ਆਪਣਾ ਜਿਹੜੇ ਸਿੱਖਾਂ ਨੂੰ ਜਿਹੜਾ ਕੌਮੀ ਘਰ ਹੈ ਉਹ ਖਾਲਿਸਤਾਨ ਬਖਸ਼ੇ ਔਰ ਸਭ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਹੁਣ ਸਾਨੂੰ ਦਿਓ ਇਜਾਜ਼ਤ। 24 ਵਿੱਚ ਆਪਾਂ ਤੁਹਾਡੇ ਨਾਲ ਜਿਹੜੇ ਸਾਡੇ ਕੋਲ ਜਾਂ ਗਲਤੀਆਂ ਆਈਆਂ ਨੇ। ਨਹੀਂ ਅਜੇ ਮੰਡੇ ਆਉਣਾ ਹੈ। ਨਹੀਂ ਮੰਡੇ ਤੇ ਆਣਾ ਹੈ। ਜਿੱਦਾਂ ਉਹ ਕਹਿ ਤਾਂ ਤੁਹਾਨੂੰ ਰਹੀ ਜਿਹੜਾ ਪਿਛਲਾ ਜਿਹੜਾ ਸਾਲ ਹੈ ਜਿਹੜਾ ਆਪਣਾ ਗੁਜ਼ਰਿਆ ਉਹਦੀ ਮੈਂ ਗੱਲ ਕਰ ਰਹੀ ਸੀ। ਸੋ 2025 ਵਿੱਚ ਤੁਹਾਨੂੰ ਆਪਾਂ ਮਿਲਾਂਗੇ ਮੰਡੇ ਨੂੰ। ਸੋ ਹੁਣ ਆਪਾਂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।